वाहिगुरू जी का खालसा वाहिगुरू जी की फतेह। अस्सलाम वालेकुम आदाब और जमाह तुहाडी होस्ट नीलम कौर ते मैं TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का खालसा ਵਾਹਿਗੁਰੂ ਜੀ की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब। आज 30 जनवरी 2023 18 ਮਾਘ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਕਟਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵੀਕਐਂਡ ਦੇ ਹਵਾਲੇ ਨਾਲ ਤੇ ਅੱਜ ਦੇ ਜਿਹੜੇ ਕਰੰਟ ਇਸ਼ੂ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਣੇ ਪ੍ਰੋਗਰਾਮ ਦੀ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਤਵੀਰ ਸਿੰਘ ਵੱਲੋਂ। ਸੋ ਇਹਨਾਂ ਨੇ ਆਜ਼ਾਦੀ ਪਸੰਦ ਵੀਰਾਂ ਤੇ ਭੈਣਾਂ ਨੂੰ ਵਧਾਈ ਦਿੱਤੀ ਹੈ ਕਿ ਮੈਲਬਰਨ ਆਸਟ੍ਰੇਲੀਆ ਵਿੱਚ ਭਾਰਤੀਆਂ ਦੀ ਚੰਗੀ ਰੇਲ ਬਣਾਈ ਔਰ ਹੁਣ ਆਮ ਲੋਕਾਂ ਵਿੱਚ ਪੰਜਾਬ 'ਚ ਹਾਂ ਪੱਖੀ ਪ੍ਰਚਾਰ ਅਤੇ ਨੈਰੇਟਿਵ ਦਿਖਦਾ ਹੈ। ਸੋ ਇਸ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਤੋਂ ਜਿੱਤ ਆਦਿ ਫੈਕਟਰਸ ਵੀ ਹਨ ਜੋ ਸਾਡੇ ਲਈ ਇੱਕ ਪੋਜ਼ਿਟਿਵ ਸੰਕੇਤ ਹੈ। ਸੋ ਸਵਾਲ ਇਹ ਹੈ ਕਿ ਦੁਸ਼ਮਣ ਕੀ ਕਰੇਗਾ ਨਾਲ ਸਾਡੇ ਲਈ ਜੋ ਆਪਾਂ ਵਿਰੋਧ ਵਿੱਚ ਪਏ ਹਾਂ। ਸੋ ਅਖੇ ਸਾਡੀ ਸ਼ਾਖ ਖਰਾਬ ਹੁੰਦੀ ਹੈ ਨਾਰਿਆਂ ਨਾਲ ਕੰਧਾਂ ਕਾਲੀਆਂ ਕਰਨ ਦੀ ਨਾਲ ਕੀ ਹੋਊ। ਸੋ ਸਾਨੂੰ ਕਾਨੂੰਨੀ ਪੱਖ ਧਿਆਨ ਵਿੱਚ ਰੱਖ ਕੇ ਕਦਮ ਪੁੱਟਣੇ ਚਾਹੀਦੇ ਹਨ। ਹੁੱਲੜਬਾਜ਼ੀ ਅਤੇ ਖੈਬੜਬਾਜ਼ੀ ਤੋਂ ਬਚਣਾ ਚਾਹੀਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਤਵੀਰ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ 29 ਜਨਵਰੀ ਯਾਨੀ ਕਿ ਬੀਤੇ ਕੱਲ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਨੇ ਪੂਰੇ ਧੂਮ ਧੜਾਕੇ ਨਾਲ ਪਈਆਂ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਜਿਵੇਂ ਮੈਲਬਰਨ ਦੀਆਂ ਸੜਕਾਂ ਤੇ ਗਲੀਆਂ ਵਿੱਚ ਖਾਲਿਸਤਾਨੀ ਹਮਾਇਤਾਂ ਦਾ ਜਿਹੜਾ ਹੜ ਆ ਗਿਆ ਹੋਵੇ। ਸੋ ਅਸੀਂ ਮੈਲਬਰਨ ਅਤੇ ਹੋਰ ਆਸਟ੍ਰੇਲੀਆ ਦੇ ਇਲਾਕਿਆਂ ਚੋਂ ਵੀ ਖਾਲਿਸਤਾਨ ਰੈਫਰੈਂਡਮ ਦੀ ਹੋਮ ਹਮਾ ਕੇ ਪੁੱਜੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਅਤੇ ਸਮੁੱਚੀ ਸਿੱਖ ਕੌਮ ਨੂੰ ਇਸ ਕਾਮਯਾਬੀ ਦੀ ਵਧਾਈ ਦਿੰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪਿਛਲੇ 24 ਘੰਟੇ ਦੇ ਵਿੱਚ 4 ਚੁਫੇਰੇ ਇੱਕ ਸੈਲੀਬ੍ਰੇਸ਼ਨ ਦਾ ਮਾਹੌਲ ਹੈ ਜੀ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਪੰਥ ਨੂੰ ਪਿਆਰ ਕਰਨ ਵਾਲਾ ਸਿੱਖ ਰਹਿੰਦਾ ਹੈ ਉਸ ਨੂੰ ਚਾਅ ਚੜ੍ਹਿਆ ਕਿ ਜਿੱਥੇ UK, ਫਰਾਂਸ, ਇਟਲੀ ਉਹਨਾਂ ਸਾਰੀਆਂ ਥਾਵਾਂ ਤੇ ਸਿੱਖ ਸੰਗਤਾਂ ਨੇ ਖਾਲਿਸਤਾਨ ਰੈਫਰੈਂਡਮ ਦੀ ਬਹੁਤ ਪੁਰਜ਼ੋਰ ਹਮਾਇਤ ਕੀਤੀ ਸੀ ਉੱਥੇ ਆਸਟ੍ਰੇਲੀਆ 'ਚ ਮੈਲਬਰਨ ਸ਼ਹਿਰ 'ਚ ਜਿਹੜਾ ਪਹਿਲੀ ਅਜੇ ਬਿਗਨਿੰਗ ਹੈ ਆਸਟ੍ਰੇਲੀਆ ਦੀ ਔਰ 29 ਤਰੀਕ ਨੂੰ ਬੀਤੇ ਕੱਲ ਜਿਹੜਾ ਇੱਕ ਰੈਫਰੈਂਡਮ ਸੀ ਉਸ ਦੀ ਜਿਵੇਂ ਹਮਾਇਤ ਹੋਈ ਜਿੰਨੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਬਾਹਰ ਨਿਕਲੀਆਂ ਉਸ ਬਾਰੇ ਅਸੀਂ ਵੇਰਵੇ ਨਾਲ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸਤਵੀਰ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਦੀ ਸਪਾਂਸਰਸ਼ਿਪ ਵੀ ਮੈਲਬੌਰਨ ਦੇ ਇਸ ਯੂਨੀਕ ਸਕਸੈਸਫੁਲ ਸਾਡੇ ਐਕਟ ਲਈ ਹੈ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਇਸ ਸਭ ਨੇ ਜਿੱਥੇ ਡਾਇਸਪੋਰਾ ਦੇ ਵਿੱਚ ਤਾਂ ਸਿੱਖੀ ਦੀ ਗੱਲ ਖਾਲਿਸਤਾਨ ਦੀ ਗੱਲ ਉਹ ਚੱਲ ਹੀ ਰਹੀ ਸੀ ਔਰ ਪੰਜਾਬ ਦੇ ਵਿੱਚ ਵੀ ਜਿਹੜਾ ਘਟਨਾਕ੍ਰਮ ਪਿਛਲੇ ਪੀਰੀਅਡ ਦੇ ਵਿੱਚ ਅਸੀਂ ਦੇਖਿਆ ਕਿਸਾਨ ਲਹਿਰ ਤੋਂ ਬਾਅਦ ਬੇਸ਼ੱਕ
ਉਸ ਇੱਕ ਪੂਰੇ ਜਜ਼ਬੇ ਨੂੰ, ਜਿਸ ਨੂੰ ਕਿ ਪੋਲੀਟੀਕਲ ਈਡੀਅਮ 'ਚ ਪੰਜਾਬ 'ਚ ਬਦਲਿਆ ਜਾ ਸਕਦਾ ਸੀ ਪੰਜਾਬ ਦੇ ਹੱਕਾਂ ਲਈ, ਉਹ ਤਾਂ ਕਾਮਰੇਡਾਂ ਨੇ ਹਾਈਜੈਕ ਕਰ ਲਿਆ। ਲੇਕਿਨ ਉਸ ਤੋਂ ਬਾਅਦ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦੀ ਸੀਟ ਜਿੱਤੇ ਸੰਗਰੂਰ ਤੋਂ, ਔਰ ਇਸ ਵੇਲੇ ਜੋ ਪੰਜਾਬ ਦੇ ਵਿੱਚ ਅਸੀਂ ਇੱਕ ਹਾਂ ਪੱਖੀ ਮੁਸਬਤ ਮਾਹੌਲ ਦੇਖਦੇ हैं, पॉजिटिविटी। लेकिन ये बिल्कुल वीर सतबीर सिंह होरां ने ठीक ताड़ना भी की है कि सानू इस गल का भी ध्यान रखना चाहिए कि जिथे साडे कदम सक्सैस वाल वध रहे ने, कामयाबी वाल वध रहे ने, उत्थे दुश्मन दी निगाह भी और उन्हां दियां करतूतां भी इस पासे ने कि वो साडी कामयाबी नूं किवें डीरेल करन। और उसका सब तो सौखा तरीका उन्हां लई हुंदा है ਕਿਸੇ ਵੀ ਥਾਂ ਜਾਂ ਕਿਸੇ ਵੀ ਇਵੈਂਟ ਨੂੰ ਵਾਇਲੈਂਟ ਬਣਾ ਦਿਓ, ਹਿੰਸਾ 'ਚ ਕਨਵਰਟ ਕਰ ਦਿਓ। ਫਿਰ ਜੋ ਉਹਨਾਂ ਨੇ ਨੈਰੇਟਿਵ ਪਿਛਲੇ 38 ਸਾਲ ਤੋਂ ਸਿਰਜਿਆ ਹੋਇਆ, ਆਲਮੋਸਟ ਜੂਨ 84 ਤੋਂ ਬਾਅਦ ਵੀ, ਔਰ ਇਨਫੈਕਟ 80ਵਿਆਂ ਦੇ ਵਿੱਚ ਵੀ, ਕਿ ਇਹ ਵਾਇਲੈਂਟ ਲੋਕ ਨੇ, ਵਾਇਲੈਂਸ ਕਰਦੇ ਨੇ, ਲਾਲੈਸ ਲੋਕ ਨੇ। ਔਰ ਇਹੀ ਜਿਹੜਾ ਉਹਨਾਂ ਦਾ ਜਿਹੜਾ ਸਿਰਜਿਆ ਨੈਰੇਟਿਵ ਹੈ, ਫਿਰ ਅਸੀਂ ਉਸ ਦੇ ਵਿੱਚ ਫਿੱਟ ਹੋ ਜਾਂਦੇ। ਔਰ ਅਸੀਂ ਵੀਰ ਸਤਬੀਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਲਈ। ਇਸ ਤੋਂ ਪਹਿਲਾਂ ਕਿ ਅਸੀਂ ਇਸ ਜਸ਼ਨ ਦੀ ਗੱਲ ਕਰੀਏ, ਜਿਹੜਾ ਇੱਕ ਮੈਲਬਰਨ ਵਾਲਿਆਂ ਨੇ ਕੁੱਲ ਦੁਨੀਆ ਨੂੰ ਮੌਕਾ ਦਿੱਤਾ ਇਸ ਜਸ਼ਨ ਆਜ਼ਾਦੀ ਦਾ, ਕਿਉਂਕਿ ਹਰ ਨਿੱਕੀ ਨਿੱਕੀ ਜਦੋਂ ਕੌਮਾਂ ਔਰ ਖਾਸ ਤੌਰ ਤੇ ਇੱਕ ਛੋਟੀ ਜਿਹੀ ਕੌਮ ਪਿਟਡ ਹੋਏ ਅਗੇਂਸਟ ਸੱਚ ਏ ਹਿਊਜ ਜਾਇੰਟ, ਜਦੋਂ ਅਸੀਂ ਗੁਲਾਇਤ ਦੀ ਗੱਲ ਕਰਦੇ ਹਾਂ, ਔਰ ਬਹੁਤ ਵਾਰ ਜਿਹੜੀ ਜੂਡਿਜ਼ਮ, ਕ੍ਰਿਸਚੀਅਨਿਟੀ ਜਾਂ ਇਸਲਾਮ, ਉਹਨਾਂ ਦੀ ਹਿਸਟਰੀ ਦੇ ਵਿੱਚ ਜਿਹੜਾ ਡੇਵਿਡ ਕਿਲਸ ਗੋਲਾਇਥ ਦੀ ਗੱਲ ਆਉਂਦੀ ਹੈ, ਤੇ ਇਹ ਫਿਰ ਐਕਸਪਲੇਨ ਕਰਦੀ ਹੈ ਕਿ ਵੀ ਜਿਹੜਾ ਵੱਡਾ ਜਾਇੰਟ ਵੀ ਹੁੰਦਾ ਹੈ ਗੋਲਾਇਥ ਵਰਗਾ, ਜਿਹਦੇ ਸਾਹਮਣੇ ਜਿਹੜਾ ਉਹ ਡੇਵਿਡ ਇੱਕ ਠਿਗਣਾ ਜਿਹਾ ਔਰ ਬਿਲਕੁਲ ਨਿਆਣੇ ਵਾਂਗ ਹੈ, ਲੇਕਿਨ ਜੇ ਉਸ ਦੀ ਦ੍ਰਿੜਤਾ ਹੈ, ਉਸ ਦੀ ਹਿੰਮਤ ਹੈ, ਉਹ ਕਿਉਂਕਿ ਸੱਚ ਦੇ ਉੱਤੇ ਖਲੋਤਾ ਹੈ, ਫਿਰ ਇੱਕ ਗਲੇਲ ਦਾ ਵੱਟਾ ਕਾਫੀ ਹੁੰਦਾ ਹੈ ਗੋਲਾਇਥ ਨੂੰ ਜ਼ਮੀਨ ਤੇ ਸੁੱਟਣ ਲਈ ਔਰ ਉਸ ਦਾ ਅੰਤ ਕਰਨ ਲਈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹਿੰਦੂਤਵਾ ਦਾ ਇੱਕ ਇੰਨਾ ਵੱਡਾ ਦੈਂਤ, ਜਿਸ ਨੇ ਕਿਵੇਂ ਭਾਰਤ ਦੀਆਂ ਘੱਟ ਗਿਣਤੀਆਂ ਨੂੰ, ਭਾਰਤ ਦੇ ਦਲਿਤ ਸਮਾਜ ਨੂੰ, ਆਦੀਵਾਸੀ ਸਮਾਜ ਨੂੰ, ਉਹਨਾਂ ਨੂੰ ਦਰੜਨ ਦਾ ਜਗਰਨਾਥ ਦੇ ਰੱਥ ਵਾਂਗ ਆਪਣਾ ਏਜੰਡਾ 2014 ਤੋਂ ਖਾਸ ਕਰ, ਔਰ ਵੈਸੇ 15 ਅਗਸਤ 1947 ਤੋਂ ਇੱਕਦਮ ਬਾਅਦ ਲਗਾਤਾਰਤਾ ਨਾਲ ਜੋ ਉਹਨਾਂ ਦਾ ਏਜੰਡਾ ਚੱਲ ਰਿਹਾ, ਉਸ ਜਗਰਨਾਟ ਨੂੰ ਵੀ ਸਿੱਖ ਕੌਮ ਨੇ ਰੋਕਿਆ। ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਮੋਦੀ ਨੂੰ ਚੱਕਰਵਰਤੀ ਰਾਜਾ ਬਣਾਉਣ ਦਾ ਜਿਹੜਾ ਅਸ਼ਵਮੇਘ ਯੱਗ ਇਹਨਾਂ ਨੇ ਰੰਭਿਆ ਹੋਇਆ, ਉਸ ਦਾ ਘੋੜਾ ਵੀ ਅਸ਼ਵਮੇਘ ਯੱਗ ਦਾ ਪੰਜਾਬ ਦੀ ਧਰਤੀ ਤੇ ਹੀ ਰੋਕਿਆ ਗਿਆ। ਔਰ ਉਸ ਤੋਂ ਪਹਿਲਾਂ ਇਹਨਾਂ ਦੀ ਵੱਡੀ ਦੁਰਗਾ ਮਾਤਾ, ਜਿਹੜੀ ਦੁਰਗਾ ਬਣਾ ਕੇ ਇਹਨਾਂ ਨੇ ਰੀਇਨਕਾਰਨੇਸ਼ਨ ਆਫ ਦੁਰਗਾ ਸੀ, ਉਸ ਨੂੰ ਡੈਣ ਵਾਂਗ ਕਿਵੇਂ ਸਿੱਖਾਂ ਨੇ 31 ਅਕਤੂਬਰ 1984 ਵਾਲੇ ਦਿਨ, ਔਰ ਘੋਸਟ ਡੇ, ਹੈਲੋਵੀਨ ਵਾਲੇ ਦਿਨ, ਕਿਵੇਂ ਉਸ ਡੈਣ ਦਾ ਅੰਤ ਕੀਤਾ। ਸੋ ਇਹ ਸਾਡਾ ਪ੍ਰਾਈਡ ਇਸ ਲਈ ਹੈ, ਜਾਂ ਸਾਨੂੰ ਇਸ ਗੱਲ ਦੇ ਉੱਤੇ ਆਪਣੇ ਗੁਰੂ ਤੇ ਆਪਣੇ ਅਕਾਲ ਪੁਰਖ ਤੇ ਫਖਰ ਹੈ, ਮਾਣ ਹੈ, ਕਿਉਂਕਿ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਗਿਣਤੀਆਂ ਮਿਣਤੀਆਂ, ਤਾਕਤ, ਗੁਲਾਇਤ ਵਾਂਗ ਕਿਸੇ ਦਾ ਹਿਊਜ ਦੈਂਤ ਵਾਂਗ ਹੋਣਾ ਮੈਟਰ ਨਹੀਂ ਕਰਦਾ। ਸੱਚ ਦਾ ਆਪਣਾ ਭਾਰ ਹੁੰਦਾ ਹੈ। ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਵਾਲਿਆਂ ਨੂੰ ਆਸਰਾ ਅਕਾਲ ਪੁਰਖ ਦਾ ਹੁੰਦਾ ਹੈ, ਤੇ ਅਕਾਲ ਪੁਰਖ ਜਿਹੜੇ ਨੇ ਉਹ ਇੱਕ ਕੀੜੀ ਤੋਂ ਹਾਥੀ ਨੂੰ ਮਰਵਾਉਣ ਦੀ ਸਮਰੱਥਾ ਰੱਖਦੇ ਨੇ। ਔਰ ਅਸੀਂ ਆਪਣੀਆਂ ਬੀਤੀਆਂ ਸਦੀਆਂ ਦੇ ਇਤਿਹਾਸ 'ਚ ਵੀ ਇਹ ਕ੍ਰਿਸ਼ਮੇ, ਇਹ ਕਾਰਨਾਮੇ ਕੀਤੇ ਨੇ। ਔਰ ਅੱਜ ਵੀ ਜ਼ਮਾਨਾ ਦੇਖ ਰਿਹਾ ਕਿ 75 ਸਾਲਾਂ 'ਚ ਇੰਨੇ ਹੈਵੀ ਆਡਸ ਦੇ ਬਾਵਜੂਦ ਇਸ ਕਿਸਮ ਦੀਆਂ ਮਾਰੂ ਨੀਤੀਆਂ ਜਿਹੜੀਆਂ ਨਹਿਰੂ ਖਾਨਦਾਨ ਦੇ ਨੇ ਪੂਰੀ ਜਿਹੜੀ ਹੈ ਤਨਦੇਹੀ ਨਾਲ ਸਿੱਖਾਂ ਦੇ ਉੱਤੇ ਲਾਗੂ ਕੀਤੀਆਂ ਨੇ। ਸ਼ੁਰੂਆਤ ਨਹਿਰੂ ਦੇ ਨਾਲ ਹੋ ਜਾਂਦੀ ਹੈ, ਇੰਦਰਾ ਗਾਂਧੀ, ਰਾਜੀਵ ਗਾਂਧੀ, ਔਰ ਹੁਣ ਹਿੰਦੂਤਵਾ ਦਾ ਉਹ ਦੈਂਤ ਜਿਹੜਾ ਸਿੱਖ ਕੌਮ ਨੂੰ ਡੈਥ ਸੈਂਟੈਂਸ ਤਾਂ ਜਿਹੜੀ ਉਹ ਪੰਥ ਨੇ ਹਮੇਸ਼ਾ ਜਿਹਨੇ ਵੀ ਕੋਈ ਵਾਰ ਕ੍ਰਾਈਮ ਕੀਤੇ ਨੇ ਉਹਨੂੰ ਦਿੱਤੀ ਹੈ, ਪਰ ਇਹ ਸਾਨੂੰ ਡੈਥ ਕਿਸ ਦੇ ਰਹੇ ਨੇ। ਔਰ ਆਪਣਾ ਹਿੱਸਾ ਦੱਸਦੇ ਆ
ਕਿਵੇਂ ਇਹਨਾਂ ਦੀਆਂ ਨੀਤੀਆਂ 2014 ਤੋਂ ਖਾਸ ਤੌਰ ਤੇ ਮਾਰੂ ਨੇ, ਉਸ ਦਾ ਜ਼ਿਕਰ, ਉਸ ਬਾਰੇ ਡਿਸਕਸ਼ਨ ਅਸੀਂ ਰੈਗੂਲਰਲੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਹਾਂ। ਔਰ ਅੱਜ ਵੈਸੇ ਵੀ 30 ਜਨਵਰੀ ਦਾ ਦਿਨ ਹੈ ਔਰ ਮੈਂ ਦੇਖ ਰਿਹਾ ਸੀ ਮੀਡੀਆ ਦੇ ਵਿੱਚ, ਮੈਂ ਕਿਹਾ ਕਿ ਭਾਈ ਜਿਸ ਗਾਂਧੀ ਨੂੰ ਰਾਸ਼ਟਰਪਿਤਾ ਬਣਾਇਆ ਹੋਇਆ ਹੈ, ਫਾਦਰ ਆਫ ਦਾ ਨੇਸ਼ਨ, ਪਰ ਜਿਹੜੇ ਅੱਜ ਪਾਵਰ 'ਚ ਨੇ ਉਹ ਤਾਂ ਉਹ ਲੋਕ ਨੇ ਜਿਹੜੇ ਉਹਨੂੰ ਆਪਣਾ ਆਈਡੀਅਲ ਮੰਨਦੇ ਨੇ, ਜਿਹਨੇ ਗਾਂਧੀ ਨੂੰ ਮਾਰਿਆ, ਨੱਥੂਰਾਮ ਗੌਡਸੇ ਨੂੰ, ਕਿਉਂਕਿ ਅੱਜ 30 ਜਨਵਰੀ ਦਾ ਦਿਨ ਹੈ ਔਰ ਅੱਜ ਤੋਂ ਠੀਕ 75 ਸਾਲ ਪਹਿਲਾਂ 30 ਜਨਵਰੀ 1948 ਨੂੰ MK ਗਾਂਧੀ, ਜਿਸ ਨੂੰ ਮੋਹਨਦਾਸ ਕਰਮਚੰਦ ਗਾਂਧੀ, ਪਰ ਜਿਸ ਨੂੰ ਉਹਦੇ ਜਿਉਂਦੇ ਜੀ ਪਹਿਲਾਂ ਮਹਾਤਮਾ ਦਾ ਰੁਤਬਾ ਦਿੱਤਾ ਗਿਆ ਔਰ ਮਰਨ ਤੋਂ ਬਾਅਦ ਉਸ ਨੂੰ ਭਾਰਤ ਦਾ ਰਾਸ਼ਟਰਪਿਤਾ, ਫਾਦਰ ਆਫ ਦਾ ਨੇਸ਼ਨ ਐਲਾਨਿਆ ਗਿਆ। ਔਰ ਇਹ ਸਭ ਦੇ ਬਾਵਜੂਦ ਕਿ ਗਾਂਧੀ ਦੀ ਇੱਕ ਆਪਣੀ ਲੈਗੇਸੀ ਹੈ ਜਿਹੜੀ, ਜੇ ਮੈਂ ਇਹ ਕਹਾਂ ਕਿ ਭਾਰਤ ਦੇ ਇਤਿਹਾਸ 'ਚ ਸ਼ੰਕਰਾ ਤੋਂ ਬਾਅਦ, ਕਿਉਂਕਿ ਸ਼ੰਕਰਾ, ਜਿਸ ਨੂੰ ਸ਼ੰਕਰਾਚਾਰੀਆ ਦਾ ਇਹਨਾਂ ਨੇ, ਆਚਾਰੀਆ ਦਾ ਮਤਲਬ ਹੁੰਦਾ ਹੈ ਗ੍ਰੇਟ ਟੀਚਰ, ਜਿਹਨੂੰ ਇਹਨਾਂ ਨੇ ਗ੍ਰੇਟ ਟੀਚਰ ਦਾ ਆਨਰ ਦਿੱਤਾ। ਸ਼ੰਕਰਾ ਉਹ ਸੀ ਜਿਹਨੇ ਲਗਭਗ 1000 ਸਾਲ ਜਿਸ ਬੁੱਧ ਧਰਮ ਦਾ ਬੋਲਬਾਲਾ ਸੀ ਉਸ ਧਰਤੀ ਦੇ ਉੱਤੇ, ਕਾਬਲ ਤੋਂ ਲੈ ਕੇ ਔਰ ਦੂਸਰੇ ਸਿਰੇ ਤੱਕ, ਜਿਹੜਾ ਪਰਜਾ ਦੇ ਵਿੱਚ ਨਾ ਸਿਰਫ ਲੋਕ ਬੁੱਧ ਧਰਮ ਦਾ ਹਿੱਸਾ ਸਨ, ਸਗੋਂ ਈਵਨ ਬਾਦਸ਼ਾਹ ਰਾਜੇ ਵੀ, ਜਦੋਂ ਅਸੀਂ ਕਨਿਸ਼ਕਾ, ਅਸ਼ੋਕਾ, ਉਸ ਤੋਂ ਪਹਿਲਾਂ ਜਿਹੜਾ ਬਿੰਦੂਸਾਰ ਜਾਂ ਬਾਅਦ ਦੇ ਵਿੱਚ ਹਰਸ਼ਵਰਧਨ, ਇਹਨਾਂ ਸਾਰਿਆਂ ਦੀ ਲੈਗੇਸੀ ਖਾਸ ਤੌਰ ਤੇ ਅਸ਼ੋਕਾ ਤੋਂ ਬਾਅਦ ਉਹ ਬੁੱਧ ਧਰਮ ਨਾਲ ਜੁੜਦੀ ਹੈ। ਔਰ ਸ਼ੰਕਰਾ ਨੇ ਕਿਵੇਂ ਸ਼ਾਸਤਰ ਤੇ ਸ਼ਸਤਰ ਦੋਨਾਂ ਦਾ ਇਸਤੇਮਾਲ ਕਰਕੇ ਬੁੱਧ ਧਰਮ ਨੂੰ ਭਾਰਤ ਚੋਂ ਦੇਸ਼ ਨਿਕਾਲਾ ਦਿੱਤਾ, ਲੱਖਾਂ ਕਰੋੜਾਂ ਬੋਧੀਆਂ ਨੂੰ ਮੌਤ ਦੇ ਘਾਟ ਉਤਾਰਿਆ ਔਰ ਉਹਨਾਂ ਦੇ ਹਜ਼ਾਰਾਂ ਜਿਹੜੇ ਵਿਹਾਰ ਸੀ, ਜਿਹੜੀਆਂ ਮੋਨੈਸਟਰੀ ਸੀ, ਮੱਠ ਸੀ, ਹੁਣ ਜਿਵੇਂ ਬਿਹਾਰ ਲਫ਼ਜ਼ ਵੀ ਵਿਹਾਰ ਤੋਂ ਹੀ ਆਇਆ, ਕਿਉਂਕਿ ਨਾਲੰਦਾ ਉਸ ਵੇਲੇ ਦੀ ਜਿਹੜੀ ਅੱਜ ਬਿਹਾਰ 'ਚ ਹੈ ਵੱਡੀ ਯੂਨੀਵਰਸਿਟੀ ਵੀ ਸੀ ਔਰ ਇਸ ਦੇ ਨਾਲ ਨਾਲ ਉਸੇ ਹੀ ਧਰਤੀ ਦੇ ਉੱਤੇ ਬਿਹਾਰ ਦੀ ਬੁੱਧ ਗਿਆ ਦੀ ਥਾਂ ਤੇ ਬੁੱਧ ਨੂੰ ਗਿਆਨ ਹੋਇਆ ਸੀ। ਈਵਨ ਉਸ ਦਰਖਤ ਨੂੰ ਵੀ ਕਿਵੇਂ ਅੱਗ ਲਾ ਦਿੱਤੀ ਔਰ ਉਸ ਬੁੱਧ ਦਾ ਥਾਟ ਸ਼ੰਕਰਾ ਨੇ ਐਂਡ ਕਰਕੇ, ਜਿਹੜਾ ਉਹ ਬ੍ਰਾਹਮਣਾਂ ਨੇ ਉਹਨੂੰ ਸ਼ੰਕਰਾਚਾਰੀਆ ਦਾ ਖਿਤਾਬ ਦਿੱਤਾ। ਅਲਾਮਾ ਇਕਬਾਲ, ਜਿਨ੍ਹਾਂ ਨੇ ਆਪਣੀ ਨਾਨਕ ਨਜ਼ਮ ਦੇ ਵਿੱਚ ਬੁੱਧ ਦੇ ਨਾਲ, ਉਸ ਦੇ ਫਾਲੋਅਰਸ ਦੇ ਨਾਲ ਕੀ ਹੋਇਆ ਉਸ ਦਾ ਜ਼ਿਕਰ ਕੀਤਾ, ਜਦੋਂ ਉਹਨੇ ਅਲਾਮਾ ਇਕਬਾਲ ਨੇ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में, ਕਿ ਅੱਜ ਵੀ ਬ੍ਰਾਹਮਣ ਇਸ ਧਰਤੀ ਦੇ ਉੱਤੇ ਹੰਕਾਰ ਦੀ ਸ਼ਰਾਬ ਪੀ ਕੇ ਮਸਤਿਆ ਹੋਇਆ, ਮੈਂ ਪਿੰਦਾਰ। ਔਰ ਗੌਤਮ ਦੀ ਗੱਲ ਜਿਹੜੀ ਹੈ, ਬੁੱਧ ਦਾ ਜਿਹੜਾ ਥਾਟ ਹੈ, ਮਹਿਫਲੇ ਅਗਿਆਰ, ਉਹ ਦੂਸਰਿਆਂ ਦੀ, ਗੈਰਾਂ ਦੀ ਮਹਿਫਲ 'ਚ ਹੈ, ਯਾਨੀ ਥਾਈਲੈਂਡ, ਚਾਈਨਾ ਔਰ ਇਹ ਸਾਰੇ ਇੰਡੋ ਚਾਈਨਾ ਦੇ ਮੁਲਕ ਜਿਹੜੇ ਨੇ, ਬਰਮਾ ਤੋਂ ਲੈ ਕੇ ਔਰ ਅਸੀਂ ਐਂਡ ਤੱਕ ਦੇਖਦੇ ਹਾਂ, ਉਸ 'ਚ ਬੁੱਧ ਦੀ ਗੱਲ ਹੈ, ਲੇਕਿਨ ਭਾਰਤ 'ਚੋਂ ਉਸ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਫਿਰ ਸ਼ੰਕਰਾ ਨੇ ਬ੍ਰਾਹਮਣਵਾਦ ਨੂੰ ਪੈਡੈਸਟਲ ਤੇ ਤਾਂ ਲਿਆ ਕੇ ਖੜਾ ਕਰ ਦਿੱਤਾ, ਲੇਕਿਨ ਕੁਝ ਅਰਸੇ ਬਾਅਦ ਹੀ ਫਿਰ ਜਿਹੜੇ ਬੋਧੀ, ਭਾਵੇਂ ਉਹਨਾਂ ਨੂੰ ਜ਼ਬਰਦਸਤੀ ਹਿੰਦੂ ਵਾਪਸ ਬਣਾ ਲਿਆ ਗਿਆ, ਜਿਵੇਂ ਅੱਜ ਵੀ ਘਰ ਵਾਪਸੀ ਦੇ ਨਾਂ ਥੱਲੇ ਜੋ ਕੁਛ ਇਹਨਾਂ ਦਾ ਚੱਲ ਰਿਹਾ, ਪਰ ਬਹੁਤ ਜਲਦੀ ਜਿਹੜਾ ਹੈ, ਪਹਿਲਾਂ ਮੁਹੰਮਦ ਬਿਨ ਕਾਸਿਮ ਔਰ ਫਿਰ ਅਸੀਂ ਦੇਖਦੇ ਹਾਂ ਕਿ ਮਹਿਮੂਦ ਗਜ਼ਨਵੀ ਦੀ ਆਮਦ ਕੁਝ ਸਦੀਆਂ ਦੇ ਵਿੱਚ ਜਿਹੜੀ ਹੈ ਉੱਥੇ ਹੁੰਦੀ ਹੈ ਔਰ ਫਿਰ ਆਲਮੋਸਟ 800-900 ਸਾਲ ਦਾ ਉਹ ਦੌਰ ਸ਼ੁਰੂ ਹੁੰਦਾ ਹੈ, ਜਿਹਦੇ 'ਚ ਕਿ ਬ੍ਰਾਹਮਣ ਜਿਹੜਾ ਹੈ ਉਹ ਆਪਣੀ ਸਰਵਾਈਵਲ ਲਈ ਜਿਹੜੇ ਹਮਲਾਵਰ ਨੇ ਔਰ ਬਾਅਦ ਦੇ ਵਿੱਚ ਮੁਹੰਮਦ ਗੌਰੀ ਦੇ ਨਾਲ ਸਥਾਪਿਤ ਦਿੱਲੀ ਰਾਜ ਹੈ ਉਸ ਦੇ ਵਿੱਚ ਸ਼ਰੀਕ ਹੋ ਜਾਂਦੇ ਨੇ। ਦਿੱਲੀਸ਼ਵਰੋ ਈਸ਼ਵਰੋ, ਦਿੱਲੀ ਦਾ ਬਾਦਸ਼ਾਹੀ ਰੱਬ ਹੈ ਔਰ ਬੜੀ ਚਲਾਕੀ ਦੇ ਨਾਲ, ਬੜੇ ਕ੍ਰੋਕਡਨੈਸ ਇਸਤੇਮਾਲ ਕਰਕੇ ਉਹ ਸੁਸਾਇਟੀ ਦੇ ਵਿੱਚ ਆਪਣਾ ਡੋਮੀਨੇਟ ਸਟੇਟਸ ਤਾਂ ਕਾਇਮ ਰੱਖਦੇ ਨੇ, ਕਿਉਂਕਿ ਜਿਹੜੇ ਮੁਸਲਮਾਨ ਹਾਕਮ, ਬੇਸ਼ੱਕ ਉਹ ਮੁਹੰਮਦ ਗੌਰੀ ਤੋਂ ਬਾਅਦ ਸਾਰੇ ਹੀ ਰਹੇ ਨੇ, ਉਹਨਾਂ ਨੇ ਵਿਦਨ ਸੁਸਾਇਟੀ ਬ੍ਰਾਹਮਣ ਦੇ ਸਟੇਟਸ ਨੂੰ ਚੈਲੰਜ ਨਹੀਂ ਕੀਤਾ ਔਰ ਉਸ ਦੀ ਜਿਹੜੀ ਹੈ ਸੁਪਰਾਮੇਸੀ ਕਾਇਮ ਰਹੀ, ਵਰਨ ਆਸ਼ਰਮ ਕਾਇਮ ਰਹੇ। ਔਰ ਫਿਰ ਅਸੀਂ ਦੇਖਦੇ ਹਾਂ ਕਿ ਲਗਭਗ 200 ਸਾਲ ਅੰਗਰੇਜ਼
ਔਰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਹੜਾ ਹੈ ਉਹ ਕਿਵੇਂ ਗਾਂਧੀ, ਜਦੋਂ ਮੈਂ ਇਹ ਕਹਿੰਦਾ ਕਿ ਵੀ ਔਰ ਇਹ ਮੇਰਾ ਹੀ ਨਹੀਂ ਕਹਿਣਾ, ਉਹਨੂੰ ਜਦੋਂ ਕਿ ਗਾਂਧੀ ਦੇ ਅੱਜ ਦੇ ਦਿਨ ਜਿਹੜਾ ਉਸ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਜਾਂਦੀ ਹੈ ਤੇ ਕਾਇਦੇ ਆਜ਼ਮ ਨੇ ਵੀ ਜਿਹੜੀ ਟੈਲੀਗ੍ਰਾਮ ਦਿੱਤੀ ਕੰਡੋਲੈਂਸਿਸ, ਤੇ ਉਹਨਾਂ ਨੇ ਉਹ ਕੰਡੋਲੈਂਸਿਸ ਉਹਨੂੰ ਗ੍ਰੇਟ ਹਿੰਦੂ ਲੀਡਰ ਕਿਹਾ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ਼ੰਕਰਾ ਤੋਂ ਬਾਅਦ, ਕਿਉਂਕਿ 800-900 ਸਾਲ ਫਿਰ ਇਸਲਾਮ ਦਾ ਦੌਰ ਸ਼ੁਰੂ ਹੁੰਦਾ ਹੈ, ਔਰ ਜੇ ਹਿੰਦੂਇਜ਼ਮ ਨੂੰ ਵਾਪਸ, ਔਰ ਕੋਈ ਉਹ ਹਿੰਦੂਇਜ਼ਮ ਜਿਹਨੂੰ ਅੱਜ ਸਨਾਤਨ ਹਿੰਦੂ ਧਰਮ ਕਿਹਾ ਜਾਂਦਾ ਹੈ, ਜਿਹਦਾ ਕੋਈ ਹਿਸਟਰੀ ਨਹੀਂ, ਜਿਹਦਾ ਕੋਈ ਧਰਤੀ ਤੇ ਵਜੂਦ ਨਹੀਂ, ਕਿਵੇਂ ਜਿਹੜਾ ਰਘੁਬਰ ਰਾਘਵ ਰਾਜਾ ਰਾਮ ਪਤਤ ਪਾਵਨ ਸੀਤਾ ਰਾਮ ਤੁਲਸੀ ਰਾਮਾਇਣ ਜਿਹੜੀ 16ਵੀਂ ਸਦੀ ਦੇ ਵਿੱਚ ਲਿਖੀ ਜਾਂਦੀ ਹੈ, ਉਹਨੂੰ ਆਧਾਰ ਬਣਾ ਕੇ ਕਿਵੇਂ ਰਾਮ ਰਾਜ ਦਾ ਇੱਕ ਇਮੈਜੀਨੇਸ਼ਨ ਵਾਲਾ ਇੱਕ ਰਾਜ, ਉਹਦੇ ਥੱਲੇ ਗਾਂਧੀ ਬੜੀ ਚਲਾਕੀ ਨਾਲ ਉਸ ਸੌਫਟ ਹਿੰਦੂਤਵਾ ਨੂੰ ਇੰਟਰੋਡਿਊਸ ਕਰਦਾ ਹੈ। ਔਰ ਉਹ ਵਰਤ ਰੱਖਣੇ ਹੋਣ, ਲੰਗੋਟੀ ਬੰਨਣੀ ਹੋਏ, ਉਹ ਗਾਂ ਦੀ ਬੱਕਰੀ ਦੀ ਸੇਵਾ ਕਰਨੀ ਹੋਏ, ਜਾਂ ਦੂਸਰਾ ਜੋ ਵੀ ਉਹਨਾਂ ਦੇ ਉਸ ਕਿਸਮ ਦੇ ਡਰਾਮੇ ਸੀ, ਉਹਨੂੰ ਉਹ ਧਰਮ ਦੇ ਦਾਇਰਾਕਾਰ 'ਚ ਔਰ ਗੀਤਾ ਔਰ ਰਾਮਾਇਣ ਇਹਨਾਂ ਦੋਨਾਂ ਨੂੰ ਹਾਈਲਾਈਟ ਕਰਦੇ ਆ, ਉਹ ਅੱਗੇ ਕਰਦਾ। ਇਹ ਵੱਖਰੀ ਗੱਲ ਹੈ ਕਿ ਜਦੋਂ ਇਸ ਕਿਸਮ ਦਾ ਇੱਕ ਦੈਂਤ, ਭਾਵੇਂ ਉਹ ਹੌਲੀ ਹੌਲੀ ਉਸ ਨੂੰ ਪੁਚਕਾਰਿਆ ਜਾਂਦਾ ਹੈ, ਪਰ ਫਿਰ ਉਸ ਸੀਨ ਦੇ ਉੱਤੇ ਜਦੋਂ ਗਾਂਧੀ ਆਉਂਦਾ ਉਦੋਂ ਕੀ ਜਿਹੜਾ ਉਹ ਲਾਜਪਤ ਰਾਏ, ਸਾਵਰਕਰ ਔਰ ਇਹ ਸਾਰੇ ਥਿੰਕਰ ਜਿਹੜੇ ਨੇ ਬਾਅਦ ਦੇ ਵਿੱਚ ਹੈਡਗਵੇਅਰ, ਗੋਲਵਲਕਰ, ਇਹ ਸਾਰੇ ਆ ਜਾਂਦੇ ਨੇ ਤੇ ਉਹਨਾਂ ਨੂੰ ਗਾਂਧੀ ਦਾ ਇਹ ਜਿਹੜਾ ਸੌਫਟ ਹਿੰਦੂਤਵ ਹੈ ਇਹ ਇਸ ਦੇ ਨਾਲ ਐਲਰਜੀ ਹੁੰਦੀ ਹੈ। ਔਰ ਉਸ ਚੋਂ ਹੀ ਫਿਰ ਹਿੰਦੂ ਮਹਾਸਭਾ, ਸਾਵਰਕਰ ਦੇ ਥੱਲੇ ਮਦਨ ਮੋਹਨ ਮਾਲਵੀਆ, ਇਹ ਸਾਰੇ ਜਿਹੜੇ ਉਸ ਪਾਸੇ ਤੋਰਦੇ ਨੇ। ਔਰ ਨਥੂਰਾਮ ਗੋਡਸੇ ਜਿਹੜਾ ਅੱਜ ਦੇ ਦਿਨ 75 ਸਾਲ ਪਹਿਲਾਂ ਗਾਂਧੀ ਦਾ ਇਸ ਲਈ ਵੱਧ ਕਰਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਗਾਂਧੀ ਸਲੋ ਹੈ ਹਿੰਦੂ ਥਾਟ ਨੂੰ ਇੰਪਲੀਮੈਂਟ ਕਰਨ ਦੇ ਵਿੱਚ, ਇਹ ਹਮਦਰਦੀ ਰੱਖਦਾ ਹੈ ਇੱਧਰ ਜਾਂ ਉੱਧਰ ਪਾਕਿਸਤਾਨ ਲਈ ਜਾਂ ਫਲਾਣਾ ਜਾਂ ਅਖੰਡ ਭਾਰਤ ਦੇ ਰਾਹ 'ਚ ਰੁਕਾਵਟ ਤੇ ਉਹ ਇੱਕ ਵੱਖਰੀ ਕਹਾਣੀ ਹੈ। ਪਰ ਇਹ ਵੀ ਸ਼ਾਇਦ ਜਿਨ੍ਹਾਂ ਨੇ ਗਾਂਧੀ ਨੂੰ ਰਾਸ਼ਟਰਪਿਤਾ ਬਣਾਇਆ ਜਾਂ ਗਾਂਧੀ ਦੀ ਲੈਗੇਸੀ ਨੂੰ ਲੈ ਕੇ ਜਿਹੜੀ ਕਾਂਗਰਸ ਅਗਲੇ ਕਈ ਵਰੇ ਰੂਲ ਕਰਦੀ ਰਹੀ, ਉਹਨਾਂ ਨੂੰ ਜ਼ਰੂਰ ਇਹ ਅੱਜ ਨਜ਼ਰ ਆ ਰਿਹਾ ਹੋਵੇਗਾ ਕਿ ਕਿਵੇਂ 2014 ਦੇ ਵਿੱਚ ਜਦੋਂ RSS ਦੀ ਜਿਸ ਵਿਚਾਰਧਾਰਾ ਤੋਂ ਨਥੂਰਾਮ ਗੋਡਸੇ ਨੇ ਪ੍ਰਭਾਵਿਤ ਹੋ ਕੇ ਗਾਂਧੀ ਦਾ ਕਤਲ ਕੀਤਾ ਸੀ, ਉਹ ਵਿਚਾਰਧਾਰਾ ਵਾਲੇ ਪਾਵਰ 'ਚ ਆਏ। ਔਰ ਕਿਵੇਂ ਨਥੂਰਾਮ ਗੋਡਸੇ ਵਰਸਸ ਗਾਂਧੀ ਦੀ ਇੱਕ ਫਿਲਮ ਵੀ ਇਹਨਾਂ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਹੈ, ਔਰ ਉਹਦੇ 'ਚ ਯਾਨੀ ਗੋਡਸੇ ਨੂੰ ਇੱਕ ਬਰਾਬਰ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਕਿ ਭਾਈ ਉਹ ਤਾਂ ਇੱਕ ਆਈਡੀਅਲਿਸਟ ਹੋਣ ਦੇ ਨਾਤੇ ਉਸਨੇ ਉਸ ਆਈਡੀਆ ਨੂੰ ਮਾਰਿਆ ਜਿਹੜਾ ਆਈਡੀਆ ਭਾਰਤ ਦਾ ਵਿਨਾਸ਼ ਕਰਨ ਵੱਲ ਸੀ, ਭਾਰਤ ਦੀ ਡਿਵੀਜ਼ਨ ਵੱਲ ਸੀ, ਔਰ ਇਸ ਕਿਸਮ ਦਾ ਸੀ। ਔਰ ਅਕਸਰ ਅਸੀਂ ਦੇਖਦੇ ਹਾਂ ਉਹ ਸਾਧਵੀ ਪ੍ਰਗਿਆ ਜਾਂ ਉਹਨਾਂ ਦੀ ਜੁੰਡਲੀ ਦੇ ਹੋਰ ਹੋਣ, ਉਹ ਇਸ ਦਿਨ ਨਥੂਰਾਮ ਗੋਡਸੇ ਦਾ ਜਿੱਥੇ ਮੰਦਿਰ ਵੀ ਬਣਾਉਣ ਦੀ ਕੋਸ਼ਿਸ਼, ਬੁੱਤ ਵੀ ਲਾਏ, ਔਰ ਉਹ ਇੱਕ ਦੋ ਥਾਵਾਂ ਦੇ ਉੱਤੇ ਤਾਂ ਇਹ ਵਾਕਿਆਤ ਵੀ ਹੋਏ ਕਿ ਜਿੱਥੇ ਗਾਂਧੀ ਦੇ ਸਟੈਚੂ ਨੂੰ ਪੂਰਾ ਸ਼ੂਟਿੰਗ ਕਰਕੇ ਜਿਹੜਾ ਉਹਨੂੰ ਗੋਡਸੇ ਨੂੰ ਸੈਲੀਬ੍ਰੇਟ ਕੀਤਾ ਗਿਆ। ਸੋ ਅਸੀਂ ਇਹ ਦੇਖਦੇ ਹਾਂ ਵੀ ਇੱਕ ਪਾਸੇ ਮੋਦੀ ਨੇ ਆਜ਼ਾਦੀ ਕਾ 75ਵਾਂ ਮਹੋਤਸਵ ਦੇ ਨਾਂ ਥੱਲੇ ਪੂਰਾ ਵਰਾ ਡਿਕਲੇਅਰ ਕੀਤਾ ਹੈ, ਔਰ ਈਵਨ ਅਸੀਂ ਇਹ ਸਾਰੇ ਪੀਰੀਅਡ 'ਚ ਕਿਸ ਕਦਰ ਜਿਹੜਾ ਉਹ ਝੂਠ ਨੂੰ ਵੇਚਿਆ ਗਿਆ, ਪ੍ਰਚਾਰਿਆ ਗਿਆ, ਔਰ ਆਪਣੀ ਹਿੰਦੂਤਵੀ ਨਫ਼ਰਤ ਕਿਸ ਹੱਦ ਤੱਕ ਉਹਨਾਂ ਨੇ ਖੜੀ ਕਿ ਈਵਨ ਮੁਗਲ ਗਾਰਡਨਸ ਜਿਹੜਾ ਇੱਕ ਵੱਡਾ ਕਈ ਏਕੜ 'ਚ ਫੈਲਿਆ ਹੋਇਆ ਇੱਕ ਆਈਡੀਅਲ ਬਾਗ ਜਿਹੜਾ ਲਿਊਟਨ ਦੀ ਦਿੱਲੀ ਦੇ ਵਿੱਚ ਉਹਨਾਂ ਨੇ ਉਸ ਤਰਜ਼ ਦੇ ਉੱਤੇ ਹੀ ਬਣਾਇਆ ਜਿਵੇਂ ਮੁਗਲਿਆ ਗਾਰਡਨ ਲਾਹੌਰ ਦੇ ਵਿੱਚ, ਸ੍ਰੀਨਗਰ ਦੇ ਵਿੱਚ। ਬੇਸ਼ੱਕ ਦਿੱਲੀ ਵਾਲਾ ਕੋਈ ਮੁਗਲਾਂ ਨੇ ਨਹੀਂ ਸੀ ਬਣਾਇਆ ਹੋਇਆ, ਪਰ ਕਿਉਂਕਿ ਇਹ ਕਾਨਸੈਪਟ ਆਪਣੇ ਆਪ ਦੇ ਵਿੱਚ ਜਿਵੇਂ ਸ਼ਾਲੀਮਾਰ ਬਾਗ ਲਾਹੌਰ ਦਾ ਕਾਨਸੈਪਟ ਸੀ, ਲੇਕਿਨ ਐਨ ਇਸ ਮੌਕੇ ਦੇ ਉੱਤੇ ਇਹ ਮੈਸੇਜ ਦਿੰਦੇ ਆ ਕਿ ਭਾਈ ਇਹ ਹੁਣ ਹਿੰਦੂ ਤਵੀਆਂ ਦਾ ਹਿੰਦੂ ਰਾਸ਼ਟਰ ਬਣ ਚੁੱਕਾ ਹੈ। ਬੀਤੇ ਕੱਲ ਹੀ ਉਸ ਨੂੰ ਉਹਦਾ ਨਾਂ ਜਿਹੜਾ ਮੁਗਲ ਗਾਰਡਨ ਜਿਹੜਾ ਇੱਕ ਪ੍ਰੈਸਟੀਜੀਅਸ, ਜਿਸ ਦੇ ਉੱਤੇ ਕਿਤਾਬਾਂ ਲਿਖੀਆਂ ਗਈਆਂ, ਜਿਸ ਨੂੰ ਦੁਨੀਆ ਭਰ ਦੇ ਵਿੱਚ ਜਿਹੜੇ ਵਿਜ਼ਿਟਰ ਨੇ ਉਹਨਾਂ ਨੂੰ ਇਹ ਰਾਸ਼ਟਰਪਤੀ ਭਵਨ ਦੇ ਉਸ ਅੰਗਰੇਜ਼ਾਂ ਨੇ ਓਬਵੀਅਸਲੀ ਉਸ ਜ਼ਮਾਨੇ 'ਚ ਕਿੰਨੇ ਹਜ਼ਾਰ
ਪਲਾਂਟਸ ਕਿੱਥੋਂ ਕਿੱਥੋਂ ਲਿਆਂਦੇ ਤੇ ਉਸ ਦਾ ਨਾਂ ਅੰਮ੍ਰਿਤ ਉਦਿਆਨ ਕਿ ਇਸ ਕਿਸਮ ਦਾ ਕੁਝ ਰੱਖ ਦਿੱਤਾ ਗਿਆ। ਸੋ ਇਹ ਬਿਲਕੁਲ ਜਿਹੜੀ ਗਾਂਧੀ, ਇਹ ਠੀਕ ਹੈ ਵੀ ਗਾਂਧੀ ਗ੍ਰੇਟ ਹਿੰਦੂ ਲੀਡਰ, ਸ਼ੰਕਰਾ ਤੋਂ ਬਾਅਦ ਉਹ ਵਾਪਸ ਪੈਡੈਸਟਲ ਤੇ ਲਿਆ ਕੇ ਖੜਾ ਕਰਦਾ ਹੈ ਹਿੰਦੂ ਥਾਟ ਨੂੰ, ਲੇਕਿਨ RSS ਉਹ ਸਾਰੇ ਨੂੰ ਦੇ ਉੱਤੇ ਵੀ ਫਰਦਰ ਅੱਗੇ ਜਾਂਦੇ ਆ ਜਿਹੜਾ ਹਾਰਡ ਹਿੰਦੂਤਵਾ, ਜਿਹੜਾ ਅੱਜ ਹਿੰਦੁਸਤਾਨ ਦੇ ਥੱਲੇ ਫੋਰਸਡ ਕਨਵਰਸ਼ਨ, ਅਸੀਂ ਗੱਲ ਕਰਾਂਗੇ ਇਸ ਦੀ ਵੀ, ਔਰ ਇਹ ਹੈ। ਔਰ ਤੁਹਾਨੂੰ ਅੱਜ ਕਿਤੇ ਨਜ਼ਰ ਨਹੀਂ ਆਉਂਦਾ ਇੰਡੀਅਨ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਕਿ ਕਿਸੇ ਨੇ ਗਾਂਧੀ ਦੀ ਨੂੰ ਲੈ ਕੇ ਇਸ ਕਿਸਮ ਦੀ ਕੋਈ ਡਿਬੇਟ ਕੀਤੀ ਹੋਏ ਜਾਂ ਗਾਂਧੀ ਨੂੰ ਕੋਈ ਟ੍ਰਿਬਿਊਟ ਦਿੱਤੀ ਹੋਏ ਕਿਸੇ ਲੈਵਲ ਦੇ ਉੱਤੇ ਵੀ। ਸੋ ਇਸ ਤੋਂ ਅੰਦਾਜ਼ਾ ਲਾਇਆ ਜਾ, ਬਾਹਰ ਜਦੋਂ ਇਹਨਾਂ ਨੇ ਵੇਚਣਾ ਫਿਰ ਬੁੱਧਾ ਔਰ ਗਾਂਧੀ, ਕੰਟਰੀ ਆਫ ਬੁੱਧਾ ਐਂਡ ਗਾਂਧੀ, ਇੱਥੇ ਨਥੂਰਾਮ ਗੋਡਸੇ ਨਹੀਂ ਹੁੰਦਾ। ਸੋ ਇਸ ਸਾਰੇ ਦੇ ਚੱਲਦੇ ਆ, ਔਰ ਮੈਂ ਸਮਝਦਾ ਵੀ ਕਿਉਂਕਿ ਜਿਹੜਾ 29 ਜਨਵਰੀ ਦਾ ਖਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ ਮੈਲਬਰਨ 'ਚ ਸੀ, ਇਸ ਦੀ ਇੱਕ ਅਹਿਮੀਅਤ ਆਪਣੇ ਆਪ 'ਚ ਵੀ ਸੀ ਕਿ ਇਹ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੀ ਯਾਦ ਨੂੰ ਸਮਰਪਿਤ ਸੀ। ਈਵਨ VOTING ਸੈਂਟਰ ਵੀ ਇਹ ਮੈਸੇਜ ਦੇਣ ਦੇ ਲਈ ਕਿ ਇੱਕ ਪਾਸੇ ਜਿੱਥੇ ਅਸੀਂ ਇਹ ਦੇਖਦੇ ਹਾਂ ਕਿ ਇਹਨਾਂ ਨੇ ਸਾਡੀ ਸਟਰਗਲ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਪਹਿਲੇ ਦਿਨ ਤੋਂ, ਉਹਨਾਂ ਨੇ ਸਾਡੇ ਯੋਧਿਆਂ ਨੂੰ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਹੋਣ, ਉਹਨਾਂ ਦੇ ਸਾਥੀ ਜਿਹੜੇ ਅਕਾਲ ਤਖਤ ਨੂੰ ਡਿਫੈਂਡ ਕਰਦੇ ਆ, ਜੋ 6 ਜੂਨ 1984 ਨੂੰ ਜਿਨ੍ਹਾਂ ਨੇ ਸ਼ਹਾਦਤ ਪਾਈ, ਲੇਕਿਨ ਉਸ ਤੋਂ ਬਾਅਦ ਸਾਡੇ ਯੋਧੇ ਜਿਨ੍ਹਾਂ ਨੇ ਜਿਹੜਾ ਉਹ ਹਿਸਾਬ ਬਰਾਬਰ ਕੀਤਾ, ਉਹ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਔਰ ਸਾਡੇ ਉਹਨਾਂ ਬਹਾਦਰ ਯੋਧਿਆਂ ਦੀ ਇੱਕ ਫਸਲ ਜਿਨੇ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ ਹੋਣ ਦਾ ਖਿਤਾਬ ਜਿਨ੍ਹਾਂ ਨੇ ਹਾਸਲ ਕੀਤਾ, ਉਹਨਾਂ ਦੀ ਨੈਗੇਸ਼ਨ ਹੋਈ। ਕਿਉਂਕਿ ਜਿੱਥੇ ਇੱਕ ਪਾਸੇ ਇਹ ਰੈਫਰੈਂਡਮ ਪੀਸਫੁਲ ਅਮਨਮਈ ਤਰੀਕੇ ਨਾਲ UN ਚਾਰਟਰ ਦੇ ਥੱਲੇ ਆਪਣੇ ਹੱਕਾਂ ਦੀ ਵਜ਼ਾਹਤ ਕਰਨਾ ਹੈ, ਉੱਥੇ ਨਾਲ ਦੀ ਨਾਲ ਇਹ ਮੈਸੇਜ ਵੀ ਦੇਣਾ ਕਿ ਇਹ ਸਾਡੇ ਯੋਧੇ, ਸਾਡੇ ਜਿਹੜੇ ਨੇ ਇਹ ਫਰੀडम ਫਾਈਟਰ ਨੇ, ਇਹ ਆਜ਼ਾਦੀ ਦੇ ਘੁਲਾਟੀਏ ਨੇ, ਇਹ ਸਾਡੇ ਮਾਰਟੀਅਰ ਨੇ, ਸ਼ਹੀਦ ਨੇ, ਇਹਨਾਂ ਨੂੰ ਕਿਵੇਂ ਡਿਫਾਈਨ ਕਰਨਾ ਹੈ। ਸਿੱਖ ਕੌਮ ਨੇ ਦੇਖਣਾ ਹੈ ਕਿ ਇਹਨਾਂ ਦਾ ਕੀ ਰੁਤਬਾ ਹੈ। ਦੁਸ਼ਮਣ ਜਿਹੜੀ ਤਾਕਤ ਹੈ ਉਹਨੂੰ ਕੋਈ ਹੱਕ ਨਹੀਂ ਹੈ ਕਿ ਉਹ ਉਹਨਾਂ ਦੀ ਸ਼ਖਸੀਅਤ ਨੂੰ ਡਿਫਾਈਨ ਕਰੇ। ਜਿਹੜੀ ਕਵਰੇਜ ਸਾਰੇ ਪਾਸੇ ਹੋਈ ਹੈ, ਇੰਡੀਅਨ ਏਜੰਸੀਆਂ ਦੀ ਆਪਣੀ ਖੇਡ, ਉਸ ਦਾ ਜ਼ਿਕਰ ਅਸੀਂ ਕਰਾਂਗੇ ਕਿ ਭਾਈ ਉਹਨਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਕਿਵੇਂ ਆਸਟ੍ਰੇਲੀਆ ਸਰਕਾਰ ਦੇ ਉੱਤੇ ਡਿਪਲੋਮੈਟਿਕ ਪ੍ਰੈਸ਼ਰ ਬਣਾਇਆ, ਡਿਪਲੋਮੈਟਿਕ ਪ੍ਰੋਟੈਸਟ ਕੀਤਾ। ਉਹਨਾਂ ਦੇ ਜੈ ਸ਼ੰਕਰ ਨੇ ਆਸਟ੍ਰੇਲੀਆ 'ਚ ਆਪਣੇ ਕਾਊਂਟਰ ਪਾਰਟ ਨਾਲ ਪ੍ਰੈਸ ਕਾਨਫਰੰਸ ਵਾਵੇਲਾ ਕੀਤਾ। ਫਿਰ ਇੰਡੀਅਨ ਐਕਸਟਰਨਲ ਮਿਨਿਸਟਰੀ ਦੇ ਸਪੋਕਸਪਰਸਨ ਨੇ ਮਿਸਟਰ ਬਾਗਚੀ ਨੇ ਪੂਰਾ ਇਸ ਦੇ ਉੱਤੇ ਜਿਹੜਾ ਉਹ ਬਾਰ-ਬਾਰ 2 ਵਾਰ ਕਾਮੈਂਟ ਕੀਤਾ। ਫਿਰ ਪਿਛਲੇ ਹਫਤੇ ਆਸਟ੍ਰੇਲੀਆ ਦੇ ਵਿੱਚ ਭਾਰਤੀ ਹਾਈ ਕਮਿਸ਼ਨਰ ਨੇ ਆਫੀਸ਼ੀਅਲ ਪ੍ਰੋਟੈਸਟ ਦਾ ਪਬਲਿਕ ਇਜ਼ਹਾਰ ਵੀ ਕੀਤਾ। ਔਰ ਇਸੇ ਪੀਰੀਅਡ 'ਚ 3 ਹਫ਼ਤਿਆਂ ਦੇ ਵਿੱਚ 3 ਮੰਦਰ ਜਿਹੜੇ ਕਿ ਅਕਸ਼ਧਾਮ ਨਾਲ ਰਿਲੇਟਡ ਸੀ, ਉਹਨਾਂ ਦੇ ਵਿੱਚ ਗ੍ਰੈਫਿਟੀ ਦਾ ਕਿ ਜੀ ਉਹਨਾਂ ਪਹਿਲਾਂ ਤਾਂ ਉਹਨੂੰ ਖਾਲਿਸਤਾਨੀ ਅਟੈਕਡ ਟੈਂਪਲ, ਜਿਵੇਂ ਉਸ ਕੋਈ ਹਮਲਾ ਕਰਕੇ ਮੰਦਰ ਨੂੰ ਤੋੜ ਦਿੱਤਾ ਹੋਏ। ਪਰ ਇਹ ਵੀ, ਔਰ ਅਸੀਂ ਦੇਖਾਂਗੇ ਕਿ ਭਾਈ ਕਿਵੇਂ ਇਹ ਵੀ ਇਹਨਾਂ ਦਾ ਆਪਣਾ ਕਾਰਾ ਸੀ, ਜਿਵੇਂ ਕਿ 29 ਦੀ ਪ੍ਰੀਵੀਅਸ ਨਾਈਟ ਨੂੰ 28 ਜਨਵਰੀ ਨੂੰ ਜਿਹੜੇ ਮੁਸਤੈਦੀ ਨਾਲ ਆਪਣੀ ਸੇਵਾ ਨਿਭਾ ਰਹੇ ਸਿੱਖ ਨੌਜਵਾਨਾਂ ਨੇ 4 ਗੁਜਰਾਤੀ ਹਿੰਦੂ ਨੌਜਵਾਨਾਂ ਨੂੰ ਫੜਿਆ, ਜਿਨ੍ਹਾਂ ਦੇ ਕੋਲੋਂ ਬਰਸ਼ ਵੀ ਮਿਲਿਆ ਔਰ ਉਹ ਪੇਂਟ ਵੀ, ਔਰ ਉਹਨਾਂ ਦੀ ਕਨਫੈਸ਼ਨ ਵੀ ਸੀ ਕਿ ਭਾਈ ਇਹ ਸਾਨੂੰ ਭੇਜਿਆ ਗਿਆ ਔਰ ਅਸੀਂ ਫਲਾਂ ਗੁਰਦੁਆਰੇ ਦੇ ਉੱਤੇ ਲਿਖਣਾ ਸੀ। ਸੋ ਇਹ ਇਹਨਾਂ ਦਾ ਆਪਣਾ ਕਾਰਾ ਹੀ ਸੀ। ਲੇਕਿਨ ਇਸ ਸਾਰੇ ਦੇ ਬਾਵਜੂਦ ਮਕਸਦ ਤਾਂ ਇਹੀ ਸੀ ਕਿ ਆਸਟ੍ਰੇਲੀਅਨ ਗਵਰਨਮੈਂਟ ਤੋਂ ਪਾਬੰਦੀ ਲਵਾ ਦਿੱਤੀ ਜਾਏ ਜਾਂ ਇਨ੍ਹਾਂ ਸਿੱਖ ਅਦਾਰਿਆਂ ਦੇ ਵਿੱਚ ਡਰ ਪੈਦਾ ਕਰ ਦਿੱਤਾ ਜਾਏ ਕਿ ਉਹ ਜਿਹੜੇ ਨੇ ਹਮਾਇਤ ਨਾ ਦੇਣ, ਗੁਰਦੁਆਰੇ ਉਹਨਾਂ ਨੂੰ ਆਪਣੀ ਗੱਲ ਕਰਨ ਦਾ ਮੌਕਾ ਨਾ ਦੇਣ। ਔਰ ਅਬਵ ਆਲ ਜਿਹੜੇ ਸਿੱਖਾਂ ਨੂੰ ਕਾਲ ਦਿੱਤੀ ਹੋਈ ਹੈ ਕਿ ਉਹ ਰੈਫਰੈਂਡਮ ਦਾ ਹਿੱਸਾ ਬਣ, ਉਹ ਉਸ ਤੋਂ ਨਾ ਆਣ। ਪਰ ਇਸ ਸਭ 'ਚ ਉਹ ਮੁਕੰਮਲ ਤੌਰ ਤੇ ਫੇਲ ਹੋਏ ਨੇ। ਔਰ ਜਿਸ ਕਾਮਯਾਬੀ ਦੇ ਨਾਲ ਇਹ ਸਾਰਾ ਜਿਹੜਾ ਰੈਫਰੈਂਡਮ ਸੰਪੰਨ ਹੋਇਆ,
ਜਿਹੜੀਆਂ ਰਿਪੋਰਟਸ ਖਾਸ ਤੌਰ ਤੇ ਮੈਂ APP ਦੀ ਦੇਖ ਰਿਹਾ ਸੀ, ਉਹਨਾਂ ਦੀ ਹੈਡਲਾਈਨ ਹੀ ਇਹ ਹੈ, ਅਰਾਊਂਡ 60,000 ਆਸਟ੍ਰੇਲੀਅਨ ਸਿੱਖਸ ਵੋਟ ਫॉर ਖਾਲਿਸਤਾਨ ਰੈਫਰੈਂਡਮ। APP ਦੀ ਨਿਊਜ਼ ਹੈ ਅੱਛਾ। ਔਰ ਇਹ ਕਾਫੀ ਡੀਟੇਲਡ ਨਿਊਜ਼ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਕਿਹਾ ਵੀ ਇਹੀ ਨਹੀਂ ਕਿ ਇੰਨੀ ਵੱਡੀ ਗਿਣਤੀ 'ਚ ਸਿੱਖਾਂ ਨੇ ਵੋਟ ਪਾਈ। 15,000 ਜਿਹੜੇ ਸਿੱਖ ਨੇ ਉਹ ਜਦੋਂ ਤੱਕ VOTING ਟਾਈਮ ਸਵੇਰੇ 7 ਜਾਂ 8 ਵਜੇ ਤੋਂ 6 ਵਜੇ ਤੱਕ ਸੀ, ਉਹ ਖੜੇ ਸੀ ਅਜੇ ਲਾਈਨਾਂ 'ਚ, ਉਹਨਾਂ ਨੂੰ ਵਾਪਸ ਜਾਣਾ ਪਿਆ। ਸੋ ਜ਼ਾਹਰ ਹੈ ਕਿ ਜਿਵੇਂ ਟੋਰਾਂਟੋ ਦੇ ਵਿੱਚ ਦੂਸਰਾ ਅਲਟਰਨੇਟ ਜਿਹੜਾ ਹੈ ਉਹ ਦਿਨ ਵੀ ਦੇਣਾ ਪਿਆ ਸੀ ਦੁਬਾਰਾ, ਮੈਲਬਰਨ ਦੇ ਵਿੱਚ ਵੀ ਇਹ ਰਿਪੀਟ ਕਰਨਾ ਹੋਏਗਾ। ਔਰ ਇਹ ਈਵਨ ਇਹ ਸਾਰਾ ਜਿਹੜਾ ਪੰਜਾਬ ਰੈਫਰੈਂਡਮ ਕਮਿਸ਼ਨ ਦੀ ਸੁਪਰਵਿਜ਼ਨ ਦੇ ਥੱਲੇ ਹੋਇਆ। ਔਰ ਜੇ ਕਿਉਂਕਿ ਜਿਵੇਂ ਅਸੀਂ ਇਹ ਕਹਿੰਦੇ ਹਾਂ ਕਿ ਪਿਕਚਰ ਸੇਜ਼ 1000 ਵਰਡਸ, ਟਿਕਟੌਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਸਾਰੀਆਂ ਹੀ ਜਿਹੜੀਆਂ ਫਿਲਮਸ ਚੱਲੀਆਂ, ਵੀਡੀਓਜ਼ ਚੱਲੀਆਂ ਕਿ ਕਈ ਮੀਲਾਂ ਤੱਕ ਉਹ ਲਾਈਨ ਹੈ ਔਰ ਪੂਰਾ ਖਾਲਸਾਈ ਝੰਡੇ ਔਰ ਖਾਲਸਾਈ ਨਗਾਰੇ ਔਰ ਪੂਰੇ ਜਿਹੜੇ ਨੇ ਉਹ ਢੋਲ ਢਮੱਕਾ ਵੀ ਪੂਰਾ ਪ੍ਰੋਪਰ ਚੱਲ ਰਿਹਾ ਹੈ, ਖਾਲਿਸਤਾਨ ਜ਼ਿੰਦਾਬਾਦ ਵੀ ਗੂੰਜ ਰਿਹਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ। ਔਰ ਈਵਨ ਇੱਕ ਡਿਸਕਸ਼ਨ ਦੇ ਵਿੱਚ ਦੋ ਸਿੱਖ ਨੌਜਵਾਨ ਉਹ ਡਿਸਕਸ ਕਰ ਰਹੇ ਸੀ, ਉਹਨਾਂ ਨੇ ਕਿਹਾ ਜੀ ਕਿ ਵੀ ਮੈਲਬਰਨ ਦੇ ਵਿੱਚ ਸਿੱਖਾਂ ਦੀ ਕਿੰਨੀ ਕੁ ਪਾਪੂਲੇਸ਼ਨ ਹੋਏਗੀ। ਉਹਨਾਂ ਨੇ ਕਿਹਾ ਜੀ ਇਹ ਸਾਰੀ ਉਹਦੇ ਔਰ ਉਹਦੇ ਸਬਰਬ ਦੇ ਵਿੱਚ ਲਗਭਗ 60,000 ਹੋਏਗੀ ਟੋਟਲ ਪਾਪੂਲੇਸ਼ਨ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿਹੜਾ ਵੋਟ ਪਾਉਣ ਦਾ ਹੱਕ ਹੈ ਉਹ 18 ਸਾਲ ਤੋਂ ਉੱਪਰ ਵਾਲਿਆਂ ਨੂੰ ਹੈ। ਹੁਣ ਇੰਨੀ ਵੱਡੀ ਗਿਣਤੀ 'ਚ ਇਕੱਲਾ ਇਹ ਨਹੀਂ ਕਿ ਵੀ ਮੈਲਬਰਨ ਤੋਂ ਇਵੇਂ ਲੱਗਦਾ ਸੀ ਕਿ ਸਾਰਾ ਮੈਲਬਰਨ ਦਾ ਪੰਥ ਜਿਹੜਾ ਉਹ ਬਾਹਰ ਆ ਗਿਆ ਹੈ, ਉਹ ਆਪਣੇ ਬੱਚਿਆਂ ਨੂੰ ਵੀ ਨਾਲ ਲਿਆਏ ਹੋਏ ਸੀ, ਬੀਬੀਆਂ ਵੀ ਨਾਲ ਸੀ, ਲੰਗਰ ਵੀ ਚੱਲ ਰਿਹਾ ਸੀ, ਪੂਰਾ ਖਾਲਸਾਈ ਜਾਓ ਜਲਾਲ ਵੀ ਸੀ, ਖਾਲਸਾਈ ਸੇਵਾ ਦੇ ਜਲਵੇ ਵੀ ਸੀ। ਪਰ ਇਹ ਜਿਹੜੀ ਇੰਨਾ ਵੱਡਾ ਨੰਬਰ ਹੈ, ਦੂਰ ਦਰਾਡਿਓਂ ਕਈ ਜਿਹੜੇ ਨੇ ਈਵਨ ਜਿਵੇਂ ਪਰਥ ਤੋਂ ਜਾਂ ਸਿਡਨੀ ਤੋਂ ਜਿਹੜੇ ਫਲਾਈ ਕਰਕੇ, ਉਹਨਾਂ ਨੇ ਕਿਹਾ ਜੀ ਇੰਨਾ ਹੋਇਆ ਕਿ ਜੇ 800 ਦੀ ਟਿਕਟ ਸੀ ਤੇ 2000 ਦੀ ਟਿਕਟ ਹੋ ਗਈ। ਹਾਂ, ਔਰ ਉਹਨਾਂ ਨੇ ਉਸ ਚਾਹ ਦੇ ਨਾਲ ਜਿਹੜੇ ਨੇ ਕਈ 18 ਘੰਟੇ ਡਰਾਈਵ ਕਰਕੇ ਆਏ, ਕਿਉਂਕਿ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਆਸਟ੍ਰੇਲੀਆ ਬਹੁਤ ਲੰਬਾ ਚੌੜਾ ਮੁਲਕ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇੰਨੀ ਵੱਡੀ ਜਿਹੜੀ ਕਾਮਯਾਬੀ ਹੈ, ਕਿਉਂਕਿ ਇਹ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਨੂੰ ਹਮੇਸ਼ਾ ਸਟਰੈਂਥ ਕਹਿੰਦੇ ਹਾਂ ਕਿ ਭਾਈ ਅਲਟੀਮੇਟਲੀ ਗੇਮ ਚੇਂਜਰ ਇਹ ਨੇ, ਤੇ ਇਹ ਜਲਵਾ UK ਦੇ ਵਿੱਚ, ਇਟਲੀ ਦੇ ਵਿੱਚ, ਕੈਨੇਡਾ ਦੇ ਵਿੱਚ ਔਰ ਹੁਣ ਆਸਟ੍ਰੇਲੀਆ 'ਚ ਇੰਨੀਆਂ ਰੁਕਾਵਟਾਂ ਦੇ ਬਾਵਜੂਦ, ਇਸ ਕਿਸਮ ਦੀਆਂ ਸ਼ੈਤਾਨੀਆਂ ਦੇ ਬਾਵਜੂਦ, ਔਰ ਇਹ APP ਦੀ ਰਿਪੋਰਟ ਹੀ ਇਹ ਹੈ ਕਿ ਭਾਈ ਇਹ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਤਾਂ ਇਹ ਈਵਨ ਸਾਡੀ ਐਕਸਪੈਕਟੇਸ਼ਨ ਵੀ ਨਹੀਂ ਸੀ ਕਿ ਭਾਈ ਇੰਨੇ ਵੱਡੇ ਪੈਮਾਨੇ ਦੇ ਉੱਤੇ 8 ਵਜੇ ਜਦੋਂ ਸ਼ੁਰੂ ਹੁੰਦਾ ਤੇ ਉਦੋਂ ਤੱਕ ਕਈ ਮੀਲ ਲੰਬੀ ਜਿਹੜੀ ਹੈ ਲਾਈਨ ਲੱਗ ਚੁੱਕੀ ਸੀ। ਔਰ ਇਹ ਉਹਨਾਂ ਨੇ ਕਿਹਾ ਕਿ ਵਿਦਨ ਐਨ ਆਵਰ ਦਾ ਕਿਊ ਸਟ੍ਰੈਚ ਟੂ ਅਰਾਊਂਡ 2 ਕਿਲੋਮੀਟਰਸ ਗੋਇੰਗ ਪਾਸ ਦਾ ਫਾਈਂਡਰਸ ਟ੍ਰੇਨ ਸਟੇਸ਼ਨ ਟੂ ਦਾ ਡੀਪ ਟਾਊਨ। ਔਰ ਇਹ ਫਾਈਂਡਰ ਟ੍ਰੇਨ ਸਟੇਸ਼ਨ ਤੋਂ ਡੀਪ ਟਾਊਨ ਤੱਕ 2 ਕਿਲੋਮੀਟਰ ਪਹਿਲੇ ਜਿਹੜਾ 1 ਘੰਟੇ ਦੇ ਵਿੱਚ ਹੀ ਲਾਈਨ ਸੀ। ਸਿੱਖ ਯੂਥ, ਮੈਨ, ਵਿਮਨ, elderly formed queues carrying banners and flags of Khalistan and chanting slogans of ਖਾਲਿਸਤਾਨ ਜ਼ਿੰਦਾਬਾਦ, ਬਣ ਕੇ ਰਹੇਗਾ ਖਾਲਿਸਤਾਨ। ਔਰ ਇਹ ਜਿਹੜਾ ਐਂਟਰੈਂਸ ਦੇ ਉੱਤੇ ਵੱਡੇ ਵੱਡੇ ਬੈਨਰ ਲੱਗੇ ਹੋਏ ਸੀ ਔਰ ਦਰਸ਼ਕ ਜਦੋਂ ਅਸੀਂ ਗੱਲ ਕਰ ਰਹੇ ਹਾਂ ਉਹ ਦੇਖ ਰਹੇ ਨੇ। ਔਰ ਉਸ ਦੇ ਵਿੱਚ ਜਿਹੜਾ ਆਪਣਾ ਉਹਨਾਂ ਨੇ ਮੈਸੇਜ ਬੜਾ ਕਲੀਅਰਲੀ ਦਿੱਤਾ ਹੈ। ਔਰ ਇਹ ਉਹਨਾਂ ਨੇ ਕਿਹਾ ਸਿੱਖ ਮੈਨ ਅਰਾਈਵਡ ਇਨ ਜੀਪਸ, ਕਾਰਸ ਐਂਡ ਕੋਚਿਸ to take part in voting. Outside the venue, a group of ਢੋਲਿsts played traditional Punjabi ਢੋਲ, sangat songs and chanted slogans for the martyrs of 1984 Operation Blue Star for the freedom of Punjab. So ਇਹ ਬੜੀ ਡਿਟੇਲ ਹੈ ਔਰ ਉਹਦੇ 'ਚ ਵੀ ਕੋਈ ਰੈਫਰੈਂਡਮ ਦੇ ਵਿੱਚ ਸਿੰਪਲ ਇੱਕ ਸਵਾਲ, should Indian government Punjab be an independent country? ਇੱਕੋ ਹੀ ਸਵਾਲ ਹੈ ਕਿ should Indian governed Punjab be an independent country? ਕੀ ਭਾਰਤੀ ਕਬਜ਼ੇ ਵਾਲਾ ਪੰਜਾਬ ਇੱਕ ਆਜ਼ਾਦ ਦੇਸ਼ ਹੋਣਾ ਚਾਹੀਦਾ ਹੈ? with 2 options of yes and no, ਕਿ ਜਿਨ੍ਹਾਂ ਨੇ ਜਿਹੜੇ ਹਮਾਇਤੀ ਨੇ ਉਹ yes 'ਚ ਹੋਣ ਤੇ ਜਿਹੜੇ ਨਹੀਂ ਨੇ ਉਹ no 'ਚ ਹੋਣ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੀ ਸਕਸੈਸ ਹੈ ਇਸ ਨੇ, ਜਿੱਥੇ Sikhs for Justice ਦੇ ਜਿਹੜੀ ਡੈਡੀਕੇਟਿਡ ਟੀਮ
ਜਿਹੜੀ ਪਿਛਲੇ ਕਈ ਹਫ਼ਤਿਆਂ ਤੋਂ ਬਿਲਕੁਲ ਜਿਹਨੂੰ ਕਹਿੰਦੇ ਨੇ ਸਿਰ ਜੋੜ ਕੇ ਨਿੱਠ ਕੇ ਕਿਵੇਂ ਕਾਰ ਰੈਲੀਜ਼ 1 to 1 ਰੁਕਾਵਟਾਂ ਔਰ ਇਹਦੇ ਬਾਵਜੂਦ ਇੰਡੀਅਨ ਪ੍ਰੋਟੈਸਟ ਸ਼ਰਾਰਤਾਂ ਸ਼ੈਤਾਨੀਆਂ ਬਿਲਕੁਲ ਜਿੱਥੇ ਉਹਨਾਂ ਨੇ ਆਪਣੀ ਡੈਡੀਕੇਸ਼ਨ ਦੇ ਨਾਲ ਇਹ ਸਕਸੈਸ ਹਾਸਲ ਕੀਤੀ ਹੈ ਉੱਥੇ ਅਸੀਂ ਸਮਝਦੇ ਹਾਂ ਕਿ ਵੀ ਮੈਲਬਰਨ ਦੀਆਂ ਸਿੱਖ ਸੰਗਤਾਂ ਔਰ ਈਵਨ ਗੁਰਦੁਆਰਾ ਕਮੇਟੀਆਂ ਔਰ ਆਲੇ ਦੁਆਲੇ ਦੀਆਂ ਗੁਰਦੁਆਰਾ ਕਮੇਟੀਆਂ ਵੀ ਇਹ ਠੀਕ ਹੈ ਗੁਰਦੁਆਰਿਆਂ ਦੇ ਪ੍ਰਬੰਧਕਾਂ ਤੇ ਕਈ ਪਾਸਿਓਂ ਦਬਾਅ ਹੁੰਦਾ ਹੈ ਬਿਲਕੁਲ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਵੇਂ ਉਹਨਾਂ ਨੇ ਉੱਥੇ ਜਿਹੜੇ ਨੇ ਪੰਜਾਬੀ ਓਰੀਜਨ ਦੇ ਕੌਂਸਲ ਜਨਰਲ ਆਏ ਨੇ ਇੱਕ ਅਮਰਜੀਤ ਸਿੰਘ ਨਾਂ ਦਾ ਇੱਕ ਜਿਹੜਾ ਮੈਲਬਰਨ ਦੇ ਉਸ ਏਰੀਆ ਦਾ ਕੌਂਸਲੇਟ ਜਿਹਨੂੰ ਬਾਅਦ ਦੇ ਵਿੱਚ ਆਸਟ੍ਰੇਲੀਅਨ ਟੁਡੇ ਜਿਹੜਾ ਇਹਨਾਂ ਦਾ ਹੀ ਯੈਲੋ ਰੈਗ ਹੈ ਚੀਥੜਾ ਜਰਨਲਿਜ਼ਮ ਦਾ ਉਹਨੂੰ ਮਨਪ੍ਰੀਤ ਸ਼ਾਇਦ ਮਲਹੋਤਰਾ ਉਹਦਾ ਨਾਂ ਹੈ ਉਸ ਨੂੰ ਜਿਹੜਾ ਉਹ ਕਿਤੋਂ ਲੱਭ ਲਭਾ ਕੇ ਲਿਆਇਆ ਉਹ ਕਿਤੇ ਹੋਰ ਗਿਆ ਹੋਇਆ ਸੀ ਉਹਨੂੰ ਇੰਟਰਵਿਊ ਵੀ ਕਰਵਾ ਕੇ ਔਰ ਉਹੀ ਭੜਕਾਟ ਵਾਲੇ ਸਵਾਲ ਔਰ ਦੂਜੇ ਕਿ ਜੀ ਇਹ ਹੋ ਗਿਆ ਇਹ ਹਿੰਦੂ ਫੋਬੀਆ ਹਿੰਦੂ ਕਿਉਂਕਿ ਉਹਨਾਂ ਨੇ ਹਰ ਉਹ ਕੋਸ਼ਿਸ਼ ਕੀਤੀ ਪਹਿਲਾਂ ਤਾਂ ਉਹਨੂੰ ਸਿੱਖਾਂ ਨੂੰ ਤਾਂ ਦਹਿਸ਼ਤਗਰਦ ਬਣਾਉਣ ਦੀ ਜਾਂ ਵਾਇਲੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹਨੂੰ ਵਿਦਨ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਤਾਂ ਹੇਟ ਕ੍ਰਾਈਮ ਹੋਏਗਾ ਔਰ ਇਹ ਹਿੰਦੂ ਫੋਬੀਆ ਕ੍ਰੀਏਟ ਹੋਏਗਾ ਫਿਰ ਸਟੂਡੈਂਟਸ ਦੀ ਸਿਕਿਉਰਿਟੀ ਨੂੰ ਲੈ ਕੇ ਕਿ ਭਾਈ ਇਹ ਤਾਂ ਇਵੇਂ ਹੋਏਗਾ ਔਰ ਉਵੇਂ ਹੋਏਗਾ ਸੋ ਇਸ ਸਭ ਦੇ ਬਾਵਜੂਦ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਥੋੜਾ ਬਹੁਤ ਡਰ ਵੀ ਹੁੰਦਾ ਹੈ ਕਈਆਂ ਦੇ ਇੰਟਰਸਟ ਵੀ ਜੁੜੇ ਹੋਏ ਨੇ ਐਮਬੈਸੀਆਂ ਕੌਂਸਲੇਟਾਂ ਦੇ ਨਾਲ ਔਰ ਕਈ ਵਾਰੀ ਇਹਨਾਂ ਕੌਂਸਲੇਟਾਂ ਰਾਹੀਂ ਇੱਕ ਅੱਧਾ ਜਿਹੜਾ ਕੋਈ ਚੰਗਾ ਕੰਮ ਵੀ ਕਰਵਾ ਲਿਆ ਜਾਂਦਾ ਹੈ ਜਿਵੇਂ ਪਰਥ ਏਰੀਆ ਦੇ ਵਿੱਚ ਔਰ ਦੂਸਰੇ ਕੌਂਸਲੇਟ ਰਾਹੀਂ ਜਿਹੜਾ ਇੱਕ ਮੂਵ ਕਾਫੀ ਵਕਤ ਤੋਂ ਉੱਥੇ ਇੱਕ ਅੱਧੀ ਸੰਸਥਾ ਕਰ ਰਹੀ ਸੀ ਕਿ ਜੀ ਪੰਜਾਬੀ ਨੂੰ ਮੇਨ ਸਟ੍ਰੀਮ ਸਿਲੇਬਸ ਦੇ ਵਿੱਚ ਲਿਆਂਦਾ ਜਾਏ ਜਿਵੇਂ ਆਸਟ੍ਰੇਲੀਆ ਦੇ ਕੁਝ ਹੋਰ ਹਿੱਸਿਆਂ 'ਚ ਹੋਇਆ ਤੇ ਉਹ ਕੌਂਸਲ ਜਨਰਲ ਨਾਲ ਹੀ ਹੋ ਕੇ ਇਸ ਕਿਸਮ ਦੇ ਬੰਦੇ ਜਿਹੜੇ ਨੇ ਉਹ ਐਡਵੋਕੇਸੀ ਕਰਦੇ ਨੇ ਦੇਖੋ ਜੀ ਹੋਰ ਅਸੀਂ ਕੀ ਐਕਸਪੈਕਟ ਕਰਦੇ ਹਾਂ ਦੇਖੋ ਜੀ ਆਪਣਾ ਹੀ ਆ ਬੰਦਾ ਅਸੀਂ ਹਰ ਇੱਕ ਨੂੰ ਗਾਲਾਂ ਹੀ ਕੱਢੀ ਜਾਣੀਆਂ ਸੋ ਇਹ ਸਾਰੇ ਪ੍ਰਭਾਵ ਵੀ ਹੁੰਦੇ ਨੇ ਗੁਰਦੁਆਰਾ ਕਮੇਟੀਆਂ ਔਰ ਦੂਜੇ ਪਰ ਮੈਂ ਸਮਝਦਾ ਕਿ ਵੀ ਇਸ ਵੇਲੇ ਜਿਸ ਸੋਲੀਡੈਰਿਟੀ ਦੇ ਨਾਲ ਜਿਸ ਉਤਸ਼ਾਹ ਦੇ ਨਾਲ ਜਿਸ ਬੋਲਡਨੈਸ ਦੇ ਨਾਲ ਸਿੱਖ ਸੰਗਤਾਂ ਦਾ ਹੜ ਆਇਆ ਇਸ ਗੱਲ ਦਾ ਧਿਆਨ ਰਹੇ ਉਹ ਗੁਰਦੁਆਰਾ ਕਮੇਟੀਆਂ ਹੋਣ ਉਹ ਇਸ ਕਿਸਮ ਦੇ ਇੰਡੀਵਿਜੂਅਲ ਹੋਣ ਜਿਹੜੇ ਹਰ ਕਿਸੇ ਇਨਸੀਡੈਂਟ 'ਚੋਂ ਮੌਕਾ ਲੱਭਦੇ ਨੇ ਕੋਈ ਕਮਜ਼ੋਰ ਗੱਲ ਕਰਨ ਦਾ ਕਿ ਜਦੋਂ ਹੜ ਆਉਂਦਾ ਹੈ ਫਿਰ ਹੜ ਦੇ ਸਾਹਮਣੇ ਕੁਝ ਰੁਕਦਾ ਨਹੀਂ ਹੈ ਔਰ ਉਹ ਪੰਥ ਦਾ ਹਿੱਸਾ ਨੇ ਸਿੱਖਾਂ ਦੇ ਘਰੀਂ ਜੰਮੇ ਨੇ ਸਿੱਖੀ ਨਾਂ ਦੀਆਂ ਸੰਸਥਾਵਾਂ ਜਾਂ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕੀ ਨਿਜ਼ਾਮ 'ਚ ਆਏ ਨੇ ਔਰ ਇਸ ਵੇਲੇ ਉਹ ਕੋਈ ਐਸੀ ਕਮਜ਼ੋਰੀ ਨਾ ਦਿਖਾਣ ਕਿ ਜਿਹਦੇ ਥੱਲੇ ਇਹ ਹੋਏ ਕਿ ਵੀ ਇਸ ਹੜ ਦੇ ਵਿੱਚ ਉਹ ਵੀ ਜਿਹੜੇ ਨੇ ਉਹ ਰੁੜ ਜਾਣ ਸੋ ਅਸੀਂ ਇੱਕ ਵਾਰ ਫੇਰ ਆਸਟ੍ਰੇਲੀਆ ਨਿਵਾਸੀ ਸਿੱਖ ਸੰਗਤਾਂ ਮੈਲਬਰਨ ਦੀਆਂ ਸਿੱਖ ਸੰਗਤਾਂ ਔਰ ਸਿੱਖਸ ਫਾਰ ਜਸਟਿਸ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਤ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਇਸ ਵਕਤ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ ਆਪਣੀ ਪੂੰਜੀ ਨੂੰ ਕੰਮ ਤੇ ਲਗਾਓ ਸਾਡੇ ਨਾਲ ਇਨਵੈਸਟ ਕਰੋ ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ ਪ੍ਰਾਪਰਟੀ ਮੈਨੇਜਮੈਂਟ ਲੀਜ਼ਿੰਗ ਐਸੈਟ ਮੈਨੇਜਮੈਂਟ ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ
ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੀਅਨ ਏਜੰਸੀਆਂ ਨੇ ਆਪਣੀ ਖਸਲਤ ਅਨੁਸਾਰ ਮੈਲਬਰਨ ਦੇ ਖਾਲਿਸਤਾਨ ਦੇ ਰੈਫਰੈਂਡਮ ਦੀਆਂ ਵੋਟਾਂ ਦੌਰਾਨ ਗੰਦ ਪਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਸਿੱਖ ਸੰਗਤਾਂ ਨੂੰ ਪੂਰੀ ਤਰ੍ਹਾਂ ਖਬਰਦਾਰ ਰਹਿਣ ਦੀ ਲੋੜ ਹੈ ਅਤੇ ਅਮਨਮਈ ਤਰੀਕੇ ਨਾਲ ਆਪਣੇ ਹੱਕ ਹਾਸਲ ਕਰਨ ਲਈ ਬਾਹਰਲੇ ਮੁਲਕਾਂ ਵਿੱਚ ਜੱਦੋ-ਜਹਿਦ ਕਰਨ ਦੀ ਲੋੜ ਹੈ। ਸੋ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਇੱਕ UN ਸਪੋਰਟਡ ਤਰੀਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? देखो, दुश्मन बात करे अनहोनी। ਅਸੀਂ ਇਸ ਸਾਰੇ ਪੀਰੀਅਡ 'ਚ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰਤਾ ਨਾਲ ਆਸਟ੍ਰੇਲੀਆ ਫੋਕਸਡ ਇੱਕ ਅੱਧਾ ਸੈਗਮੈਂਟ ਜ਼ਰੂਰ ਰੈਗੂਲਰਲੀ ਕੀਤਾ ਹੈ। ਬਿਲਕੁਲ। ਔਰ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਸਾਡਾ ਹਮੇਸ਼ਾ ਹੀ ਇਹ ਖਦਸ਼ਾ ਸੀ ਔਰ ਕਿ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹ ਕੋਈ ਨਾ ਕੋਈ ਗੰਦੀ ਖੇਡ ਖੇਡਣਗੀਆਂ। ਉਹਨਾਂ ਨੇ ਖੇਡੀ ਵੀ, ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਜ਼ਿਕਰ ਕੀਤਾ ਹੈ ਕਿ ਵੀ 3 ਮੰਦਰਾਂ ਦੇ ਉੱਤੇ ਜਿਹੜੀ ਹੈ ਉਹ ਅਕਸ਼ਤਾਮ ਵਾਲਿਆਂ ਦੇ ਗ੍ਰੈਫਿਟੀ, ਖਾਲਿਸਤਾਨ ਜ਼ਿੰਦਾਬਾਦ ਜਾਂ ਦੂਜਾ, ਉਹਨੂੰ ਪ੍ਰੋਜੈਕਟ ਇਹ ਕਰਨਾ ਕਿ ਟੈਂਪਲ ਵੈਂਡਲਾਈਜ਼ਡ, ਅਟੈਕ ਔਨ ਦਾ ਟੈਂਪਲ। ਔਰ ਦੂਸਰਾ, ਔਰ ਇਸ ਦੇ ਨਾਲ ਜਿਵੇਂ ਇੰਡੀਅਨ ਫੋਰਨ ਮਿਨਿਸਟਰੀ ਨੇ, ਉਹਨਾਂ ਦੇ ਫੋਰਨ ਮਿਨਿਸਟਰ ਨੇ ਖੁਦ ਔਰ ਐਨ 4-5 ਦਿਨ ਪਹਿਲਾਂ ਉਹਨਾਂ ਦੇ ਹਾਈ ਕਮਿਸ਼ਨਰ ਨੇ ਪ੍ਰੋਟੈਸਟ ਲੈਟਰ, ਕਿਉਂਕਿ ਉਹਨਾਂ ਦਾ ਜ਼ੋਰ ਸੀ ਕਿ 29 ਜਨਵਰੀ ਨੂੰ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਨੂੰ ਜਿਹੜਾ ਉਹ ਬਲੌਕ ਕਰਵਾਇਆ ਜਾਏ ਜਾਂ ਇਸ ਦੇ ਉੱਤੇ ਕੋਈ ਰੁਕਾਵਟਾਂ ਖੜੀਆਂ ਕੀਤੀਆਂ ਜਾਣ, ਕੋਈ ਹੋਰ ਪਾਬੰਦੀਆਂ ਲਾਈਆਂ ਜਾਣ। ਲੇਕਿਨ ਅਲਟੀਮੇਟਲੀ ਇਹ ਤਾਂ ਇੱਕ ਖੂਬਸੂਰਤੀ ਹੈ ਜਦੋਂ ਅਸੀਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਕਿ ਬਈ ਐਜ਼ ਲੌਂਗ ਐਜ਼ ਤੁਸੀਂ ਇੱਕ ਦਾਇਰਾਕਾਰ ਦੇ ਵਿੱਚ ਅਮਨ ਪਸੰਦ ਤਰੀਕੇ ਦੇ ਨਾਲ ਆਪਣੀ ਇੱਛਾ ਦਾ, ਆਪਣੀ ਡਿਜ਼ਾਇਰ ਦਾ ਇਜ਼ਹਾਰ ਕਰਦੇ ਹੋ। ਔਰ ਇਹੀ ਜਦੋਂ, ਕਿਉਂਕਿ ਇਹ ਸਾਰੇ ਮੁਲਕ UN ਚਾਰਟਰ ਦੇ ਸਿਗਨੇਟਰੀ ਨੇ ਕਿ ਜਿੱਥੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਸ ਦਾ ਜਿਹੜਾ ਹੈ ਉਸ ਨੂੰ ਮੰਨਿਆ ਹੋਇਆ। ਔਰ ਫਿਰ ਕੋਈ ਵੀ ਮੁਲਕ ਆਪਣੇ ਸ਼ਹਿਰੀਆਂ ਦੇ ਉੱਤੇ ਇਹ ਕਿਵੇਂ ਪਾਬੰਦੀ ਲਾ ਸਕਦਾ ਹੈ ਕਿ ਭਾਈ ਉਹ ਜਿਹੜਾ ਕੀ ਕਰਨ ਨਾ ਕਰਨ, ਕਿਉਂਕਿ ਇਹ ਉਹੀ ਮੁਲਕ ਨੇ ਜਿਨ੍ਹਾਂ ਨੇ ਆਪਣੇ ਲੋਕਾਂ ਦੀ ਇੱਛਾ ਜਿਹੜੀ ਹੈ ਜਾਣਨ। ਕੈਨੇਡਾ ਨੇ ਕਿਊਬੈਕ ਦੇ ਵਿੱਚ 1980-1995 'ਚ 2 ਵਾਰ ਰੈਫਰੈਂਡਮ ਕਰਵਾਇਆ। UK ਨੇ ਜਿਹੜਾ ਕੁਝ ਵਰੇ ਪਹਿਲਾਂ ਸਕਾਟਲੈਂਡ ਦੇ ਵਿੱਚ ਕਰਵਾਇਆ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਆਸਟ੍ਰੇਲੀਆ, ਉਹਨਾਂ ਦੇ ਆਪਣੀ ਜਿਹੜੀ ਪਾਪੂਲੇਸ਼ਨ ਐਬੋਰੀਜਨਲਸ ਦੀ ਹੈ, ਜਿਨ੍ਹਾਂ ਨੂੰ ਫਸਟ ਨੇਸ਼ਨਸ ਕਿਹਾ ਜਾਂਦਾ ਹੈ, ਉਹਨਾਂ ਦਾ ਆਪਣੇ ਹੱਕਾਂ ਦਾ ਰੈਫਰੈਂਡਮ 2-3 ਫੇਜ਼ਿਸ ਦੇ ਵਿੱਚ ਕਿ ਉਹਨਾਂ ਦੇ ਰਾਈਟਸ ਕਿਵੇਂ ਵਧਾਏ ਜਾਣ, ਕਿ ਮਈ 'ਚ ਹੋਣਾ ਹੈ, ਫਿਰ ਦੂਸਰੇ 'ਚ ਨੇ। ਸੋ ਉਹ ਤਾਂ ਰੋਕ ਨਹੀਂ ਸੀ ਸਕਦੇ। ਹੁਣ ਅਖੀਰ ਤੱਕ ਇਹਨਾਂ ਦੀ ਇਹ ਕੋਸ਼ਿਸ਼ ਸੀ ਕਿ ਜੇ ਇਹਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਕੇ ਉਹ ਬੰਦ ਕਰਾਉਣ 'ਚ ਕਾਮਯਾਬ ਨਹੀਂ ਹੋ ਸਕੇ ਤਾਂ ਇਹਨੂੰ ਹਿੰਦੂ ਸਿੱਖ ਇਸ਼ੂ ਬਣਾਇਆ ਜਾਏ। ਮੰਦਰਾਂ ਦੇ ਉੱਤੇ ਇਹ ਗ੍ਰੈਫਿਟੀ ਔਰ ਇਹ ਸਾਰੇ ਦਾ ਲਿਖਣਾ ਜਾਂ ਲਿਖਵਾਉਣਾ ਇਹ ਹਿੱਸੇ ਦਾ ਹੀ ਹਿੱਸਾ ਸੀ। ਜਦੋਂ ਇਹ ਵੀ ਉਹਨਾਂ ਦਾ ਪਾਰਟ ਨਹੀਂ ਚੱਲਿਆ, ਫਿਰ ਉਹਨਾਂ ਨੇ ਮੌਕੇ ਦੀ ਜਿਹੜੀ ਆ ਉਡੀਕ ਕੀਤੀ ਕਿ ਭਾਈ ਉਹ ਮੌਕੇ 'ਤੇ ਕੀ ਕਰਨਗੇ। ਔਰ ਹਾਲਾਂ ਇਹ ਠੀਕ ਹੈ ਕਿ ਭਾਈ ਜਿਹੜਾ ਜਦੋਂ ਵੀ ਕੋਈ ਕਿਤੇ ਮਾੜੀ ਮੋਟੀ ਘਟਨਾ ਹੁੰਦੀ ਹੈ ਉਸ ਨੂੰ ਮੀਡੀਆ ਇਹਨਾਂ ਦਾ ਤਿਆਰ ਬੈਠਾ ਹੁੰਦਾ ਹੈ। ਔਰ ਜਿਸ ਅੰਦਾਜ਼ ਦੇ ਵਿੱਚ, ਕਿਉਂਕਿ ਜਿਸ ਗੱਲ ਨੂੰ ਇਹਨਾਂ ਨੇ ਬੜੀ ਫਾਈਟ, ਵਾਇਲੈਂਸ ਔਰ ਫਲਾਣਾ ਢਿਮਕਾ ਕਹਿ ਕੇ ਪ੍ਰੋਜੈਕਟ ਕਰਨਾ ਸੀ, ਚੰਗੀ ਗੱਲ ਇਹ ਹੈ ਕਿ ਉਹ ਯਾਹੂ ਨਿਊਜ਼ ਹੋਣ, ਕੈਨਬਰਾ ਦਾ ਮੀਡੀਆ ਹੋਏ ਜ਼ਿੰਮੇਵਾਰ, ਜਾਂ ਆਸਟ੍ਰੇਲੀਅਨ ਜਾਂ ਓਵਰਆਲ ਗਲੋਬਲ, ਔਰ ਉਹਨਾਂ ਨੇ
ਇਸ ਨੂੰ ਬਰਾਲ ਲਫ਼ਜ਼ ਇਸਤੇਮਾਲ ਕੀਤਾ, BRAWL, ਜਿਹਦਾ ਮਤਲਬ ਹੁੰਦਾ ਝਗੜਾ। ਜਦੋਂ ਦੋ ਧਿਰਾਂ ਕਰ ਰਹੀਆਂ ਨੇ, ਉਹਨਾਂ ਦੀ ਵੀ ਰੈਲੀ ਹੈ, ਉਹਨਾਂ ਦੀ ਵੀ ਰੈਲੀ ਹੈ, ਔਰ ਉਹ ਇੱਕ ਬਰਾਲ। ਹਾਲਾਂਕਿ ਇਹਨਾਂ ਨੇ ਇਸ ਨੂੰ, ਜੇ ਤੁਸੀਂ ਇੰਡੀਅਨ ਮੀਡੀਆ ਦੇ ਹਵਾਲੇ ਨਾਲ ਦੇਖੋ, ਤੇ ਇਮੀਡੀਏਟਲੀ ਜਿਹੜੀ ਹੈ ਮੈਲਬਰਨ ਸਟਰੀਟਸ ਐਰਪਟ ਇਨ ਵਾਇਲੈਂਸ, ਇਸ ਕਿਸਮ ਦੇ ਹੈਡਿੰਗਸ ਦੇ ਨਾਲ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਫਾਈਟਸ ਬ੍ਰੇਕ ਆਊਟ ਖਾਲਿਸਤਾਨ ਰੈਫਰੈਂਡਮ ਇਨ ਮੈਲਬਰਨ ਫੈਡ ਸਕੁਅਰ, ਇਸ ਕਿਸਮ ਦੀਆਂ ਦੇ ਨਾਲ। ਲੇਕਿਨ ਪਹਿਲਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਸਾਰੇ ਦਾ ਆਗਾਜ਼ ਤਾਂ ਇੱਕ ਪ੍ਰੀਵੀਅਸ ਈਵਨਿੰਗ ਹੀ ਇਹਨਾਂ ਦਾ ਪੋਲ ਖੁੱਲ੍ਹ ਗਿਆ ਸੀ, ਜਦੋਂ ਕਿ 4 ਹਿੰਦੂ ਨੌਜਵਾਨ ਜਿਨ੍ਹਾਂ ਨੂੰ ਸਿੰਘਾਂ ਨੇ ਕਾਬੂ ਕਰ ਲਿਆ, ਉਹਨਾਂ ਨੂੰ ਲਿਆਂਦਾ। ਉਹਨਾਂ ਦੀ ਹੁਣ ਵਕਤ ਨਹੀਂ ਹੈ, ਨਹੀਂ ਤਾਂ ਉਹਨਾਂ ਦੀ ਵੀਡੀਓ ਵੀ, ਕਨਫੈਸ਼ਨ, ਉਹਨਾਂ ਤੋਂ ਬਰਸ਼ ਵੀ ਫੜਿਆ ਗਿਆ, ਰੰਗ ਵੀ ਫੜਿਆ ਗਿਆ, ਔਰ ਉਹਨਾਂ ਚੋਂ ਗੁਜਰਾਤੀ ਇੱਕ ਜਿਹੜਾ ਔਰ ਉਹ ਇੱਕ ਪਹਿਲਾਂ ਕਾਬੂ ਨਹੀਂ ਸੀ ਆਇਆ, 3 ਫੜੇ ਗਏ। ਤੇ ਉਹ 3 ਜਿਹੜੇ ਨੇ, ਉਹਨਾਂ ਨੇ ਤਾਂ ਇੱਕ ਅੱਧੀ ਮੇਰੇ ਖਿਆਲ ਚਪੇੜ ਪਤਾ ਨਹੀਂ ਪਈ ਕਿ ਨਹੀਂ, ਪਰ ਉਹਨਾਂ ਨੇ ਤਾਂ ਬਕ ਦਿੱਤਾ ਕਿ ਭਾਈ ਅਸੀਂ ਇਸ ਕੰਮ ਲਈ ਆਏ ਸੀ, ਅਸੀਂ ਗੁਰਦੁਆਰੇ ਤੇ ਇਹ ਕਰਨਾ ਸੀ ਤੇ ਫਲਾਂ ਥਾਂ ਉਹ ਕਰਨਾ ਸੀ। ਲੇਕਿਨ ਉਹ ਜਿਹੜਾ ਦੂਜਾ ਲਿਆਂਦਾ, ਉਹ ਪਹਿਲਾਂ ਉਹ ਕਰੇ ਤਾਂ ਉਹ ਜਿਹੜਾ ਉਹਦਾ ਹੀ ਸਾਥੀ ਉਹਨੂੰ ਕਹਿੰਦਾ ਸੱਚ ਬਤਾ ਦਿਓ, ਸੱਚ ਬਤਾ ਦਿਓ, ਆਪ ਸੱਚ ਬਤਾ ਦਿਓ। ਤੇ ਉਹਨਾਂ ਸਾਡੇ ਕੋਲ ID ਕੋਈ ਨਹੀਂ, ਡਰਾਈਵਰ ਲਾਇਸੈਂਸ ਕੋਈ ਨਹੀਂ। ਸੋ ਮਤਲਬ ਇਹ ਹੈ ਕਿ ਇਹ ਤਾਂ ਇਹਨਾਂ ਨੇ ਇਸ ਅੰਦਾਜ਼ 'ਚ ਉਹ ਸਮਝਦੇ ਸੀ ਕਿ ਜਿਵੇਂ ਇਹ 4 ਨੇ, ਇਹਨਾਂ ਤੋਂ ਕਰਵਾਓ, ਸਿੱਖ ਭੜਕਣਗੇ, ਜੇ ਉਹਨਾਂ ਦਾ ਹੀ ਨੁਕਸਾਨ ਕਰ ਦਿੰਦੇ। ਔਰ ਉਹਨਾਂ ਨੇ ਬਹੁਤ ਸਿਆਣਪ ਕੀਤੀ ਕਿ ਉਹਨਾਂ ਤੋਂ ਉਹਨਾਂ ਦੀ ਕਨਫੈਸ਼ਨ ਲੈ ਲਈ। ਦਰਸ਼ਕ ਉਹਨਾਂ ਦੀ ਪਿਕਚਰ ਵੀ ਦੇਖ ਸਕਦੇ ਨੇ। ਔਰ ਉਸ ਤੋਂ ਹੀ ਅੰਦਾਜ਼ਾ ਹੋ ਗਿਆ ਸੀ ਵੀ ਇਹਨਾਂ ਨੇ ਕੁਛ ਨਾ ਕੁਛ ਕਰਨਾ। ਹੁਣ ਜਦੋਂ ਅਸੀਂ ਇਸ ਜਿਹੜੇ ਸਾਈਟ ਤੇ ਰੈਫਰੈਂਡਮ ਹੋ ਰਿਹਾ, ਸੈਂਟਰ ਬਣਿਆ, ਜ਼ਾਹਰ ਹੈ ਉਹਦੀ ਪਰਮਿਸ਼ਨ ਹੈ, ਉਸ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਸਿਕਿਉਰਿਟੀ, ਜੋ ਵੀ ਆਸਟ੍ਰੇਲੀਅਨ ਸਿਸਟਮ ਹੈ, ਹਰ ਮੁਲਕ ਦਾ ਆਪੋ ਆਪਣਾ ਸਿਸਟਮ ਹੈ। ਹੁਣ ਜਿਵੇਂ ਇਹਨਾਂ ਮੁਲਕਾਂ ਦੇ ਵਿੱਚ ਹੁੰਦਾ ਹੈ, ਇੱਥੇ ਵੀ ਅਸੀਂ ਜੇ ਰਾਹ ਨੂੰ ਰੋਕੀਏ ਨਾ ਤੇ ਵੱਡੀ ਗਿਣਤੀ ਨਾ ਹੋਏ, 25 ਤੋਂ 50 ਤੱਕ ਜੇ ਬੰਦੇ ਕਿਸੇ ਥਾਂ ਤੋਂ, ਤੁਹਾਨੂੰ ਪਰਮਿਟ ਦੀ ਲੋੜ ਨਹੀਂ ਹੁੰਦੀ। ਪਰ ਬਹੁਤ ਵਾਰੀ ਅਸੀਂ ਇੱਥੇ ਐਜ਼ ਏ ਕੌਸ਼ਨ ਜਾਂ ਪ੍ਰੀਕਾਸ਼ਨ ਪੁਲਿਸ ਸਾਰਜੈਂਟ ਨੂੰ ਅਸੀਂ ਕਾਲ ਕਰ ਦਿੰਦੇ ਹਾਂ ਕਿ ਭਾਈ ਅਸੀਂ ਆਉਣਾ ਔਰ ਉੱਥੇ ਹੋਏਗਾ, ਵੀ ਵਿਲ ਵਾਕ, ਅਸੀਂ ਕੋਈ ਰਾਹ ਨਹੀਂ ਰੋਕ ਰਹੇ ਹੋਵਾਂਗੇ, ਤੇ ਸਾਊਂਡ ਦਾ ਤਾਂ ਪਰਮਿਟ ਮਿਲਦਾ ਨਹੀਂ ਹੈ ਇਸ ਤਰ੍ਹਾਂ। ਪਰ ਤੁਹਾਨੂੰ ਈਵਨ ਹਰ ਥਾਂ ਪ੍ਰੋਟੈਸਟ ਕਰਨ ਲਈ ਪਰਮਿਟ ਦੀ ਲੋੜ ਨਹੀਂ ਹੁੰਦੀ। ਜੇ ਤੁਸੀਂ 25 ਤੋਂ 50 ਦੀ ਗਿਣਤੀ ਔਰ ਤੁਸੀਂ ਰਸਤਾ ਨਹੀਂ ਰੋਕ ਰਹੇ, ਤੁਸੀਂ ਇੱਕ ਪਾਸੇ ਖੜੇ ਹੋ, ਉਹ ਤੁਹਾਨੂੰ ਅਲਾਉਡ ਹੁੰਦਾ। ਆਸਟ੍ਰੇਲੀਆ 'ਚ ਵੀ, ਕਿਉਂਕਿ ਮੈਂ ਇਹ ਸਾਰੀ ਘਟਨਾ ਤੋਂ ਬਾਅਦ ਉਹ ਸਾਰਾ ਆਸਟ੍ਰੇਲੀਅਨ ਵੀਰਾਂ ਨੇ ਜੋ ਜਾਣਕਾਰੀ ਭੇਜੀ, ਮੈਂ ਫਾਰਮ ਵੀ ਚੈੱਕ ਕੀਤਾ, ਕਿਉਂਕਿ ਦੇਖਣ ਵਾਲੀ ਗੱਲ ਇਹ ਸੀ ਕਿ ਵੀ ਜਿੱਥੇ ਆਲਰੇਡੀ ਇਹ ਰੈਫਰੈਂਡਮ ਵੋਟਾਂ ਹੋ ਰਹੀਆਂ ਸੀ, 20-25 ਦੇ ਕਰੀਬ ਜਿਹੜੇ ਇੰਡੀਅਨ ਤਿਰੰਗੇ ਲੈ ਕੇ ਜਿਹੜੇ ਨੇ ਉਹਨਾਂ ਦੇ ਆ ਕੇ ਵਿੱਚ ਵੱਜਦੇ ਨੇ, ਉਹ ਕਿਹਨੇ ਅਲਾਉ ਕੀਤਾ? ਔਰ ਜ਼ਾਹਰ ਹੈ ਕਿ ਵੀ ਉਹਨਾਂ ਨੇ, ਆਸਟ੍ਰੇਲੀਆ ਵਾਲਿਆਂ ਨੇ ਤਾਂ ਹੁਣ ਹੈ ਕਿ ਵੀ ਇਹ ਜਿਹੜਾ ਆਪਣਾ ਅਪੋਜ਼ ਕਰ, ਈਵਨ ਟੋਰਾਂਟੋ ਵੀ ਜਦੋਂ ਹੋਇਆ, 1-2 ਆ ਕੇ ਬੈਠੇ ਰਹੇ ਜਿਹੜੇ ਆਪਣਾ ਉਹਨਾਂ ਨੂੰ ਲੰਗਰ ਛਕਾਉਂਦੇ ਰਹੇ ਸਿੱਖ। ਪਰ ਇਹਨਾਂ ਦੀ ਬਦਨੀਤੀ ਜਿਹੜੀ ਹੈ ਤਿਰੰਗਿਆਂ ਦੇ ਨਾਲ, ਇਹਨਾਂ ਨੇ ਖੁਦ ਆ ਕੇ ਪ੍ਰੋਵੋਕ ਕੀਤਾ, ਬਾਰ-ਬਾਰ ਪ੍ਰੋਵੋਕ ਕੀਤਾ। ਔਰ ਬਹੁਤ ਥਾਵਾਂ ਤੇ ਤਾਂ ਇਹ ਕਿਹਾ ਗਿਆ ਜੀ 2 ਵਾਰ ਹੋਇਆ ਜੀ, ਇੱਕ 12:00 ਤੇ ਹੋਇਆ, ਫਿਰ ਇੱਕ ਦੁਪਹਿਰੋਂ ਬਾਅਦ ਹੋਇਆ, ਔਰ ਇਹਦੀਆਂ ਡਿਫਰੈਂਟ ਵਰਜ਼ਨਸ ਆਈਆਂ। ਪਰ ਜਿੰਨਾ ਮੈਂ 1 to 1 ਵੀ ਕਨਫਰਮ ਕੀਤਾ ਕਿ ਪਹਿਲਾਂ ਤਾਂ ਇੱਕਾ ਦੁੱਕਾ ਸੀ ਜਿਹਦੇ ਚ ਪ੍ਰੋਵੋਕ ਹੈ, ਫਿਰ ਆਲ ਆਫ ਏ ਸਡਨ, ਕਿਉਂਕਿ ਉੱਥੇ ਹੀ ਟ੍ਰੇਨ ਸਟੇਸ਼ਨ ਹੈ ਨੇੜੇ, ਉੱਥੋਂ ਉਹਨਾਂ ਨੇ ਨਿਕਲਦਿਆਂ ਜਿਹੜਾ ਤਿਰੰਗਿਆਂ ਦੇ ਨਾਲ, ਜਿਹਨਾਂ 'ਚ ਲੇਡੀਜ਼ ਵੀ ਸੀ, ਜਦੋਂ ਉਹਨਾਂ ਨੇ ਭੜਕਾਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਨਾ ਪੱਖੀ ਗੱਲਾਂ ਕੀਤੀਆਂ, ਤੇ ਜ਼ਾਹਰ ਹੈ ਫਿਰ ਉਹ ਜਿਵੇਂ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੀ ਹੈ ਕਿ ਭਾਈ ਜਿਹੜਾ ਸ਼ਰਧਾ ਨਾਲ ਆਇਆ ਉਹਦੇ ਲਈ ਦੇਗ ਹੈ, ਜਿਹੜਾ ਚੜ ਕੇ ਆਇਆ ਉਹਦੇ ਲਈ ਤੇਗ ਹੈ, ਸਾਡੀ ਤਾਂ ਦੇਗ ਤੇਗ ਫਤਿਹ ਰਹਿਣੀ ਹੈ। ਤੇ ਜਦੋਂ ਫਿਰ ਉਹਨਾਂ ਨੇ ਲੋੜ ਤੋਂ ਜ਼ਿਆਦਾ ਹੀ ਖੌਰੂ ਪਾਉਣ ਦੀ ਕੋਸ਼ਿਸ਼ ਕੀਤੀ, ਔਰ ਉਹਨਾਂ ਨੂੰ ਫਿਰ ਖਾਲਸਾਈ ਅੰਦਾਜ਼ ਦੇ ਵਿੱਚ ਇੱਕ ਪਾਸੇ ਤਾਂ ਭਾਰਤ ਮਾਤਾ ਕੀ ਜੈ ਕਰਦੇ ਨੇ, ਪਰ ਉਹ ਤਿਰੰਗੇ ਸੁੱਟ ਕੇ ਦੌੜਦੇ ਆ। ਜਿਵੇਂ ਕਿਸੇ ਨੇ ਕਿਹਾ ਸੀ ਕਿ ਜੇ ਦੁਨੀਆ ਦੇ ਵਿੱਚ ਇਹ ਸਭ ਤੋਂ ਤੇਜ਼ ਭੱਜਣ ਦਾ ਕਿਸੇ ਨੂੰ ਅਵਾਰਡ ਮਿਲਣਾ ਚਾਹੀਦਾ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਜਿਵੇਂ ਤਿਰੰਗੇ ਛੱਡ ਕੇ ਦੌੜੇ। ਪਰ ਉਹ ਵੀਡੀਓਜ਼ ਦਰਸ਼ਕ ਦੇਖ ਸਕਦੇ ਨੇ ਸੋਸ਼ਲ ਮੀਡੀਆ, ਟਿਕਟੌਕ, ਕਈ ਕੁਛ ਜਿਹੜਾ ਉਹ ਚੱਲ ਰਿਹਾ ਇੱਕ ਸੈਲੀਬ੍ਰੇਸ਼ਨ ਦੇ ਮਾਹੌਲ 'ਚ। ਪਰ ਅਸੀਂ ਇਸ ਸਾਰੇ 'ਚ ਦੇਖਦੇ ਹਾਂ ਕਿ ਵੀ ਉਹਨਾਂ ਨੇ ਇਸ ਈਵੈਂਟ ਨੂੰ ਜਿਹੜਾ ਉਹ ਨਾ ਪੱਖੀ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਔਰ ਹਾਲਾਂ ਇਹ ਕਿਤੇ ਵੀ ਮੈਂ ਕੱਲ ਹੀ ਕਿਸੇ ਨੂੰ ਦੱਸ ਰਿਹਾ ਸੀ, ਮੈਂ ਕਿਹਾ ਜੇ ਹੁੰਦਾ ਇਹ ਹੈ
ਵੀ ਯੂਬਾ ਸਿਟੀ ਇੱਕ ਨਗਰ ਕੀਰਤਨ ਦੇ ਦੌਰਾਨ ਅੱਜ ਤੋਂ 4-5 ਸਾਲ ਪਹਿਲਾਂ ਇੱਕ ਨਗਰ ਕੀਰਤਨ ਦੇ ਐਂਡ ਤੇ ਕੋਈ ਦੋ ਗਰੁੱਪਾਂ 'ਚ ਝਗੜਾ ਹੋਇਆ। ਝਗੜੇ ਤਾਂ ਪਿਛਲੇ ਹੁੰਦੇ ਨੇ, ਉੱਥੇ ਮੌਕਾ ਲੱਭਦੇ ਨੇ, ਆ ਜਾ ਉੱਥੇ ਮਿਲ ਲੈਂਦੇ, ਆ ਜਾ ਮਿਲ ਲੈਂਦੇ। ਔਰ ਬਾਅਦ 'ਚ ਜਿਹੜੇ ਪ੍ਰਬੰਧਕ ਨੇ ਉਹ ਯੂਬਾ ਸਿਟੀ ਵਾਲੇ ਉਹ ਪੁਲਿਸ ਚੀਫ ਨੂੰ ਮਿਲੇ, ਬੜਾ ਐਪੋਲੋਜੈਟਿਕ ਜੇ ਕਿ ਜੀ ਦੇਖੋ ਇਹ ਲੱਖ ਤੋਂ ਜ਼ਿਆਦਾ ਸਿੱਖ ਹੁੰਦੇ ਨੇ, ਬਿਲਕੁਲ ਪੀਸਫੁਲ ਇਵੈਂਟ ਹੋ ਗਈ। ਬਾਅਦ 'ਚ ਹੋਇਆ ਤੇ ਉਹ ਸਮਾਈਲ ਕਰਦਾ ਰਿਹਾ। ਉਹ ਬਾਅਦ 'ਚ ਕਹਿੰਦਾ ਹੈ ਕਿ ਵੀ ਦੇਖੋ ਤੁਹਾਨੂੰ ਕੋਈ ਐਸਾ ਕਰਨ ਦੀ ਲੋੜ ਨਹੀਂ। ਕਹਿੰਦੇ ਵੀ ਅਸੀਂ ਜਿੱਥੇ 200 ਬੰਦਾ ਇਕੱਠਾ ਹੋਏ ਅਸੀਂ ਉਹਦੇ 'ਚ ਮੰਨ ਕੇ ਤੁਰਦੇ ਆਂ ਵੀ ਇੱਕ ਝਗੜਾ ਹੋਏਗਾ। ਉਹਨਾਂ ਨੇ ਗੈਰ ਸਿੱਖ ਉਹਨਾਂ ਨੇ ਕਿਹਾ ਜੀ ਜਿੰਨੇ ਪੀਸਫੁਲ ਤੁਸੀਂ ਹੋ, 1.5 ਲੱਖ ਬੰਦਾ ਤੇ ਇੱਕ ਝਗੜਾ ਉਹਦੇ 'ਚ ਵੀ ਕੋਈ ਮਾੜਾ ਮੋਟਾ ਕਿਸੇ ਨਾਲ ਕੋਈ ਮਰਨਾ ਨਾ ਦੂਜਾ ਨਹੀਂ ਹੈ। ਤੇ ਉਹ ਕਹਿੰਦੇ ਵੀ ਇਹ ਤਾਂ ਅਸੀਂ 200 ਬੰਦਾ ਜਿੱਥੇ ਇਕੱਠਾ ਹੋਏ ਉੱਥੇ ਇਸ ਹਿਸਾਬ ਨਾਲ ਤਾਂ ਤੁਹਾਡੇ ਸੈਂਕੜਿਆਂ ਦੀ ਗਿਣਤੀ ਝਗੜੇ ਹੋਣੇ ਚਾਹੀਦੇ। ਸੋ ਮੈਂ ਉਹਨਾਂ ਨੂੰ ਵੀ ਇਹ ਕਹਿ ਰਿਹਾ ਸੀ, ਮੈਂ ਕਿਹਾ ਜੀ ਇਹ ਤਾਂ ਹੁਣ ਇਹ ਇਹਨਾਂ ਨੇ ਇੱਕ ਕ੍ਰੀਏਟ ਕੀਤਾ। ਔਰ ਈਵਨ ਤੁਸੀਂ ਦੇਖੋ ਇੱਕਦਮ ਇੰਡੀਆ ਟੁਡੇ ਉਹਨਾਂ ਦੇ ਮੀਡੀਆ ਹਮਲਾ, ਖਾਲਿਸਤਾਨੀ ਗੂੰਜ ਲਫ਼ਜ਼ ਉਹਨਾਂ ਨੇ ਇਸਤੇਮਾਲ ਕਰਤਾ। ਇੱਧਰ ਉੱਧਰ ਆਪ ਹੀ ਜਿਹੜਾ ਉਹ ਰੌਲਾ ਪਾਏ ਜਾਂਦੇ ਨੇ, ਆਪ ਹੀ ਡਰੇ। ਹੁਣ ਜੇ ਤੁਸੀਂ ਸਾਨ ਬਣ ਕੇ ਆਏ ਹੋ ਤਾਂ ਫਿਰ ਹੁਣ ਹੱਥ ਜੋੜ ਕੇ ਗਊ ਦੇ ਜਾਏ ਤਾਂ ਨਾ ਬਣੋ ਨਾ। ਬੜਕ ਮਾਰੀ ਕਹਿੰਦੇ ਅਸੀਂ ਸਾਨ ਹੁੰਨੇ ਆ, ਮਾਰਿਆ ਉਹਨੇ ਕਿਹਾ ਹੱਥ ਜੋੜ ਲੈ ਪੈਰੀ ਪੈ, ਕਹਿੰਦਾ ਨਹੀਂ ਹਾਂ ਤਾਂ ਗਊ ਦੇ ਜਾਏ ਜੀ। ਹੁਣ ਉਹ ਆਏ ਤਾਂ ਸਾਨ ਬਣ ਕੇ ਸੀ ਲੇਕਿਨ ਗਊ ਦੇ ਜਾਏ ਬਣ ਕੇ ਜਿਹੜੇ ਨੇ ਉਹ ਉੱਥੋਂ ਨਿਕਲੇ। ਲੇਕਿਨ ਹੈਵਿੰਗ ਸੈਡ ਦੈਟ ਮੈਂ ਸਮਝਦਾ ਵੀ ਇਸ ਸਾਰੇ ਦੇ ਆਫਟਰ ਇਫੈਕਟ ਕੀ ਹੋਣਗੇ। ਜ਼ਾਹਰ ਹੈ ਦੋਖ ਸਿੰਘਾਂ ਨੂੰ ਉਹਨਾਂ ਨੇ ਮੌਕੇ ਦੇ ਉੱਤੇ ਔਰ ਪੁਲਿਸ ਨੇ ਪੈਪਰ ਯੂਜ਼ ਕੀਤਾ। ਉਹ ਤਾਂ ਦੋਨਾਂ ਨੂੰ ਹੀ ਇਹ ਕਿਤੇ ਵੀ ਹੁੰਦਾ ਹੈ ਜਦੋਂ ਤੁਸੀਂ ਬਰਾਲ ਜਾਂ ਆਪਸ 'ਚ ਕੋਈ ਅੱਗੋਂ ਝਗੜਾ ਨਾ ਵਧੇ, ਕੋਈ ਸੀਰੀਅਸ ਕਿਸੇ ਦੇ ਮਾੜਾ ਮੋਟਾ ਹੀ ਹੋਇਆ। ਲੇਕਿਨ ਇਸ ਦਾ ਖੌਫ ਇਹਨਾਂ ਨੂੰ ਬਹੁਤ ਹੋਇਆ। ਔਰ ਜਿਵੇਂ ਮੀਡੀਆ ਤੇ ਡਰੇ ਬੈਠੇ ਉਹਨਾਂ ਦੇ ਕਮੈਂਟੇਟਰ ਵੀ ਦੂਜੇ ਵੀ, ਕਿਉਂਕਿ ਡਰ ਪਹਿਲਾਂ ਤਾਂ ਇਹ ਕਿ ਵੀ ਇੰਨਾ ਜਿਹੜਾ ਨੈਗੇਟਿਵਿਟੀ ਕਰਨ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਨੇ ਆ ਕੇ ਮੈਲਬਰਨ ਦੀਆਂ ਸੜਕਾਂ ਤੇ ਗਲੀਆਂ ਜਿਹੜੀਆਂ ਨੇ ਉਹ ਖਚਾ ਖਚ ਭਰ ਦਿੱਤੀਆਂ। ਹੜ ਲੈ ਆਂਦਾ ਉਸ ਦਾ। ਹੁਣ ਉਹਨੂੰ ਇਸ ਸਾਰੇ ਨੂੰ ਕਾਊਂਟਰ ਕਰਨ ਲਈ ਅੱਗੋਂ ਲਈ ਕੀ ਕਰਨਗੇ। ਹਾਲਾਂਕਿ ਇਸ ਸਾਰੇ ਨੂੰ ਲੈ ਕੇ ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਵੀ ਕਿਹਾ ਵੀ ਸਾਡੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ, ਉਹਨਾਂ ਨੂੰ ਜਿਹੜੀ ਆ ਉਹ ਲੱਤ ਜਿਹੜੀ ਆ ਗੱਡਣ ਦੀ ਲੋੜ ਹੈ, ਅੱਡੀ ਗੱਡਣ ਦੀ ਲੋੜ ਹੈ। ਐਵੇਂ ਕਿਸੇ ਕਿ ਜੀ ਆਪਣੇ ਆਪ ਨੂੰ ਡਿਸਟੈਂਸ ਕਰੋ ਜੀ, ਸਾਡਾ ਕੋਈ ਹਿੰਸਾ ਨਾਲ ਸੰਬੰਧ ਨਹੀਂ, ਕੋਈ ਦੂਜਾ ਨਹੀਂ। ਵਾਕਈ ਸਿੱਖਾਂ ਦਾ ਕਿਸੇ ਹਿੰਸਾ ਨਾਲ ਸੰਬੰਧ ਨਹੀਂ, ਉਹ ਤਾਂ ਖੁਦ ਉਹਦੇ ਲਈ ਜ਼ਿੰਮੇਵਾਰ ਨੇ। ਰਾਦਰ ਇਹਨੂੰ ਕਾਊਂਟਰ ਕਰਨ ਦੇ ਲਈ ਕਿ ਵੀ ਦੇਖੋ ਇਹਨਾਂ ਨੇ ਪਹਿਲਾਂ ਵੀ ਇਹ ਜਿਹੜੀ ਹੈ ਮੰਦਰਾਂ ਦੀ ਜਿਹੜੀ ਅਪਮਾਨ ਕਰਕੇ ਸਾਡੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਔਰ ਜਿਹੜੀ ਸਭ ਤੋਂ ਸਟਰੋਂਗ ਐਵੀਡੈਂਸ, ਜਿਹੜੇ 4 ਗੁਜਰਾਤੀ ਹਿੰਦੂ ਫੜੇ ਜਾਂਦੇ ਨੇ ਜਿਹੜੇ ਉਸ ਦੇ ਲਈ ਪ੍ਰੀਵੀਅਸ ਨਾਈਟ ਨੇ ਕਿ ਭਾਈ ਇਹ ਤਾਂ ਵੈਲ ਪਲੈਨਡ ਪ੍ਰੀ ਮੈਡੀਟੇਟਡ ਉਹਨਾਂ ਦਾ ਐਕਟ ਸੀ। ਰਾਦਰ ਸਿੱਖਾਂ ਨੇ ਬਹੁਤ ਸਬਰ ਤੋਂ ਕੰਮ ਲਿਆ ਔਰ ਉਸ ਸਬਰ ਦੇ ਬਾਵਜੂਦ ਵੀ ਜੇ ਕਿਸੇ ਦਾ ਕੋਈ ਹੁੰਦਾ ਤੇ ਇਸ ਦੇ ਲਈ ਜ਼ਿੰਮੇਵਾਰ ਉਹ ਨੇ ਜਿਨ੍ਹਾਂ ਨੇ ਪ੍ਰਵੋਕ ਕੀਤਾ। ਜਦੋਂ ਤੁਸੀਂ ਕਿਸੇ ਦੇ ਅਮਰੀਕਾ ਵਰਗੇ ਤੁਸੀਂ ਕਿਸੇ ਦੇ ਘਰ ਆ ਕੇ ਵੜੋ ਤੇ ਤੁਹਾਡੇ ਕੋਲ ਲਾਇਸੈਂਸਡ ਗਨ ਹੈ, ਤੁਸੀਂ ਉਹਨੂੰ ਸ਼ੂਟ ਡਾਊਨ ਕਰ ਸਕਦੇ ਹੋ ਔਰ ਕੋਈ ਮੁਕੱਦਮਾ ਨਹੀਂ ਬਣਦਾ। ਉਹ ਸੈਲਫ ਡਿਫੈਂਸ ਹੁੰਦਾ। ਜੇ ਤੁਸੀਂ ਇੱਕ ਪੀਸਫੁਲ ਥਾਂ ਦੇ ਉੱਤੇ ਜਿੱਥੇ ਇੱਕ ਆਪਣਾ ਹੱਕ ਜਿਹੜਾ ਵੋਟਿੰਗ ਦਾ ਉਹਨੂੰ ਸਿੱਖ ਇਸਤੇਮਾਲ ਕਰ ਰਹੇ ਨੇ ਆ ਕੇ ਇੱਕ ਕਰਾਊਡ, ਔਰ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਪਰਮਿਟ ਲਿਆ। ਹਾਂ ਥੋੜੀ ਬਹੁਤ ਫੇਲਿਅਰ ਮੈਂ ਸਮਝਦਾ ਵੀ ਆਸਟ੍ਰੇਲੀਅਨ ਪੁਲਿਸ ਜਾਂ ਦੂਜਿਆਂ ਦੀ ਜਿਹੜੀ ਵੀ ਲੋਕਲ ਉਹਨਾਂ ਦੀ ਅਥਾਰਟੀ ਜ਼ਰੂਰ ਹੈ ਕਿ ਵੀ ਉਹਨਾਂ ਨੇ ਇੰਡੀਅਨ ਏਜੰਸੀਆਂ ਦੇ ਪੋਟੈਂਸ਼ੀਅਲ ਨੂੰ ਅੰਡਰ ਐਸਟੀਮੇਟ ਕੀਤਾ। ਕਿਉਂਕਿ ਉਹ ਇਹ ਸਮਝਦੇ ਹੋਣਗੇ ਕਿ ਭਾਈ ਠੀਕ ਹੈ ਪੀਸਫੁਲ ਇੰਨਾ ਹੈ ਵੀ ਇਹ ਹੋ ਰਿਹਾ ਨੇ। ਸਿੱਖ ਤਾਂ ਪੀਸਫੁਲ ਰਹੇ, ਸਿੱਖਾਂ ਨੇ ਤਾਂ ਕੋਈ ਵੀ ਨਹੀਂ ਤੇ 50-60 ਹਜ਼ਾਰ ਬੰਦਾ ਇਕੱਠਾ ਹੋਏ 4-4 ਮੀਲ ਤੱਕ ਲਾਈਨਾਂ ਲੱਗੀਆਂ ਹੋਣ ਤੇ ਕੋਈ ਭੜਕਾਟ ਨਾ ਹੋਏ। ਸੋ ਇਹਦੇ 'ਚ ਉਹ ਫੇਲਿਅਰ ਉਹਨਾਂ ਦੀ ਰਹੀ ਔਰ ਇਹਨੂੰ ਐਗਰੈਸਿਵਲੀ ਸਿੱਖਾਂ ਨੂੰ ਲੈਣਾ ਚਾਹੀਦਾ ਕਿ ਵੀ ਇਹਨਾਂ ਨੇ ਦਾ ਆਸਟ੍ਰੇਲੀਅਨ ਦੇ ਵਿੱਚ ਜਿਵੇਂ ਕੈਂਪੇਨ ਕਰਕੇ ਆਰਟੀਕਲ ਲਿਖਵਾਏ, ਜਿਵੇਂ ਸਿੱਖਾਂ ਨੇ ਪੋਲੀਟੀਸ਼ੀਅਨਸ ਦੀ ਮਦਦ ਲਈ ਕਿ ਭਾਈ ਇਹ ਪੀਸਫੁਲ ਸਿੱਖ ਕਮਿਊਨਿਟੀ ਨੂੰ ਕਿਵੇਂ ਬਦਨਾਮ ਕਰ ਰਹੇ ਨੇ, ਇਵੇਂ ਹੀ ਬਜਾਏ ਕਿ ਗੁਰਦੁਆਰਾ ਕਮੇਟੀਆਂ ਔਰ ਸਿੱਖ ਜਥੇਬੰਦੀਆਂ ਜਾਂ ਦੂਜਿਆਂ ਕਿ ਜੀ ਨਹੀਂ ਇੱਥੇ ਹੋ ਗਿਆ ਹੁਣ ਅਸੀਂ ਬਾਕੀ ਥਾਂ ਰਹਿਣ ਹੀ ਦਈਏ, ਉੱਥੇ ਨਾ ਕਰਵਾਈਏ, ਇਸ ਕਿਸਮ ਦੀ ਕੋਈ ਕਮਜ਼ੋਰੀ ਦਿਖਾਉਣ ਦੀ ਲੋੜ ਨਹੀਂ ਹੈ। ਹਾਲਾਂਕਿ ਜੇ ਤੁਸੀਂ ਇੰਡੀਅਨਸ ਦਾ ਦੇਖੋ ਕਿ ਉਹ ਇਹਨੂੰ ਕਿਸ ਰੰਗ ਦੇ ਵਿੱਚ ਪੇਸ਼ ਕਰ ਰਹੇ ਨੇ, ਕਿਸ ਡਾਇਰੈਕਸ਼ਨ 'ਚ ਲਿਜਾਣਗੇ, ਔਰ ਤਾਂ ਇਹ ਜਿਹੜੀ ਉਹਨਾਂ ਦੀ ਮੇਨ ਨਿਊਜ਼ ਸਰਵਿਸ
India asks Australia to not allow Khalistani elements enter country to sow disharmony. Majority of Sikhs do not support such secessionist tendencies. Envoy Manpreet Vohra, मैं मल्होत्रा क्या है, मनप्रीत वोहरा हैगा ਹਾਂਜੀ ਉਹਨੇ ਕਿਹਾ ਜੀ ਆਸਟ੍ਰੇਲੀਆ ਪਾਬੰਦੀ ਲਾਏ ਮਤਲਬ ਇਹ ਹੈ ਕਿ ਜਿਹੜੇ ਸਟੂਡੈਂਟਸ ਵੀ ਆ ਰਹੇ ਨੇ ਉਹ ਸਾਰੇ ਹੀ ਖਾਲਿਸਤਾਨੀ ਹੁਣ ਇਹਨਾਂ ਨੇ ਬਣਾ ਦਿੱਤੇ ਨੇ ਕਿ ਇਹਨਾਂ ਨੂੰ ਔਰ ਉਹ ਵੋਹਰਾ ਇਹ ਕਹਿ ਰਿਹਾ ਕਿ ਜੀ ਇਸ ਗੱਲ ਦਾ signals that pro-Khalistan elements are stepping up their activities in Australia, actively aided and abetted by members of proscribed terrorist organizations such as Sikhs for Justice and other inimical agencies from outside Australia have been evident for some time, said the Indian High Commission. ਹੁਣ ਤੁਸੀਂ ਇਹਨਾਂ ਦੀ ਸ਼ੈਤਾਨੀ ਸ਼ਰਾਰਤ ਦੇਖੋ ਉੱਥੇ ਉਹਨਾਂ ਨੇ ਦੋ ਬੀਬੀਆਂ ਜਿਹੜੀਆਂ ਮੁਸਲਮਾਨ ਬੀਬੀਆਂ ਸੀ ਬੁਰਕਾ ਪਾਇਆ ਹੋਇਆ ਸੀ ਔਰ ਉਹ ਵੀ ਉਹ ਕੰਪਨੀ ਉਹਨਾਂ ਨੇ ਜਿਹੜੇ ਹੈ ਉਹ ਜਿਵੇਂ ਫੇਸ ਪੇਂਟ ਕੀਤੇ ਜਾਂਦਾ ਸੀ ਖੰਡਾ ਬਣਾਉਣਾ ਹੈ ਤੁਸੀਂ ਦੂਜਾ ਕਰਨਾ ਹੈ ਉਹ ਉਹਨਾਂ ਨੇ ਉਹਨਾਂ ਨੂੰ ਹਾਇਰ ਕੀਤਾ ਹੋਇਆ ਸੀ ਹੁਣ ਇੰਡੀਅਨ ਮੀਡੀਆ ਸ਼ਰਾਰਤ ਇਹ ਕਰ ਰਿਹਾ ਹੈ ਉਹਨਾਂ ਦੋਨੋਂ ਹੀ ਉਹਨਾਂ ਦਾ ਤਾਂ ਪ੍ਰੋਫੈਸ਼ਨ ਹੈ ਉਹਨਾਂ ਨੂੰ ਸੱਦਿਆ ਉਹਨਾਂ ਨੇ ਆ ਗਿਆ ਉਹਨਾਂ ਦੀਆਂ ਫੋਟੋਆਂ ਦਾ ਦੇਖੋ ਜੀ ISI ਆ ਗਈ ਵਿੱਚ ਪਾਕਿਸਤਾਨ ਆ ਗਿਆ ਵਿੱਚ ਇਹ ਦੇਖ ਲਓ ਜੀ ਮੁਸਲਮਾਨਾਂ ਹੋਰ ਕੀ ਸਬੂਤ ਚਾਹੀਦਾ ਜੀ ਉਹ ਵਿਚਾਰੀਆਂ ਉਹ ਜਿਹੜੀਆਂ ਨੇ ਫੇਸ ਪੇਂਟ ਔਰ ਦੂਜੇ ਤੀਜੇ ਖੰਡਾ ਔਰ ਦੂਜਾ ਬਣਾਉਣ ਦੇ ਲਈ ਝੰਡਾ ਉਸ ਦੇ ਲਈ ਔਰ ਇਸ ਸਾਰੇ ਨੂੰ ਇਸੇ ਸਪਿਰਿਟ 'ਚ ਹੀ ਲੈਣਾ ਚਾਹੀਦਾ ਮੈਂ ਸਮਝਦਾ ਵੀ ਇਹ ਵੀ ਨਹੀਂ ਹੈ ਚਲੋ ਇਮੀਡੀਏਟ ਤਾਂ ਇੱਕ ਜਿਹੜੀ ਹੈ ਉਹ ਫੀਲਿੰਗ ਆਫ ਹੈਪੀਨੈਸ ਵੀ ਸੀ ਕਿ ਭਾਈ ਇਹ ਜਿਹੜਾ ਇਹਨਾਂ ਨੂੰ ਇਹ ਜ਼ਰੂਰ ਚਾਟਾ ਛਕਾਣਾ ਚਾਹੀਦਾ ਸੀ ਪਰ ਮੈਂ ਸਮਝਦਾ ਵੀ ਲੌਂਗ ਟਰਮ ਸਟ੍ਰੈਟਜੀ ਦੇ ਵਿੱਚ ਸਾਨੂੰ ਇਹ ਧਿਆਨ ਰੱਖਣਾ ਹੋਏਗਾ ਕਿ ਇਸ ਗੱਲ ਨੂੰ ਅਸੀਂ ਯਕੀਨੀ ਬਣਾਈਏ ਕਿ ਇਹ ਸਪਿਲ ਓਵਰ ਨਾ ਹੋਏ ਮੌਕੇ ਤੇ ਬਿਲਕੁਲ ਜੋ ਬਣਦਾ ਸੀ ਉਹ ਉਹਨਾਂ ਨੇ ਕੀਤਾ ਸੈਲਫ ਡਿਫੈਂਸ 'ਚ ਸੀ ਔਰ ਉਹਨਾਂ ਦੀ ਪ੍ਰੋਵੋਕੇਸ਼ਨ ਸੀ ਔਰ ਇਹਨੂੰ ਔਨ ਦਾ ਡਿਫੈਂਸਿਵ ਨਹੀਂ ਹੋਣਾ ਚਾਹੀਦਾ ਖਾਸ ਕਰ ਗੁਰਦੁਆਰਾ ਕਮੇਟੀਆਂ ਔਰ ਜਥੇਬੰਦੀਆਂ ਨੂੰ ਔਰ ਇਸ ਨੂੰ ਜਿਹੜਾ ਐਜ਼ ਏ ਵਿਕਟਰੀ ਕਿ ਭਾਈ ਹਜ਼ਾਰਾਂ ਸਿੱਖ ਨਿਕਲੇ ਇਹੀ ਤਕਲੀਫ ਹੈ ਤਕਲੀਫ ਹਕੂਮਤ ਨੂੰ ਇਹ ਹੈ ਕਿ ਭਾਈ ਇਹ ਜਿਹੜੀ ਇੱਕ ਮੂਵ ਬਣ ਗਈ ਔਰ ਇਸ ਦਾ ਇੰਪੈਕਟ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਜਿਵੇਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿੰਨੀ ਵੱਡੀ ਗਿਣਤੀ ਸਿੱਖ ਸੰਗਤਾਂ ਦੀ ਸ਼ਮੂਲੀਅਤ ਹੈ ਜੇ ਅੰਮ੍ਰਿਤਪਾਲ ਸਿੰਘ ਆਪਣੇ ਜਥੇ ਦੇ ਨਾਲ ਉਸ ਮੋਰਚੇ 'ਚ ਸ਼ਾਮਲ ਹੁੰਦੇ ਨੇ ਆ ਕੇ ਤੇ ਤੁਸੀਂ ਚਾਰ ਚੁਫੇਰੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਸੁਣ ਰਹੇ ਹੋ ਉੱਥੋਂ ਵਾਲੀਆਂ ਧਿਰਾਂ ਕੀ ਕਹਿੰਦੀਆਂ ਨੇ ਕੀ ਨਹੀਂ ਇਹ ਮੈਟਰ ਨਹੀਂ ਕਰਦਾ ਇਸ ਵੇਲੇ ਜਿਹੜਾ ਜਜ਼ਬਾ ਨੌਜਵਾਨੀ ਦੇ ਵਿੱਚ ਔਰ ਸਿੱਖ ਕੌਮ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਇਹਨਾਂ ਦਾ ਜਿਹੜਾ ਨੈਰੇਟਿਵ ਸੀ ਕਿ ਚੰਦ ਹੌਟ ਹੈਡਡ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ ਕੋਈ ਜਿਹੜੀ ਹੈ ਸਿੱਖ ਸੰਗਤ ਨਾਲ ਨਹੀਂ ਹੈ ਇਹ ਫਲਾਣਾ ਇਹ ਹੁਣ ਇਹਨਾਂ ਦੇ ਮੂੰਹ ਦੇ ਉੱਤੇ ਜਿਹੜੀਆਂ ਨੇ ਉਹ ਚਪੇੜਾਂ ਵੱਜ ਰਹੀਆਂ ਨੇ ਇੰਨੀ ਤੇਜ਼ੀ ਨਾਲ ਵੱਜ ਰਹੀਆਂ ਨੇ ਕਿ ਮੂੰਹ ਉਹਨਾਂ ਨੂੰ ਵਿਚਾਰਿਆਂ ਨੂੰ ਇੱਕ ਥਾਂ ਖੜਾ ਕਰਨ ਦਾ ਮੌਕਾ ਸੱਜੇ ਖੱਬੇ ਬੌਂਦਲੇ ਹੋਏ ਨੇ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ 410 204 2084 ਅਗੇਨ 410 204 2084 ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਦਰਸ਼ਕੋ
ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ ਤਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੇ ਯਾਰ ਅਡਾਨੀ ਗਰੁੱਪ ਦੀ ਪੋਲ ਇੰਟਰਨੈਸ਼ਨਲ ਲੈਵਲ ਤੇ ਖੁੱਲ ਚੁੱਕੀ ਹੈ। ਹਿਡਨਬਰਗ ਰਿਸਰਚ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਕਰੋੜਾਂ ਡਾਲਰਾਂ ਦੇ ਸ਼ੇਅਰ ਥੱਲੇ ਡਿੱਗੇ ਹਨ। ਸੋ ਭਾਰਤ ਵਿੱਚ ਇੱਕ ਅਫਰਾ ਤਫਰੀ ਜਿਹੜੀ ਹੈ ਮੱਚੀ ਹੋਈ ਹੈ। ਹੁਣ ਅਡਾਨੀ ਭਾਰਤ ਮਾਤਾ ਦਾ ਜਾਪ ਜਪਦਿਆਂ ਇਸ ਨੂੰ ਇੱਕ ਭਾਰਤ ਵਿਰੋਧੀ ਸਾਜ਼ਿਸ਼ ਦੱਸ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪੰਜਾਬੀ 'ਚ ਅਸੀਂ ਇਹ ਸੁਣਦੇ ਹੁੰਦੇ ਸੀ ਕਿ 100 ਦਿਨ ਚੋਰ ਦਾ, ਇੱਕ ਦਿਨ ਸਾਧ ਦਾ। ਅੱਛਾ। ਸੋ ਅਡਾਨੀਆਂ ਨੇ ਜਿਵੇਂ ਉਡਾਨ ਲਾਈ RSS ਦੇ ਖੰਭਾਂ ਦੇ ਉੱਤੇ, ਔਰ ਕਿਵੇਂ ਬਿਲਕੁਲ ਜਿਨ੍ਹਾਂ ਦੀ ਹੋਂਦ ਤੱਕ ਨਹੀਂ ਸੀ ਵਪਾਰਕ ਪਾਰਟ 'ਚ, ਜੇ ਅਸੀਂ ਰਾਫੇਲ ਡੀਲ ਦੇਖੀਏ ਜਿਹੜੀ 60,000 ਕਰੋੜ ਦੀ ਇਹਨਾਂ ਨੂੰ ਦਵਾਈ, ਇਹਨਾਂ ਦਾ ਕੋਈ ਐਕਸਪੀਰੀਅੰਸ ਹੀ ਨਹੀਂ ਜਿਹਦੇ 'ਚ ਕਿ ਇਹਨਾਂ ਨੇ ਕਦੇ ਜਹਾਜ਼ ਜਾਂ ਈਵਨ ਇਸ ਫੀਲਡ 'ਚ ਪੈਰ ਵੀ ਰੱਖਿਆ ਹੋਏ। 30,000 ਕਰੋੜ ਦਾ ਸਿੱਧਾ ਇਹਨਾਂ ਨੂੰ ਫਾਇਦਾ ਪਹੁੰਚਾਉਣਾ। ਹਰ ਅਦਾਰਾ, ਉਹ ਤੁਹਾਡੀ ਰੇਲਵੇ ਹੋਏ ਔਰ ਦੂਜਾ, ਹੁਣ ਤਾਂ ਇਹ ਹੈ ਕਿ ਉਹਨਾਂ ਦੀ ਜਦੋਂ ਮੈਂ ਲਿਸਟ ਦੇਖੀ ਕਿ ਹਰ ਫੀਲਡ 'ਚ 72 ਤੋਂ 80 ਜਿਹੜੀਆਂ ਨੇ ਪੈਟਰੋਲੀਅਮ, ਗੈਸ, ਈਵਨ ਫੂਡ, ਇਹ ਜਿਹੜੇ 3 ਖੇਤੀ ਕਾਨੂੰਨ ਬਣਾਏ ਸੀ ਇਹ ਅਡਾਨੀਆਂ ਲਈ ਬਣਾਏ ਸੀ ਪੰਜਾਬ, ਕਿਉਂਕਿ ਇਹਨਾਂ ਦੇ ਸਾਈਲੋ ਵੱਡੇ ਲੈਵਲ ਦੇ ਉੱਤੇ, ਜਿਵੇਂ ਅਮਰੀਕਾ ਦੇ ਵਿੱਚ ਬਿਲ ਗੇਟਸ ਨੇ ਕਿੰਨੇ ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਖਰੀਦੀ ਹੈ, ਕਿਉਂਕਿ ਇਹ ਜਿਹੜੇ ਸਾਰੇ ਹੀ ਧਨਾੜ ਕਿਸਮ ਦੇ ਲੋਕ ਨੇ, ਇਹ ਹੁਣ ਅਲਟੀਮੇਟਲੀ ਇਹਨਾਂ ਨੂੰ ਲੱਗਦਾ ਹੈ ਵੀ ਫੂਡ ਇੱਕ ਐਸਾ ਰਹਿ ਗਿਆ ਔਰ ਜ਼ਮੀਨਾਂ ਨੂੰ ਕਾਬੂ ਕਰੋ। ਸੋ ਅਡਾਨੀਆਂ ਨੂੰ ਜਿਵੇਂ ਉਡਾਨ ਮੋਦੀ ਨੇ, ਔਰ ਉਹ ਜਹਾਜ਼ ਅਜੇ ਵੀ ਦੇਖਿਆ ਜਾ ਸਕਦਾ ਹੈ ਕਿ ਮੋਦੀ ਜਦੋਂ ਗੁਜਰਾਤ ਦਾ ਚੀਫ ਮਿਨਿਸਟਰ ਸੀ ਉਦੋਂ ਵੀ ਉਹਨੂੰ ਜਹਾਜ਼ ਅਡਾਨੀਆਂ ਨੇ ਪ੍ਰੋਵਾਈਡ ਕੀਤੇ, ਔਰ ਉਹਨਾਂ ਦੀ ਸਾਰਾ ਕੈਂਪੇਨ ਵੀ ਫਾਈਨੈਂਸ ਕੀਤਾ, ਔਰ ਬਾਕੀ ਕਿੰਨਾ ਪੈਸਾ ਇਹਨਾਂ ਦੀ ਹਿੱਸਾ ਪੱਤੀ ਕੀ ਹੈ ਮੋਦੀ ਦੇ ਨਾਲ ਜਾਂ ਅਮਿਤ ਸ਼ਾਹ ਦੇ ਨਾਲ ਜਾਂ RSS ਨੂੰ ਕੀ ਕਰ ਰਹੇ ਨੇ, ਉਹ ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਵੇਂ ਬਾਕੀ ਸਾਰੇ ਹੀ ਜਿਹੜੇ ਐਂਟਰਪ੍ਰਾਈਜ਼ਿੰਗ ਲੋਕ, ਮਾਰਵਾੜੀ, ਸਿੰਧੀ, ਦੂਜੇ ਤੀਜੇ, ਉਹ ਇੱਕ ਪਾਸੇ ਛੱਡ ਕੇ, ਜਾਂ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਵੀ ਕਦੇ ਇਹ ਨਹੀਂ ਸੁਝਿਆ ਹੈ ਕਿ ਭਾਈ ਅਸੀਂ ਪ੍ਰੀ 47 ਪੀਰੀਅਡ ਦੇ ਵਿੱਚ ਕਿਸ ਲੈਵਲ ਦੇ ਉੱਤੇ ਉਹਨਾਂ ਦੀ ਪ੍ਰੈਜ਼ੈਂਸ ਸੀ ਜਿਹੜੀ ਹੈ ਉਹ ਇੰਡਸਟਰੀ ਦੇ ਵਿੱਚ, ਕਿਵੇਂ ਅਸੀਂ ਸਾਨੂੰ ਜਿਹੜਾ ਉਹਨਾਂ ਨੇ ਹਾਸ਼ੀਏ ਤੇ ਕੀਤਾ। ਪਰ ਉਹਨਾਂ ਸਾਰਿਆਂ ਚੋਂ ਵੀ ਅੰਬਾਨੀ, ਅਡਾਨੀ, ਫਿਰ ਲਫ਼ਜ਼ ਕਿਸੇ ਜ਼ਮਾਨੇ 'ਚ ਕਾਂਗਰਸ ਦੇ ਰੂਲ ਵੇਲੇ ਬਿਰਲਾ ਟਾਟਾ ਦੀ ਗੱਲ ਹੁੰਦੀ ਸੀ, ਟਾਟਾ ਜ਼ਾਹਰ ਹੈ ਪਾਰਸੀ ਵੀ ਸਾਰੇ ਪਾਸੇ ਰੱਖ, ਔਰ ਕਿਸ ਲੈਵਲ ਤੇ ਇਹਨੂੰ ਚੜਾਇਆ। ਪਰ ਇੱਕ ਤਾਂ ਇਹ ਲੱਗਦਾ ਸੀ ਵੀ ਮੁਲਕ ਨੂੰ ਵੇਚ ਰਹੇ ਨੇ, ਵੇਚ ਕੇ ਜਿਹੜਾ ਉਹ ਮੋਦੀ ਐਂਡ ਕੰਪਨੀ ਇਹਨਾਂ ਨੂੰ ਬਣਾ ਰਹੇ ਨੇ। ਪਰ ਕਿਸ ਲੈਵਲ ਦਾ ਫਰਾਡ ਇੰਟਰਨੈਸ਼ਨਲ ਲੈਵਲ ਤੇ ਹੋ ਰਿਹਾ, ਕਿਉਂਕਿ ਗੱਲ ਤਾਂ ਖਾਲੀ ਭਾਰਤ ਵਿਚਲੀ ਇੰਡਸਟਰੀ ਜਾਂ ਭਾਰਤੀ ਸੌਦਿਆਂ ਦੇ ਵਿੱਚ ਹੀ ਇਹਨਾਂ ਦਾ ਕੋਈ ਅਡਾਨੀਆਂ ਦੇ ਕੰਮ ਦੀ ਗੱਲ ਤਾਂ ਨਹੀਂ ਸੀ। ਇੰਟਰਨੈਸ਼ਨਲ ਸ਼ੇਅਰ, ਕਿਉਂਕਿ ਇੰਟਰਨੈਸ਼ਨਲ ਮਾਰਕੀਟ 'ਚ ਐਂਟਰ ਕੀਤੇ, ਔਰ ਅਡਾਨੀ ਇਸ ਪੀਰੀਅਡ 'ਚ ਅੱਜ ਤੋਂ 6 ਦਿਨ ਪਹਿਲਾਂ ਤੱਕ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਅਮੀਰ ਆਦਮੀ ਸੀ, 3rd, ਔਰ ਉੱਥੇ ਬੈਠਾ ਉਹਨਾਂ ਦਾ ਮੀਡੀਆ ਇਹ ਕਰ ਰਿਹਾ ਸੀ ਕਿ ਹੁਣ ਤੀਸਰੇ ਤੋਂ ਦੂਜੇ ਤੇ ਕਦੋਂ ਆਏਗਾ, ਪਹਿਲੇ ਤੇ ਕਦੋਂ ਆਏਗਾ। ਤੇ ਅਚਾਨਕ ਜਿਵੇਂ ਇਹ ਹੁੰਦਾ ਹੈ ਕਿ ਬੋਲਡ ਫਰਮ ਦਾ ਬਲੂ, ਕਿ ਉਹ ਐਨ ਉੱਤੋਂ ਝਟਕਾ ਲੱਗਾ ਔਰ ਜ਼ਮੀਨ ਦੇ ਉੱਤੇ ਪਲਟਦੇ ਆ। ਅੱਜ ਜਦੋਂ ਅਸੀਂ ਪਿਛਲੇ 3 ਦਿਨ ਤੋਂ ਗੱਲ ਕਰ ਰਹੇ ਹਾਂ ਸਾਰੇ ਪਾਸੇ, ਕਿੰਨੇ ਲੱਖ ਕਰੋੜ ਰੁਪਈਆ ਜਿਹੜਾ ਉਹ ਸ਼ੇਅਰ ਮਾਰਕੀਟ ਦਾ ਉੱਡ ਗਿਆ, ਸ਼ੇਅਰ ਕਿੰਨੇ ਥੱਲੇ ਡਿੱਗ ਪਏ। ਕੋਈ ਕਹਿੰਦਾ ਹੈ ਜੀ ਐਸਾ ਕਿਹੜਾ ਇਹਨਾਂ ਨੇ ਆਪਣੇ ਤਾਂ ਘੜੇ ਹੋਏ ਨੇ ਵੀ ਅਗਨੀਬਾਨ ਹੈ, ਇਹ ਫਲਾਣਾ ਅਰਜਨ ਛੱਡਦਾ ਸੀ ਅੱਗ ਲੱਗ ਜਾਂਦੀ ਸੀ, ਇਹ ਨਿਊਕਲੀਅਰ ਇਹਨਾਂ ਨੇ ਹੁਣ ਬਣਾਏ, ਉਹ ਸਾਡੇ ਅਗਨੀਬਾਨ ਨਿਊਕਲੀਅਰ ਹੀ ਸੀ, ਉਹ ਜਿਹੜੇ ਉਹ ਨਿਊਕਲੀਅਰ ਟਿਪਡ ਐਰੋ ਸੀ ਜਿਹੜਾ ਅਰਜਨ ਛੱਡਦਾ ਹੁੰਦਾ ਸੀ। ਹੁਣ ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ, ਵੈਸੇ ਤਾਂ ਮੈਨੂੰ ਵੀ ਸਮਝਣਾ ਥੋੜਾ ਜਿਹਾ ਔਖਾ ਹੁੰਦਾ ਕਿਉਂਕਿ ਸ਼ੇਅਰ ਮਾਰਕੀਟ ਤੇ ਪੈਸੇ ਧਨਾੜ ਬਣਾਉਣ ਵਾਲੇ ਕਿਵੇਂ ਕੀ ਕਰਦੇ ਨੇ, ਕਿਵੇਂ ਹਾਈਪਰ ਕਰਦੇ ਨੇ, ਕਿਵੇਂ ਉਹਨੂੰ ਥੱਲੇ ਕਰਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ, ਰਿਪੋਰਟਾਂ ਤਾਂ ਰੋਜ਼ਾਨਾ ਜਿਹੜੀਆਂ ਨੇ ਉਹ ਸੈਂਕੜਿਆਂ ਲਿਖੀਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ, ਜਿਹੜਾ ਕਿੰਨਾ ਅਮਲ ਦਰਾਮਦ ਕਰਨਾ ਹੈ। ਲੇਕਿਨ 106 ਪੇਜ ਦੀ ਰਿਪੋਰਟ ਹਿੰਡਨਬਰਗ ਰਿਸਰਚ ਇੰਸਟੀਚਿਊਟ ਅਮਰੀਕਾ ਦੀ, ਜਿਹੜੀ ਕੋਈ ਬਹੁਤ ਪੁਰਾਣੀ ਨਹੀਂ ਹੈ, ਪਰ ਜਿਹਦੀ ਕ੍ਰੈਡੀਬਿਲਿਟੀ ਇਹ ਹੈ ਕਿ ਇਹ ਹਿੰਡਨਬਰਗ ਰਿਸਰਚ ਰਿਪੋਰਟ ਨੇ ਇਹਨਾਂ ਦਾ ਜੋ ਅਡਾਨੀਆਂ ਦਾ ਪੋਲ ਖੋਲ੍ਹਿਆ
ਇਸ ਤੋਂ ਪਹਿਲਾਂ 2-3 ਵਾਕਿਆ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਰਿਸਰਚ ਰਿਪੋਰਟਾਂ ਕੀਤੀਆਂ। ਇੱਕ ਚਾਈਨੀਜ਼ ਵੱਡੀ ਕੰਪਨੀ, ਉਸ ਤੋਂ ਪਹਿਲਾਂ ਅਮਰੀਕਾ ਦੀਆਂ 2 ਕੰਪਨੀਆਂ, ਔਰ ਇਹ ਤਿੰਨੋਂ ਹੀ ਜਿਹੜੀਆਂ ਨੇ ਜਿਨ੍ਹਾਂ ਦੀ ਇਹਨਾਂ ਨੇ ਪੋਲ ਖੋਲ੍ਹਿਆ ਕਿ ਭਾਈ ਇਹ ਕਿੱਡੇ ਬੇਈਮਾਨ ਨੇ, ਕਿਸ ਲੈਵਲ ਦੇ ਝੂਠੇ ਜਿਹੜੇ ਨੇ ਉਹਨੂੰ ਬਿਲਟ ਕੀਤਾ ਜਾਂਦਾ ਸ਼ੇਅਰਾਂ ਨੂੰ, ਉਹ ਤਿੰਨੋਂ ਹੀ ਕੰਪਨੀਆਂ ਬੈਂਕਰਪਟ ਹੋ ਗਈਆਂ। ਕਿ ਵੀ ਅਲਟੀਮੇਟਲੀ ਜਦੋਂ ਇੱਕ ਵਾਰ ਤੁਹਾਡੀ ਇਸ ਲੈਵਲ ਦੀ ਇਹ ਹਿੰਡਨਬਰਗ ਰਿਸਰਚ ਇੰਸਟੀਚਿਊਟ ਦੀ ਕ੍ਰੈਡੀਬਿਲਿਟੀ ਹੈ। ਹੁਣ ਜਦੋਂ ਉਹਨਾਂ ਨੇ ਅਡਾਨੀਆਂ ਬਾਰੇ ਇਹ ਰਿਪੋਰਟ ਕੱਢੀ, ਔਰ 106 ਪੇਜ ਦੀ ਇਹ ਰਿਪੋਰਟ ਹੈ 2 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ, ਕਿ ਇਹ ਕਿੰਨਾ ਵੱਡਾ ਫਰਾਡ ਨੇ, ਕਿਵੇਂ ਆਰਟੀਫਿਸ਼ੀਅਲ ਜਿਹੜੇ ਨੇ ਉਹ ਕੰਮ ਚੱਕੇ ਹੋਏ ਨੇ, ਉਹਦਾ ਨਤੀਜਾ ਹੈ ਕਿ ਕਈ ਲੱਖ ਕਰੋੜ ਦਾ ਥੱਲਾ ਲੱਗਾ ਹੈ। ਤੀਸਰੇ ਅਮੀਰ ਬੰਦੇ ਚੋਂ ਨਿਕਲ ਕੇ ਥੱਲੇ 7ਵੇਂ ਤੇ ਆ ਗਿਆ, ਔਰ ਲਗਾਤਾਰਤਾ ਨਾਲ ਹੀ ਨਹੀਂ ਵੀ ਉਹਦੇ ਆਪਣੇ ਸ਼ੇਅਰ ਡਿੱਗ ਰਹੇ ਨੇ, ਬਾਕੀ ਮਾਰਕੀਟ ਵੀ ਪ੍ਰਭਾਵਿਤ ਹੈ। ਕਿਉਂਕਿ ਭਾਰਤ ਦੀਆਂ ਸਟੈਂਡਰਡ LIC ਹੋਏ, ਉਹਨਾਂ ਦੇ ਬੈਂਕਿੰਗ ਸਿਸਟਮ ਹੋਏ, ਉਹਨਾਂ ਦੇ ਉਹ ਸਾਰੇ ਸ਼ੇਅਰ ਤਾਂ ਇਹਦੇ ਨਾਲ ਜੁੜੇ ਹੋਏ ਨੇ ਅਡਾਨੀ ਦੇ। ਔਰ ਇਸ ਵੇਲੇ ਇੱਕ ਤਰਥਲੀ ਮਚੀ ਹੋਈ ਹੈ, ਜੇ ਇਹ ਕਹਿਣਾ ਹੋਏ ਕਿ ਫਾਈਨੈਂਸ਼ੀਅਲ ਮਾਰਕੀਟ 'ਚ ਜਾਂ ਸ਼ੇਅਰ ਮਾਰਕੀਟ 'ਚ ਉਹਨੂੰ ਬਲੱਡ ਬਾਥ ਕਹਿੰਦੇ ਨੇ, ਅਸਲ ਅਦਰਵਾਈਜ਼ ਤਾਂ ਅਸੀਂ ਖੂਨ ਖਰਾਬਾ, ਅਦਰਵਾਈਜ਼ ਹੁਣ ਇਹ ਬਲੱਡ ਬਾਥ ਹੈ ਜਿੱਥੇ ਜਿਹੜੇ ਇਨਵੈਸਟਰ ਨੇ ਉਹਨਾਂ ਦੇ hundreds of millions of dollars ਉਹ ਪਲਾਂ ਦੇ ਵਿੱਚ ਹੀ ਗਾਇਬ ਹੋ ਰਹੇ ਨੇ। ਔਰ ਅਡਾਨੀ ਜਿਹੜਾ ਪਹਿਲੇ ਤਾਂ ਉਹਨਾਂ ਨੇ ਧਮਕੀ ਇਹ ਦਿੱਤੀ ਕਿ ਜੀ ਇਹ ਸਾਨੂੰ ਬਦਨਾਮ ਕਰਨ ਲਈ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ, ਔਰ ਹਿੰਡਨਬਰਗ ਵਾਲਿਆਂ ਨੇ ਕਿਹਾ ਮੋਸਟ ਵੈਲਕਮ, ਅਸੀਂ ਤਾਂ ਚਾਹੁੰਦੇ ਹਾਂ ਤੁਸੀਂ ਆਓ, ਅਦਾਲਤ 'ਚ ਆਓ, ਔਰ ਅਸੀਂ ਤੁਹਾਨੂੰ ਹੁਣ ਉਹਨਾਂ ਦੀ 106 ਪੇਜ ਦੀ ਰਿਪੋਰਟ ਜਿਹੜੀ ਇਹਨਾਂ ਨੇ ਹਿੰਡਨਬਰਗ ਇੰਸਟੀਚਿਊਟ ਨੇ ਕੱਢੀ, ਉਹਦੇ ਜਵਾਬ ਦੇ ਵਿੱਚ ਇਹਨਾਂ ਨੇ ਪਹਿਲਾਂ ਤਾਂ ਬਿਆਨ ਦਾਗਿਆ, ਫਿਰ ਲੀਗਲ ਧਮਕੀ ਦਿੱਤੀ। ਹੁਣ ਅੱਜ ਉਹਨਾਂ ਨੇ 413 ਪੇਜ ਦਾ ਰਿਸਪੌਂਸ ਦਿੱਤਾ ਹੈ ਕਿ ਜੀ ਇਹ ਇਵੇਂ ਹੈ ਉਵੇਂ ਹੈ। ਔਰ ਉਹਦੇ 'ਚ ਹੁਣ ਮੈਂ ਇਹ ਦੇਖ ਰਿਹਾ ਸੀ ਵੀ ਜਦੋਂ ਇੰਨਾ ਵੱਡਾ ਫਰਾਡ ਐਕਸਪੋਜ਼ ਹੋਇਆ ਕਿ ਬਈ ਇਹ ਕਿੱਥੇ ਜਾਣਗੇ, ਔਰ ਉਹ ਇੱਕ ਜਿਹੜੀ ਪਪੂਲਰ ਸੇਇੰਗ ਅੰਗਰੇਜ਼ੀ ਜ਼ਬਾਨ ਦੇ ਵਿੱਚ ਹੈ ਕਿ ਵੀ ਪੈਟਰੀਓਟਿਜ਼ਮ is the last refuge of the scoundrels, ਕਿ ਜਿਹੜੇ ਸਕੌਂਡਰਲ, ਬੇਈਮਾਨ, ਝੂਠੇ, ਠੱਗ ਕਿਸਮ ਦੇ ਲੋਕ ਨੇ, ਉਹਨਾਂ ਦਾ ਅਖੀਰਲਾ ਜਿਹੜਾ ਰਿਫਿਊਜ ਹੈ, ਉਹਨਾਂ ਦੀ ਸ਼ਰਨ ਹੈ ਜਾਂ ਉਹਨਾਂ ਦਾ ਠਿਕਾਣਾ ਹੈ, ਉਹ ਪੈਟਰੀਓਟਿਜ਼ਮ ਹੁੰਦਾ ਕਿ ਵੀ ਤੁਸੀਂ ਦੇਸ਼ ਭਗਤੀ, ਮੁਲਕ ਪ੍ਰਸਤੀ, ਕਿ ਜੀ ਇਹ ਸਾਡੀ ਅਸੀਂ ਮੁਲਕ ਪ੍ਰਸਤ, ਉਹਦੇ ਥੱਲੇ ਉਹ ਜਾ ਕੇ ਲੁਕ ਜਾਂਦੇ ਨੇ। ਔਰ ਐਗਜ਼ੈਕਟਲੀ ਕਿਉਂਕਿ ਇਹਨਾਂ ਪਿਛਲੇ 3 ਦਿਨਾਂ ਚੋਂ ਜਿਹੜਾ ਸਾਰਾ ਗੋਦੀ ਮੀਡੀਆ ਉਹਨਾਂ ਨੂੰ ਸੱਪ ਸੁੰਘਿਆ ਹੋਇਆ, ਕੋਈ ਡਿਸਕਸ਼ਨ ਕੋਈ ਦੂਜਾ ਨਹੀਂ। ਬਾਕੀ ਜੋ ਇੰਡੀਅਨ ਸਿਸਟਮ ਜਿਸ ਲੈਵਲ ਦੇ ਉੱਤੇ BBC ਡਾਕੂਮੈਂਟਰੀ ਰਾਹੀਂ ਐਕਸਪੋਜ਼ ਹੋਇਆ, ਉਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਵੀ ਹੁਣ ਈਵਨ ਐਲਨ ਮਸਕ ਦੇ ਉੱਤੇ ਵੀ ਇਹਨਾਂ ਨੇ ਦਬਾਅ ਪਾ ਕੇ ਜਿਹੜਾ ਉਹਨੂੰ ਉਹਦੇ 'ਚੋਂ ਕਢਾਉਣ ਦੀ ਲਾਈਨ ਹੈ। BBC ਡਾਕੂਮੈਂਟਰੀ ਦੇ ਦੋਨੋਂ ਪਾਰਟ ਲੱਗ ਰਿਹਾ ਵੀ ਉਹ ਅੰਡਰ ਪ੍ਰੈਸ਼ਰ ਆ ਰਿਹਾ। ਯੂਨੀਵਰਸਿਟੀ ਸਟੂਡੈਂਟਸ ਪੂਰੇ ਡਟੇ ਹੋਏ ਨੇ। ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਡਾਕੂਮੈਂਟਰੀ ਨੂੰ ਸਕਰੀਨ ਕੀਤਾ ਗਿਆ, 300 ਤੋਂ ਜ਼ਿਆਦਾ ਸਟੂਡੈਂਟਸ, ਔਰ ਬਾਹਰ ਪੁਲਿਸ ਦਾ ਪੈਰਾ, ਕਿਉਂਕਿ ਉੱਥੇ ਜਿਹੜੀ ਹਿੰਦੂ ਆਰਗੇਨਾਈਜੇਸ਼ਨ ਹੈ ਹਿੰਦੂ ਤਵੀਆਂ ਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹਨਾਂ ਨੇ ਜਿਹੜਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸਿੱਖਾਂ ਦੇ ਮੁੰਡੇ ਆ ਕੇ ਜਦੋਂ ਫਿਰ ਖਲੋ ਜਾਂਦੇ ਨੇ, ਫਿਰ ਤਾਂ ਇਹ ਜੋ ਮੈਲਬਰਨ 'ਚ ਇਹਨਾਂ ਦਾ ਹਾਲ ਹੋਇਆ ਉਹ ਤੋਂ ਬਦਤਰ ਉਸ ਧਰਤੀ ਤੇ ਹੋਣਾ ਸੀ। ਲੇਕਿਨ ਇੱਕ ਪਾਸੇ ਉਸ ਸਾਰੇ 'ਚ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਡੈਮੋਕ੍ਰੇਸੀ ਦਾ ਉਹ ਨਿਕਲ ਹੀ ਰਿਹਾ, ਪਰ ਇਹ ਜਿਹੜਾ ਇਹਨਾਂ ਨੇ ਅਸੀਂ ਵੱਡੀ ਇਕੋਨਮੀ ਦੁਨੀਆ ਦੀਆਂ 4th 5ਵੀਂ ਇਕੋਨਮੀ ਬਣ ਗਏ, ਅਸੀਂ ਪ੍ਰੋਗਰੈਸ ਕਰ ਰਹੇ ਹਾਂ, ਦੇਖੋ ਸਾਡਾ ਅਡਾਨੀ ਹੁਣ ਦੁਨੀਆ ਦਾ ਪਹਿਲਾ ਅਮੀਰ ਬਣਨ ਜਾ ਰਿਹਾ ਹੈ, ਫਲਾਣੀ ਵੀ ਅਸੀਂ, ਉਹ ਸਾਰਾ ਹੀ ਜਿਹੜਾ ਇਹਨਾਂ ਦਾ ਝੂਠ ਦੇ ਉੱਤੇ ਮਬਨੀ ਜਿਹੜਾ ਐਮਪਾਇਰ ਖੜਾ ਕੀਤਾ ਸੀ ਫਰਾਡ ਤੇ, ਉਹ ਸਾਰਾ ਥੱਲੇ ਡਿੱਗ ਪਿਆ। ਹੁਣ ਜਦੋਂ 413 ਪੇਜ ਦਾ, ਔਰ ਅੱਜ ਹੀ ਉਹਨਾਂ ਨੇ ਜਦੋਂ ਇਹ ਹੁਣ 413 ਪੇਜ ਦਾ ਰਿਸਪੌਂਸ ਇਹਨਾਂ ਨੇ ਕੀਤਾ, ਔਰ ਉਹਦੇ ਤੇ ਉਹਨਾਂ ਨੇ ਆਪਣਾ ਟਵੀਟ ਕੀਤਾ ਹਿੰਡਨਬਰਗ ਰਿਸਰਚ ਨੇ, ਫਰਾਡ cannot be obfuscated by nationalism or a bloated response that ignores every key allegation we raised। ਉਹਨਾਂ ਨੇ ਜਿਹੜੀ ਉਹਨਾਂ ਦੀ ਰਿਪੋਰਟ ਹੈ, ਮੈਂ ਅੱਜ ਵੀ ਵਕਤ ਕਾਫੀ ਹੋ ਗਿਆ, ਅਦਰਵਾਈਜ਼ ਮੈਂ ਉਹਦੇ 3
ਪੇजेस ਉਸ ਦੇ ਨੇ ਜਿਹਦੇ 'ਚ ਉਹਨਾਂ ਨੇ ਇੱਕ ਨੁਕਤਾ ਲਿਆਂਦਾ ਹੈ ਕਿ ਭਾਈ ਇਹਨਾਂ ਨੇ ਕੀ ਕੀਤਾ, ਕੀ ਫਰਾਡ ਕੀਤਾ ਜੀ। ਲੇਕਿਨ ਜਦੋਂ ਹੁਣ ਇਹਨਾਂ ਨੇ ਨੈਸ਼ਨਲਿਜ਼ਮ ਔਰ ਇਹ ਅਡਾਨੀ ਨੇ ਕਿਹਾ ਜੀ ਇਹ ਭਾਰਤ ਦੇ ਵਿਕਾਸ ਦੇ ਰਸਤੇ 'ਚ ਅਸੀਂ ਵਿਕਾਸ ਕਰ ਰਹੇ ਹਾਂ ਭਾਰਤ ਦਾ, ਜੀ ਇਹ ਭਾਰਤ ਨੂੰ ਸੱਟ ਮਾਰਨ ਲਈ ਕਰ ਰਹੇ ਨੇ ਸਾਡੇ ਇਹ ਹੈ ਪੈਟਰੀਓਟਿਜ਼ਮ। ਔਰ ਇਹਦਾ ਮਤਲਬ ਇਹ ਹੈ ਵੀ ਇਹ ਹੁਣ 3-4 ਦਿਨ ਬਾਅਦ ਇਹਨਾਂ ਨੇ ਇਹ ਵਾਕ ਕੱਢੇ ਨੇ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਭਾਰਤ ਦਾ ਗੋਦੀ ਮੀਡੀਆ, ਸਰਕਾਰੀ ਤੰਤਰ ਸਮੇਤ ਮੋਦੀ ਦੇ ਇਸ ਨੈਰੇਟਿਵ ਨੂੰ ਲਿਆਣਗੇ। ਪਰ ਮੈਂ ਜਿਵੇਂ ਕਿਹਾ ਕਿ ਬਈ ਹਿੰਡਨਬਰਗ ਰਿਸਰਚ ਜਿਹੜੀ ਇਹਨਾਂ ਦੀ ਹੈ ਰਿਸਰਚ ਰਿਪੋਰਟ ਉਹ ਇੰਨੀ ਕ੍ਰੈਡੀਬਲ ਹੈ, ਬਲੂਮਬਰਗ ਹੋਏ, ਉਹਨਾਂ ਦਾ ਵਾਲ ਸਟਰੀਟ ਹੋਏ, ਉਹਨਾਂ ਸਾਰਿਆਂ ਨੇ ਕਿਹਾ ਜੀ ਵੀ ਜੇ ਇਹ ਰਿਪੋਰਟ ਹੈ ਤੇ ਇਹਦਾ ਮਤਲਬ ਇਹ ਹੈ ਕਿ ਵੀ ਇਹ ਗਏ, ਅਡਾਨੀ ਗਏ। ਅਸੀਂ ਕਿਹਾ ਵੀ ਨਹੀਂ ਅਡਾਨੀ ਨਹੀਂ ਗਏ, ਮੋਦੀ ਵੀ ਨਾਲ ਗਿਆ, ਇਹ ਪੂਰਾ ਭਾਰਤ ਹੀ ਗਿਆ, ਕਿਉਂਕਿ ਸਾਰੀ ਜਿਹੜੀ ਟੈਕਸ ਪੇਅਰ ਮਨੀ ਹੈ ਉਹਦੇ ਸ਼ੇਅਰ ਤਾਂ ਇਹਦੇ ਰਾਹੀਂ ਬਾਏ ਕਰਵਾਏ ਹੋਏ ਨੇ, ਇਹਦੇ ਸਾਰੇ ਹਰ ਫੀਲਡ ਦੇ ਵਿੱਚ ਇਹਨੂੰ ਵਾੜਿਆ ਹੋਇਆ। ਔਰ ਇਸ ਸਾਰੇ ਦੇ ਚੱਲਦਿਆਂ ਈਵਨ ਇੱਕ ਜਿਹੜਾ ਹਾਲਾਂ ਮੈਂ ਇਸ ਬਾਰੇ ਪਹਿਲਾਂ ਨਹੀਂ ਸੀ, ਬਿਲ ਐਕਮੈਨ ਹੈ, ਉਸ ਦੀ ਸਟੇਟਮੈਂਟ ਨੂੰ ਬਲੂਮਬਰਗ ਨੇ ਬੜਾ ਪ੍ਰੋਮੀਨੈਂਟਲੀ ਦਿੱਤਾ ਹੈ। ਬਿਲ ਐਕਰਮਨ ਸੇਜ਼ ਸ਼ਾਰਟ ਸੈਲਰਸ ਰਿਪੋਰਟ accusing Adani Group of pulling the largest con in corporate history is highly credible। ਹੁਣ ਕੌਣ ਅਸੀਂ ਸਮਝ ਸਕਦੇ ਹਾਂ, ਕੱਲਾ ਬੇਈਮਾਨ, ਝੂਠਾ, ਠੱਗ, ਬਦਮਾਸ਼, ਉਹ ਸਭ ਨੂੰ ਜੋੜੋ, ਚਲਾਕ, ਉਹ ਕੌਣ ਬਣਦਾ। ਉਹਨੇ ਕਿਹਾ ਵੀ ਇਹ ਜਿਹੜਾ ਇਹਨਾਂ ਨੇ ਇਸ ਇੰਸਟੀਚਿਊਟ ਨੇ ਸ਼ਾਰਟ ਸੈਲਰ ਦੇ ਥੱਲੇ ਰਿਪੋਰਟ ਕੱਢੀ ਹੈ, ਹਿੰਡਨਬਰਗ ਰਿਸਰਚ ਰਿਪੋਰਟ, ਉਹਨੇ ਸਾਬਤ ਕਰ ਦਿੱਤਾ ਹੈ ਕਿ ਅਡਾਨੀ ਅੱਜ ਤੱਕ ਦੀ ਕਾਰਪੋਰੇਟ ਹਿਸਟਰੀ ਦਾ ਸਭ ਤੋਂ ਵੱਡਾ ਕੌਨ ਆਰਟਿਸਟ ਹੈ, ਸਭ ਤੋਂ ਵੱਡਾ ਕੌਨ। ਇਹ ਬਿਲ ਐਕਮੈਨ ਕਹਿ ਰਿਹਾ ਹੈ ਅਡਾਨੀ ਗਰੁੱਪ ਆਫ ਪੁਲਿੰਗ ਦਾ ਲਾਰਜੈਸਟ ਕੌਨ ਇਨ ਕਾਰਪੋਰੇਟ ਹਿਸਟਰੀ। ਔਰ ਪੈਰਿਸ਼ਿੰਗ ਸਕੇਅਰਸ ਬਿਲ ਐਕਮੈਨ ਫਾਊਂਡ Hindenburg research report on Adani Group companies highly credible and extremely well researched। उन्होंने कहा बहुत credible report है, 2 साल तो well researched। He said in a Twitter post, less than 2 days after the American short seller swipe at the Indian conglomerate shaved $12 billion off its market value। इन्हां 3 ਦਿਨਾਂ ਦੇ ਵਿੱਚ $12 ਬਿਲੀਅਨ ਜਿਹੜਾ ਅਡਾਨੀਆਂ ਦਾ ਉਹ ਗਾਇਬ ਹੋ ਗਿਆ ਮਾਰਕੀਟ ਚੋਂ। ਹੋ ਗਿਆ ਤਾਂ ਵਿਚਾਰੇ ਇਨਵੈਸਟਰਸ ਦਾ, ਪਰ $12 ਬਿਲੀਅਨ ਚਲਾ ਗਿਆ। ਔਰ ਇਹ ਜਿਹੜਾ ਉਹਦੇ ਚ ਐਕਮੈਨ ਨੇ ਕਿਹਾ ਅਡਾਨੀਜ਼ ਰਿਸਪੌਂਸ ਟੂ ਹਿੰਡਨਬਰਗ ਰਿਸਰਚ ਇਜ਼ ਦਾ ਸੇਮ ਐਜ਼ ਹਰਬਲ ਐਫੀਜ਼ ਰਿਸਪੌਂਸ ਟੂ ਆਵਰ ਓਰੀਜਨਲ 350 ਪੇਜ ਪ੍ਰੈਜ਼ੈਂਟ। ਉਹ ਕਿਉਂਕਿ ਆਪ ਵੀ ਜਿਹੜਾ ਆਪਣੀ ਇਲਫੇਟਡ ਸ਼ਾਰਟ ਸੈਲਿੰਗ ਕੈਂਪੇਨ ਸੀ ਜਿਹੜੀ 5 ਸਾਲ ਚੱਲੀ, ਲੇਕਿਨ ਜੋ ਹੀ ਇਹ ਰਿਪੋਰਟ ਆਈ ਸੀ ਉਦੋਂ ਕਿ ਇਹਨਾਂ ਦਾ ਥੱਲਾ ਲੱਗ ਗਿਆ ਸੀ। ਔਰ ਇਸ ਦੇ ਉੱਤੇ ਹੁਣ ਜਦੋਂ ਇਹ ਬਿਲ ਐਕਮਨ ਵੀ ਇਹ ਕਹਿ ਰਿਹਾ ਕਿ ਭਾਈ ਇਹ ਤਾਂ ਜਿਹੜੀ ਹੈ ਇਹ ਪੁਲਿੰਗ ਦਾ ਲਾਰਜੈਸਟ ਕੌਨ ਇਨ ਕਾਰਪੋਰੇਟ ਹਿਸਟਰੀ, ਕਿ ਬਈ ਕਾਰਪੋਰੇਟ ਹਿਸਟਰੀ 'ਚ। ਔਰ ਹੁਣ ਥੋੜਾ ਬਹੁਤ ਕਾਂਗਰਸ ਆਪੋਜੀਸ਼ਨ ਨੇ ਵੀ ਥੋੜਾ ਜਿਹਾ ਹੌਸਲਾ ਫੜਿਆ। ਐਟ ਐਨ ਆਲ ਪਾਰਟੀ ਮੀਟ ਆਪੋਜੀਸ਼ਨ ਸੀਕਸ ਡਿਬੇਟ ਔਨ ਰੋਲ ਆਫ ਗਵਰਨਰਸ, ਅਡਾਨੀ ਸਟਾਕ ਕ੍ਰੈਸ਼, BBC ਡਾਕੂਮੈਂਟਰੀ। कि भाई उन्होंने क्या ऑपोजिशन है कि डिस्कशन रखो ऑल पार्टी मीट च उन्होंने कि अडानी स्टॉक क्रैश ने LIC और भारत के किन्ने होर अदारे उन्होंने शेयर और सारे किवें खा ले रहे। और ईवन LIC's एक्सपोजर टू अडानी ग्रुप इज अंडर 1% ऑफ टोटल एसेट्स अंडर मैनेजमेंट। पूरे दे पूरे जड़े ने वो स्टॉक थले नूं डिग रहे ने। सो ये गल साबित करती है कि बकरे दी मां ਕਦੋਂ ਤੱਕ ਖੈਰ ਮਨਾਏਗੀ ਜੀ, ਕਿ ਵੀ ਇਹ ਜਿਹੜੇ ਕਰਪਟ ਚੋਰ ਹੁੰਦੇ ਨੇ ਅਲਟੀਮੇਟਲੀ ਇਹਨਾਂ ਨੇ ਸਮਝਿਆ ਸੀ, ਅਸੀਂ ਵੀ ਇਹ ਸੀ ਕਿ ਵੀ ਇਹ ਬਾਹਰਲੇ ਕਿਵੇਂ ਇਹਨਾਂ ਦੇ ਜਾਲ 'ਚ ਫਸੇ ਹੈ, ਪਰ ਇਹਨਾਂ ਨੇ ਅਮਰੀਕਨਾਂ ਦੇ ਹੱਥ ਨਹੀਂ ਦੇ। ਹੁਣ ਜੋ ਮਰਜ਼ੀ ਕਹੀ ਜਾਣ ਕਿ ਕਹਿਣਗੇ ਇਹੀ ਕਿ ਜੀ ਦੇਖੋ ਅਮਰੀਕਨ ਕੰਪਨੀਆਂ ਗੌਰਮੈਂਟ ਦੂਜੇ, ਪਰ ਇਹ ਜਿਹੜੀ ਜਿਹਨੇ ਇਹ ਰਿਪੋਰਟ ਕੱਢੀ ਹੈ ਉਹਨਾਂ ਨੇ ਤਾਂ ਸਭ ਤੋਂ ਪਹਿਲਾਂ ਅਮਰੀਕਨ ਕੰਪਨੀਆਂ ਨੂੰ ਹੱਥ ਪਾਇਆ ਸੀ, ਉਹਨਾਂ ਦੀ ਬੈਂਕਰਪਸੀ ਫਾਈਲ ਕਰਵਾਈ, ਫਿਰ ਚੀਨੀ ਕੰਪਨੀ ਨੂੰ ਪਾਇਆ, ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਤਾਂ ਨਵਾਂ ਕਾਰਪੋਰੇਟ ਸੈਕਟਰ ਦਾ ਸਭ ਤੋਂ ਵੱਡਾ ਕੌਨ ਆਰਟਿਸਟ ਆਇਆ। ਔਰ ਹੁਣ ਜਿਹੜੇ ਨੇ ਇਹ ਦੇਸ਼ ਭਗਤੀ ਦੇ ਭਾਰਤ ਮਾਤਾ ਦੀ
ਕੱਛ ਦੇ ਵਿੱਚ ਲੁਕ ਰਹੇ ਨੇ ਤੇ ਹੁਣ ਭਾਰਤ ਮਾਤਾ ਦੀ ਕੱਛ ਕਿੰਨੀ ਕੁ ਹੈ ਤੇ ਇਹਨਾਂ ਨੂੰ ਕਿੰਨਾ ਕੁ ਸ਼ਰਨ ਦੇ ਪਾਏਗੀ, ਇਹ ਹੁਣ ਆਉਣ ਵਾਲੇ ਦਿਨ ਦੱਸਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਤਵੀਆਂ ਵੱਲੋਂ ਆਦੀਵਾਸੀ ਕਬੀਲਿਆਂ ਜਿਨ੍ਹਾਂ ਵਿੱਚ ਵਣਜਾਰੇ ਅਤੇ ਲੁਬਾਣੇ ਸ਼ਾਮਲ ਹਨ ਉਹਨਾਂ ਦੀ ਹਿੰਦੂ ਧਰਮ ਵਿੱਚ ਮਾਸ ਕਨਵਰਜਨ ਕੀਤੀ ਗਈ ਹੈ। ਸੋ ਇਸ ਗੱਲ ਦਾ ਧਿਆਨ ਰਹੇ ਕਿ ਭਾਰਤ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਆਦੀਵਾਸੀ ਕਬੀਲੇ ਹਨ। ਵਣਜਾਰੇ ਅਤੇ ਲੁਬਾਣੇ ਕਬੀਲਿਆਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਸਿੱਖੀ ਵਿੱਚ ਹਨ। ਸੋ ਪਰ ਇਹਨਾਂ ਨੂੰ ਜ਼ਬਰਦਸਤੀ ਹਿੰਦੂ ਬਣਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਕਸਰ ਅਸੀਂ ਇਸ ਪਲੇਟਫਾਰਮ ਤੋਂ ਵੀ ਔਰ TV 84 ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਵੀ ਅੱਡ-ਅੱਡ ਇੰਟਰਵਿਊਜ਼ ਟਾਈਮ ਤੇ ਕੀਤੇ ਨੇ ਔਰ ਅਸੀਂ ਹਮੇਸ਼ਾ ਹੀ ਉਹਨਾਂ ਸਿੱਖ ਜਥੇਬੰਦੀਆਂ ਨੂੰ ਐਪਰੀਸ਼ੀਏਟ ਕੀਤਾ ਹੈ ਜਿਹੜੇ ਕਿ ਭਾਰਤ ਦੀਆਂ ਉਹ ਸਟੇਟਾਂ ਜਿਨ੍ਹਾਂ ਦੇ ਵਿੱਚ ਮਹਾਰਾਸ਼ਟਰ, ਕਰਨਾਟਕਾ, ਝਾਰਖੰਡ, ਛੱਤੀਸਗੜ੍ਹ ਔਰ ਉੜੀਸਾ ਤੱਕ ਸ਼ਾਮਲ ਨੇ ਕਿ ਉਹ ਵਣਜਾਰੇ ਔਰ ਲੁਬਾਣੇ ਸਿੱਖਾਂ 'ਚ, ਸਿਕਲੀਗਰ ਸਿੱਖਾਂ 'ਚ ਕੰਮ ਕਰਦੀਆਂ ਨੇ। ਇਸ ਮੁੱਦੇ ਦੇ ਉੱਤੇ ਈਵਨ ਬੀਬੀ ਡਾਕਟਰ ਹਰਪ੍ਰੀਤ ਕੌਰ ਖੁਰਾਨਾ ਜਿਨ੍ਹਾਂ ਦੀ PhD ਇਸ ਮੁੱਦੇ ਤੇ ਆ, ਉਹਨਾਂ ਨੂੰ ਵੀ ਕੁਝ ਸਾਲ ਪਹਿਲਾਂ TV 84 ਨੇ ਇੰਟਰਵਿਊ ਕੀਤਾ ਸੀ ਔਰ ਅਸੀਂ ਦੇਖ ਰਹੇ ਹਾਂ ਕਿ ਵੀ ਸਿੱਖ ਜਥੇਬੰਦੀਆਂ ਬੇਸ਼ੱਕ ਹੌਲੀ ਹੌਲੀ ਉਹਨਾਂ ਦਾ ਧਿਆਨ ਗਿਆ। ਕੰਮ ਤਾਂ ਵਣਜਾਰੇ ਸਿੱਖਾਂ ਦੀ ਸਾਰ ਲੈਣ ਦਾ ਅੱਜ ਤੋਂ 15 ਸਾਲ ਪਹਿਲਾਂ ਤੋਂ ਇਹ ਇਸ਼ੂ ਸਾਹਮਣੇ ਰਿਹਾ। ਇਹ ਵੀ ਮੈਂਸ਼ਨ ਰਿਹਾ ਕਿਉਂਕਿ ਜਦੋਂ ਇਹ ਕਿਹਾ ਜਾਂਦਾ ਸੀ ਮੈਨੂੰ ਵੀ ਹੈਰਾਨੀ ਹੁੰਦੀ ਸੀ ਕਿ ਭਾਈ ਅਸੀਂ ਆਪਣੇ ਆਪ ਨੂੰ ਮਾਈਨੋਰਿਟੀ ਕਹਿੰਦੇ ਆ ਜਿਹੜੇ ਕਿ ਅਸੀਂ ਹਾਂ ਵੀ, ਪਰ 7-8 ਕਰੋੜ ਜਿਹੜੇ ਨੇ ਉਹ ਵਣਜਾਰੇ ਔਰ ਲੁਬਾਣੇ ਨੇ ਜਿਹੜੇ ਸਿੱਖੀ ਦੇ ਦਾਇਰਾ ਕਾਰ 'ਚ ਹੀ ਆਉਂਦੇ ਨੇ। ਉਹ ਗੁਰੂ ਘਰ ਨੂੰ ਹੀ ਮੰਨਣ 'ਚ ਯਕੀਨ ਰੱਖਦੇ ਨੇ, ਬਾਣੀ ਪੜ੍ਹਦੇ ਨੇ। ਪਰ ਇਹ ਜਿਹਨਾਂ ਸਟੇਟਾਂ ਦੇ ਮੈਂ ਨਾਂ ਲਏ ਨੇ ਇਹਦੇ 'ਚ ਉਹਨਾਂ ਨੂੰ ਤਾਂ ਕ੍ਰਿਮੀਨਲ ਟ੍ਰਾਈਬ ਐਲਾਨਿਆ ਹੋਇਆ ਔਰ ਉਹ ਜਿਹੜਾ ਗਰੀਬ ਨੇ ਬਹੁਤ ਵਿਚਾਰੇ ਉਹਨਾਂ ਨੂੰ ਜਿਹੜੇ ਮਰਜ਼ੀ ਦੋਸ਼ ਦੇ ਵਿੱਚ ਚੁੱਕ ਕੇ ਅੰਦਰ ਦਿੱਤਾ ਹੁੰਦਾ ਹੈ। ਬਹੁਤ ਮਿਹਨਤ ਨਾਲ ਉਹ ਗੁਜ਼ਰ ਕਰਦੇ ਨੇ ਵੀ ਉਹਨਾਂ ਨੂੰ ਮੁਖਤਾਰਾ ਸਿੱਖੀ 'ਚ ਲਿਆਂਦਾ ਜਾਏ। ਇੱਕ ਯਤਨ ਵੀ ਹੋਇਆ ਇੱਕ ਸਟੇਜ ਤੇ ਬੀਬੀ ਜਗੀਰ ਕੌਰ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੀ ਤੇ ਉਹ ਉਸ ਬੈਲਟ 'ਚ ਗਈ ਵੀ ਔਰ ਉਹਦਾ ਜਿਵੇਂ ਉਹਨਾਂ ਨੇ ਸਵਾਗਤ ਕੀਤਾ ਤੇ ਉਹਨਾਂ ਨੂੰ ਵਣਜਾਰਿਆਂ ਦੀ ਮਾਂ ਦਾ ਟਾਈਟਲ ਵੀ ਦਿੱਤਾ ਗਿਆ। ਲੇਕਿਨ ਨਾ ਕਿਸੇ ਦਾ ਸ਼੍ਰੋਮਣੀ ਕਮੇਟੀ ਦਾ ਕਦੇ ਉਸ ਪਾਸੇ ਧਿਆਨ ਗਿਆ, ਨਾ ਹੀ ਮੁਖਤਾਰਾ ਸਿੱਖਾਂ ਨੂੰ ਕਦੇ ਲੱਗਾ। ਹੁਣ ਇੰਨੇ ਅਮੀਰ ਸਿੱਖ ਨਾਗਪੁਰ ਬੈਠੇ ਨੇ, ਬੰਬੇ ਬੈਠੇ ਨੇ, ਪੂਨੇ ਬੈਠੇ ਨੇ, ਬੰਗਲੌਰ ਬੈਠੇ ਨੇ, ਉਸ ਬੈਲਟ ਦੇ ਵਿੱਚ ਦੇ ਹੀ ਉਹ ਸਾਰੇ ਲੋਕ ਨੇ ਕਿ ਭਾਈ ਤੁਸੀਂ ਹੁਣ ਜੇ ਇੱਥੋਂ ਵੀ ਜਿਹੜੇ ਗਏ ਉਹਨਾਂ ਨੇ ਉੱਥੇ ਗੁਰਦੁਆਰਾ ਜਾ ਕੇ ਬਣਾ ਦਿੱਤਾ, ਉਹਨਾਂ ਨੂੰ ਕਕਾਰ ਦੇ ਦਿੱਤੇ ਜਾਂ ਕਿਸੇ ਨੇ ਕੋਈ ਮਾੜਾ ਮੋਟਾ ਭਾਵੇਂ ਸਕੂਲ ਬਣਾਇਆ ਹੋ ਵੀ ਮੈਨੂੰ ਨਹੀਂ ਲੱਗਦਾ। ਹੁਣ ਗੱਲ ਇਹ ਨਹੀਂ ਹੈ, ਗੱਲ ਤਾਂ ਇਹ ਹੈ ਵੀ ਜਦੋਂ ਤੱਕ ਤੁਸੀਂ ਜਜ਼ਬਾਤੀ ਤੌਰ ਤੇ ਇੱਕ ਵੱਡਾ ਹਿੱਸਾ ਸਿੱਖੀ ਦੇ ਨਾਲ ਜੁੜਿਆ ਹੋਇਆ ਇੰਪਲੋਇਮੈਂਟ, ਰੁਜ਼ਗਾਰ, ਜਦੋਂ ਤੱਕ ਤੁਸੀਂ ਰੁਜ਼ਗਾਰ ਮੁਹੱਈਆ ਨਹੀਂ ਕਰਵਾਉਂਦੇ ਉਹ ਤਾਂ ਉਵੇਂ ਹੀ ਰਹਿਣਗੇ ਕ੍ਰਿਮੀਨਲ, ਭੁੱਖੇ ਨੰਗੇ
ਵਿਚਾਰੇ ਉਹਨਾਂ ਨੂੰ ਉਹੀ ਧੱਕਿਆ ਹੁੰਦਾ, ਕਦੇ ਉਹਨਾਂ ਨੂੰ ਕਿਸੇ ਪਾਸੇ, ਔਰ ਜਿਵੇਂ ਸਿਕਲੀਗਰ ਨੇ ਉਹ ਸਾਰੇ ਐਕਸਪਰਟ ਨੇ ਹਥਿਆਰ ਬਣਾਉਣ, ਦੂਜੇ ਉਹਨਾਂ ਨੂੰ ਤਾਂ ਹੀ ਫੜਿਆ ਹੁੰਦਾ ਜੀ ਫਲਾਣੀ ਗੈਂਗ ਨੂੰ ਦੇ ਦਿੱਤੇ ਬਣਾ ਕੇ, ਢਿਮਕੇ ਨੂੰ ਦੇ ਦਿੱਤੇ। ਪਰ ਕੱਲ ਜਦੋਂ ਮੈਂ ਇਹ ਖਬਰ ਦੇਖੀ ਤੇ ਮੈਨੂੰ ਲੱਗਾ ਕਿ ਵੀ ਹੁਣ ਅਜੇ ਵੀ ਮੈਂ ਅੱਜ, ਕਿਉਂਕਿ ਇਸ ਖਬਰ ਨੂੰ ਵੀ ਆਇਆ ਜਿਹੜੇ ਆ ਉਹ ਆਲਮੋਸਟ 48 ਘੰਟੇ ਹੋ ਗਏ ਨੇ ਕਿ ਕੋਈ ਕਿਸੇ ਸਿੱਖ ਜਥੇਬੰਦੀ ਦਾ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਉੱਥੇ ਬੈਠੇ ਪ੍ਰੈਸ ਕਾਨਫਰੰਸਾਂ ਕਰੀ ਜਾਂਦੇ ਨੇ, ਇੱਕ ਦੂਜੇ ਨੂੰ ਤੂੰ ਚੋਰ ਤੂੰ ਚੋਰ। ਵੀ ਇਹ ਸਾਡੀ ਅਣਗਹਿਲੀ ਦਾ ਜਾਂ ਲੰਬੇ ਵਕਤ ਤੋਂ ਜਿਸ ਦੇ ਉੱਤੇ ਕੰਮ ਕੀਤਾ ਕੰਮ, ਜਿਵੇਂ ਇੱਥੇ ਬਾਬਾ ਮੱਖਣ ਸ਼ਾਹ ਰੁਬਾਣਾ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਦਲੇਰ ਸਿੰਘ ਨੇ, ਉਹਨਾਂ ਨੇ ਪਿਛਲੇ ਦਿਨਾਂ 'ਚ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੱਸਿਆ ਕਿ ਭਾਈ ਉਹ ਕਿਵੇਂ ਉਹਨਾਂ ਸਿਕਲੀਗਰ ਵਣਜਾਰੇ ਸਿੱਖਾਂ 'ਚ ਜਾ ਕੇ ਉਹ ਕੰਮ ਕਰ ਰਹੇ ਨੇ ਸਿੱਖੀ। ਲੇਕਿਨ ਇਹ ਖਬਰ ਕਿਵੇਂ RSS ਨੇ ਇਸ ਖਤਰੇ ਨੂੰ ਦੇਖ ਲਿਆ ਕਿ ਭਾਈ ਸਿੱਖੀ ਅਸਲ ਗਰਾਊਂਡ ਹੈ ਓਪਰੈਸਡ ਸੁਪਰੈਸਡ ਡਿਪਰੈਸਡ ਲੋਕਾਂ ਦੀ। ਬਾਬਾ ਨਾਨਕ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀ। ਸਭ ਨਿਮਾਣਿਆਂ ਨਤਾਣਿਆਂ ਨੂੰ ਆਪਣੇ ਗਲ ਨਾਲ ਬਾਬੇ ਨੇ ਲਾਇਆ। ਔਰ RSS ਕਿਸ ਹੱਦ ਤੱਕ ਗਈ, ਹੁਣ ਇਹ ਖਬਰ ਜਿਹੜੀ ਹੈ ਪ੍ਰੋਮੀਨੈਂਟ ਮੀਡੀਆ ਦੀ ਹੈ, ਬੰਜਾਰਿਆਂ ਨੂੰ ਉਹਨਾਂ ਨੇ ਕਿਵੇਂ ਬੰਜਾਰਾਸ ਡਿਵਾਈਡਡ as RSS plans event to bring them into Sanatan Dharma fold. The community is split between those who claim that the Banjaras have always been Hindus and others saying RSS is distorting tribal history and seeking to bolster the BJP's vote bank. ਹੁਣ ਇਹ ਖਬਰ ਇੱਕ ਦਿਨ ਪਹਿਲਾਂ ਦੀ ਸੀ ਜਦੋਂ 29 ਜਨਵਰੀ ਨੂੰ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ 6 ਰੋਜ਼ਾ ਉਹਨਾਂ ਨੇ ਕਾਨਫਰੰਸ, RSS ਦਾ ਗਰੁੱਪ ਹੈਗਾ ਰਾਸ਼ਟਰੀ ਸਵੰਗ ਸੇਵਕ ਸੰਘ ਦਾ ਧਰਮ ਜਾਗਰਣ ਮੰਚ, RSS ਲਿੰਕਡ ਆਊਟਫਿਟ, ਉਹਨਾਂ ਨੇ ਕਈ 100 ਵੱਡੇ ਤੰਬੂ ਲਾ ਕੇ ਗੋਦਰੀ ਵਿਲੇਜ ਹੈ ਮਹਾਰਾਸ਼ਟਰ ਦੇ ਵਿੱਚ, ਜਲਗਾਓਂ ਡਿਸਟ੍ਰਿਕਟ ਦੇ ਵਿੱਚ, ਔਰ ਉਹਦੇ 'ਚ ਉਹਨਾਂ ਨੇ ਅਖਿਲ ਭਾਰਤੀ ਹਿੰਦੂ ਗੌਡ ਬੰਜਾਰਾ ਐਂਡ ਲੋਬਾਣਾ ਨਾਇਕ ਦਾ ਕੁੰਭ, ਇਹ ਇਵੈਂਟ ਦਾ ਨਾਮ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਉਹਦੇ 'ਚ ਅਸੀਂ ਜਿਹੜਾ ਇਹ ਸਾਰਿਆਂ ਨੂੰ ਹਿੰਦੂ ਸਨਾਤਨ ਧਰਮ ਫੋਲਡ 'ਚ ਲਿਆਵਾਂਗੇ। ਔਰ ਉਹਨਾਂ ਨੇ ਕਿਹਾ ਜੀ ਇਹ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਔਰ OBC ਦੇ ਵਿੱਚ ਨੇ, ਔਰ ਇਹ ਪਹਿਲੀ RSS ਦੀ ਇਵੈਂਟ ਹੈ ਜਿਹੜੀ ਉਹ ਲੁਬਾਣਾ ਔਰ ਵਣਜਾਰਾ ਕਮਿਊਨਿਟੀ 'ਚ ਇਸ ਲੈਵਲ ਦੇ ਉੱਤੇ ਆਰਗੇਨਾਈਜ਼ ਕਰ ਰਹੇ ਨੇ ਕਿ 10 ਲੱਖ ਲੋਕ, 1 ਮਿਲੀਅਨ ਪੀਪਲ, 10 ਲੱਖ ਉਹਨਾਂ ਨੇ ਉੱਥੇ ਇਕੱਠੇ ਕਰਨੇ ਨੇ। ਔਰ ਇਹਨਾਂ 'ਚ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਏਕਨਾਥ ਸ਼ਿੰਦੇ ਔਰ ਉਹਦਾ ਡਿਪਟੀ ਦੇਵੇਂਦਰ ਫੜਨਾਵਿਸ, ਉੱਤਰ ਪ੍ਰਦੇਸ਼ ਦਾ ਯੋਗੀ ਆਦਿੱਤਿਆਨਾਥ ਤੇ RSS ਲੀਡਰ ਸੁਰੇਸ਼ ਭਾਈ ਆਗੀ ਜੋਸ਼ੀ, ਉਹਨਾਂ ਨੇ ਸ਼ਮੂਲੀਅਤ ਕਰਨੀ ਹੈ। ਹੁਣ ਉਹਦੇ 'ਚ ਉਹਨਾਂ ਨੇ ਇਹ ਲਾਈਨ ਲਈ ਕਿ ਇਹ ਜਿਹੜੇ ਨੇ ਸਾਰੇ ਕਿ ਇਹ ਵਣਜਾਰੇ ਔਰ ਲੁਬਾਣੇ ਇਹ ਇਨਸੈਪਰੇਬਲ ਪਾਰਟ ਨੇ ਸਨਾਤਨ ਹਿੰਦੂ ਧਰਮ ਦੇ, ਇਹ ਹਿੰਦੂ ਸੁਸਾਇਟੀ ਦਾ ਹਿੱਸਾ ਨੇ, ਇਹਨਾਂ ਨੂੰ ਦੂਸਰੇ ਲੋਕ ਦੂਸਰੇ ਪਾਸੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਲੇਕਿਨ ਕੁਝ ਵਣਜਾਰਾ ਲੀਡਰਾਂ ਨੇ ਕਿਹਾ ਵੀ ਬਿਲਕੁਲ ਇਹ ਗਲਤ ਹੈ, ਇਹ ਜਿਹੜਾ ਕੁੰਭ ਦੇ ਨਾਂ ਥੱਲੇ ਕਰ ਰਹੇ ਨੇ ਸਾਡਾ ਕੋਈ ਤਿਉਹਾਰ ਨਹੀਂ ਹੈ, ਇਹ ਸਾਡੇ ਤੇ ਜ਼ਬਰੀ ਸਾਨੂੰ ਹਿੰਦੂ ਬਣਾਇਆ ਜਾ ਰਿਹਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਇਹ ਪੋਲੀਟੀਕਲ ਮੋਟੀਵੇਸ਼ਨ ਹੈ। ਔਰ ਉਹਨਾਂ ਦੇ ਲੀਡਰ ਮੋਹਨ ਸਿੰਘ ਚੌਹਾਨ, ਉਹਨਾਂ ਨੇ ਰਿਟਾਇਰਡ ਪ੍ਰੋਫੈਸਰ ਹੈ ਇਲੈਕਟ੍ਰੋਨਿਕਸ ਦਾ ਨਾਗਪੁਰ ਤੋਂ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਇਹ ਜਿਹੜਾ ਜ਼ਬਰਦਸਤੀ they are organizing the kumbh which doesn't exist in our customs in preparations for the assembly election। ਉਹਨਾਂ ਨੇ ਕਿਹਾ ਜੀ ਕਰਨਾਟਕਾ, ਤੇਲੰਗਾਨਾ, ਮੱਧ ਪ੍ਰਦੇਸ਼ ਔਰ ਛੱਤੀਗੜ੍ਹ 'ਚ ਅਸੈਂਬਲੀ ਚੋਣਾਂ ਹੋਣੀਆਂ ਨੇ, ਅਸੀਂ ਕੋਈ ਹਿੰਦੂ ਧਰਮ ਦਾ ਹਿੱਸਾ ਨਹੀਂ, ਇਹ ਸਾਡਾ ਇਸ ਕੋਈ ਕੁੰਭ ਨਾਲ ਸੰਬੰਧ ਨਹੀਂ, ਕਿਉਂਕਿ all these states have a significant population of Banjaras। ਇਸ ਲਈ ਜਿਹੜਾ crores of rupees have been spent for this religious event for which 1,000 tents have been erected along with construction of 3 helipads and scores of community kitchens across a 500 acre plot। 500 ਏਕੜ ਦੇ ਵਿੱਚ 10,000 ਤੋਂ ਜ਼ਿਆਦਾ ਤੰਬੂ ਲਾ ਕੇ ਔਰ ਹੈਲੀਪੈਡ ਬਣਾ ਕੇ ਯਾਨੀ 10 ਲੱਖ ਲੋਕਾਂ ਨੂੰ ਇਕੱਠੇ ਕਰਕੇ ਇਹ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਜੀ ਇਹ ਵੋਟ ਬੈਂਕ ਹੀ ਇਹਨਾਂ ਨੇ ਵੋਟਾਂ ਲੈਣ ਦੇ ਲਈ ਹੈ। ਪਰ ਦਿਲਚਸਪ ਗੱਲ ਇਹ ਹੈ ਜਿਹਦੇ ਤੋਂ ਇਹ ਮੈਨੂੰ ਹੋਇਆ ਕਿ ਵੀ ਉਹਨਾਂ ਨੂੰ ਵੀ ਪਤਾ ਹੈ ਵੀ ਇਹਨਾਂ ਦੀਆਂ ਜੜ੍ਹਾਂ ਸਿੱਖ, ਉਹਨਾਂ ਨੇ ਕਿਹਾ ਜੀ ਇਹਨਾਂ ਦੇ ਲਈ ਇੰਨੇ ਸੋ ਅਸੀਂ ਮੰਦਿਰ ਬਣਾਵਾਂਗੇ ਔਰ ਮੰਦਿਰ ਦੇ ਵਿੱਚ ਐਵਰੀ ਬੰਜਾਰਾ ਫੈਮਿਲੀ ਵੁੱਡ ਪਾਰਟਿਸਿਪੇਟ ਇਨ ਮਾਰਨਿੰਗ ਐਂਡ ਈਵਨਿੰਗ ਆਰਤੀ ਇਨ ਟੈਂਪਲਸ।
ਸਵੇਰੇ ਸ਼ਾਮ ਆਰਤੀ ਹੋਏਗੀ। ਔਰ ਮੰਦਰਾਂ ਦੇ ਵਿੱਚ ਫੋਟੋਜ਼ ਆਫ ਸੇਵਾ ਲਾਲ, ਰਾਮ ਰਾਓ ਬਾਪੂ, ਇਹ ਕਮੇਟੀ ਦੇ ਹੋਏ ਨੇ ਆਗੂ, ਐਂਡ ਗੁਰੂ ਨਾਨਕ ਦੇਵ ਵੁੱਡ ਬੀ ਪਲੇਸਡ ਇਨ ਐਵਰੀ ਹਾਊਸ, ਕਿ ਹਰ ਘਰ ਦੇ ਵਿੱਚ ਇਹਨਾਂ ਦਾ, ਕਿਉਂਕਿ ਇਹ ਹੁਣ ਕਿਉਂਕਿ ਜੁੜੇ ਸਿੱਖੀ ਨਾਲ ਹੋਏ ਨੇ ਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਵੀ ਨਾਲ ਲਾਉਣੀ ਹੈ ਤੇ ਬਣਾਉਣਾ ਉਹਨਾਂ ਨੂੰ ਹਿੰਦੂ ਹੈ। ਔਰ ਇਸ ਦੇ ਉੱਤੇ ਈਵਨ ਕਿਉਂਕਿ ਇਹ ਜਦੋਂ ਖਬਰ ਸੀ, ਇਹ ਤਾਂ ਸੀ ਕਿ ਜਦੋਂ ਹੋਣੀ ਹੈ, ਫਿਰ ਜਦੋਂ ਖਬਰ ਹੋ ਗਈ ਔਰ ਉਹਦੇ 'ਚ ਯੋਗੀ ਆਦਿੱਤਿਆਨਾਥ ਦਾ ਜਿਹੜਾ ਸਟੇਟਮੈਂਟ ਹੈ, ਦੋਜ਼ ਇਨਵੋਲਵਡ ਇਨ ਰਿਲੀਜੀਅਸ ਕਨਵਰਸ਼ਨ ਵਿਲ ਨੈਵਰ ਸਕਸੀਡ ਸੇਜ਼ ਯੋਗੀਨਾਥ ਇਨ ਬੰਜਾਰਾ ਕੁੰਭ। ਉਹਨੇ ਇਹ ਕਿਹਾ ਕਿ 6 ਦਿਨਾਂ ਇਸ ਨੂੰ ਐਡਰੈਸ ਕਰਦੇ ਆ, ਉਹਨੇ ਕਿਹਾ ਕਿ ਅਖਿਲ ਭਾਰਤੀ ਹਿੰਦੂ ਗੌਡ ਬੰਜਾਰਾ ਐਂਡ ਲੁਬਾਣਾ ਨਾਇਕਾ ਦਾ ਕੁੰਭ। ਔਰ ਇਸ ਦੇ ਵਿੱਚ ਉਹਨੇ ਕਿਹਾ ਜੀ ਸਨਾਤਨ ਧਰਮ ਇਨਸਾਨੀਅਤ ਲਈ ਹੈ, ਦੂਜਿਆਂ ਲਈ ਹੈ, ਇਹਨਾਂ ਨੂੰ ਅਸੀਂ ਕਿਸੇ ਹੋਰ ਪਾਸੇ ਜਿਹੜੇ ਕਨਵਰਟ ਕਰਨਾ ਚਾਹੁੰਦੇ ਨੇ ਉਹ ਨਹੀਂ ਹੋਣ ਦਿਆਂਗੇ। ਔਰ ਇਹ ਸਨਾਤਨੀ ਹਿੰਦੂ ਨੇ, ਹਮੇਸ਼ਾ ਲਈ ਹਿੰਦੂ ਨੇ ਔਰ ਹਿੰਦੂ ਰਹਿਣਗੇ। ਹੁਣ ਇਹ ਹੈ ਹਕੀਕਤ ਕਿ ਸਾਡੀ ਜਿਹੜੀ ਅਣਗਹਿਲੀ ਅਲਗਰਜ਼ੀ, ਔਰ ਅੱਜ ਗੱਲ ਇੱਥੇ ਪਹੁੰਚ ਗਈ ਕਿ ਭਾਈ ਉਹਨਾਂ ਨੇ 500 ਏਕੜ ਦੇ ਵਿੱਚ 10,000 ਟੈਂਟ ਲਾ ਕੇ 10 ਲੱਖ 1,000 ਟੈਂਟ ਲਾ ਕੇ 10,000 ਬੰਦਾ ਇਕੱਠਾ ਕਰਕੇ ਜਿਹੜੀ ਪਲਾਨ ਬਣਾਈ ਹੈ ਕਿ ਇਹਨਾਂ ਦੇ ਸਾਰੇ ਜਿੱਥੇ ਜਿੱਥੇ ਵਸਦੇ ਨੇ ਉੱਥੇ ਮੰਦਿਰ ਹੋਣਗੇ। ਉਹਨਾਂ ਦੇ ਘਰਾਂ 'ਚ ਵੀ ਜਿਹੜੀਆਂ ਫੋਟੋਆਂ ਉਹ ਉਹਨਾਂ ਦੇ 2 ਟ੍ਰੈਡੀਸ਼ਨਲ ਪਲੱਸ ਰਾਮ ਕ੍ਰਿਸ਼ਨ ਆਰਤੀ ਸਵੇਰੇ ਸ਼ਾਮ ਤੇ ਗੁਰੂ ਨਾਨਕ ਦੀ ਫੋਟੋ ਲਾਈ ਹੋਏਗੀ। ਉਹ ਸਮਝਣਗੇ ਜੀ ਦੇਖੋ ਚਲੋ ਗੁਰੂ ਨਾਨਕ ਦੇ ਤਾਂ ਅਸੀਂ ਫੋਲੋਅਰ ਹੈ। ਹੁਣ ਇਹ ਹੈ ਇਹਨਾਂ ਦੀ ਵੱਡੀ ਗੇਮ ਔਰ ਇਹ ਹੈ ਡੈਥ ਕਿਸ, ਜਿਹਦੇ ਨਾਲ ਉਹਨਾਂ ਨੇ ਇਹਨਾਂ ਸਾਰਾ ਹੀ ਜਿਹੜਾ ਸਾਡਾ ਬੇਸ ਹੈ ਇਸ ਦੇ ਉੱਤੇ ਉਹਨਾਂ ਨੇ ਅਟੈਕ ਕੀਤਾ। ਪਰ ਹੈਰਾਨੀ ਹੈ ਕਿ ਅਜੇ ਤੱਕ ਕਿਸੇ ਵੀ ਸਿੱਖ ਹਲਕੇ ਵੱਲੋਂ ਇਸ ਦੇ ਖਿਲਾਫ, ਉਹਨਾਂ ਦੀ ਆਪਣੀ ਵਣਜਾਰਾ ਕਮੇਟੀ ਦੇ ਲੀਡਰਾਂ ਨੇ ਜਿਹੜੇ ਪੜ੍ਹੇ ਲਿਖੇ ਨੇ, ਉਹਨਾਂ ਨੇ ਕਿਹਾ ਇਹ ਬਹੁਤ ਗੰਦੀ ਖੇਡ ਖੇਡ ਰਹੇ ਨੇ। ਲੇਕਿਨ ਕੋਈ ਸਿੱਖਾਂ ਚੋਂ ਜਿਨ੍ਹਾਂ ਦੀ ਤੁਹਾਡੀ ਜ਼ਮੀਨ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ, ਇਹ ਜਿਹੜੇ ਵਣਜਾਰੇ, ਲੁਬਾਣੇ, ਸਿਕਲੀਗਰ, ਇਹ ਸਿੱਖੀ ਦੀ ਜ਼ਮੀਨ ਨੇ ਜਿਸ ਦੇ ਉੱਤੇ ਉਹਨਾਂ ਨੇ ਸਿੱਧੇ ਆ ਕੇ ਕਬਜ਼ਾ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਆਪਾਂ ਤੁਹਾਡਾ ਸਭ ਦਾ ਭਰਪੂਰ ਸਵਾਗਤ ਕਰਦੇ ਹਾਂ। ਸੋ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤੀ ਏਜੰਸੀਆਂ ਪੰਜਾਬ ਨੂੰ ਇੱਕ ਵਾਰ ਫੇਰ ਬਲਦੀ ਦੇ ਬੂਥੇ ਵਿੱਚ ਜਿਹੜੀਆਂ ਨੇ ਉਹ ਤੱਕ ਰਹੀਆਂ ਨੇ। ਕ੍ਰਿਮੀਨਲ ਰੇਪਿਸਟ ਸੋਦਾ ਸਾਧ ਦਾ ਸਲਾਬਤਪੁਰਾ ਸਤਸੰਗ ਉਸੇ ਦਿਸ਼ਾ ਵੱਲ ਏਜੰਸੀਆਂ ਵੱਲੋਂ ਚੁੱਕਿਆ ਗਿਆ ਇੱਕ ਕਦਮ ਹੈ। ਸੋ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੇ ਮੁੱਦੇ ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਦੜ ਵੱਟੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਬਹੁਤ ਵੱਡੀ ਗਿਣਤੀ 'ਚ ਸਾਡੇ ਵੀਰ ਭੈਣਾਂ ਲਾਈਵ ਚੈਟ YouTube ਔਰ Facebook ਤੇ ਜੁੜੇ ਨੇ। ਅੱਛਾ, ਟੌਪਿਕ ਇੰਨੇ ਕਿ ਇੰਪੋਰਟੈਂਟ ਨੇ ਵੀ ਅਸੀਂ ਉਹਨਾਂ ਦੇ ਬਾਈ ਨੇਮ ਰੈਕਗਨਾਈਜ਼ ਨਹੀਂ ਕਰ ਰਹੇ, ਲੇਕਿਨ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਲਦੀ ਦੇ ਬੂਥੇ 'ਚ ਝੋਕਣਾ। ਹੁਣ ਅਸੀਂ ਦੇਖਦੇ ਹਾਂ ਵੀ ਕਿਵੇਂ ਪੰਜਾਬ ਪਹਿਲੇ ਦਿਨ ਤੋਂ ਹੀ 47 ਤੋਂ ਬਾਅਦ, ਔਰ ਪੰਜਾਬ ਇਸ ਲਈ ਕਿਉਂਕਿ ਸਿੱਖ ਕੌਮ ਪੰਜਾਬ 'ਚ ਵਸਦੀ ਹੈ, ਉਹ ਗਨ ਸ਼ਾਟਸ ਦੇ ਥੱਲੇ ਰਿਹਾ ਇੰਡੀਅਨ ਏਜੰਸੀਆਂ ਦੇ, ਦਿੱਲੀ ਸਰਕਾਰ ਦੇ। ਔਰ ਪਿਛਲੇ ਪੀਰੀਅਡ ਦੇ ਵਿੱਚ 4 ਦਹਾਕਿਆਂ ਦੇ ਵਿੱਚ ਤਾਂ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਰਾਹੀਂ ਜਿਹੜੀ ਹੈ ਪੂਰੀ ਜਵਾਨੀ ਦੀ ਇੱਕ ਪੀੜ੍ਹੀ ਮਾਰ ਮੁਕਾਈ, ਇੱਕ ਡਰੱਗਸ ਦੇ ਹਵਾਲੇ ਕੀਤੀ। ਔਰ ਗੁਰੂ ਗ੍ਰੰਥ, ਗੁਰੂ ਪੰਥ ਦੋਨਾਂ ਨੂੰ ਹੀ ਉਹਨਾਂ ਨੇ ਪਹਿਲੇ ਦਿਨ ਤੋਂ 47 ਤੋਂ ਫੌਰਨ ਬਾਅਦ ਇਹ ਜਿਹੜਾ ਗੁਰੂਡਮ ਸੀ ਉਹ ਨਰਕਧਾਰੀਆਂ ਦਾ ਹੋਏ, ਰਾਧਾ ਸਵਾਮੀਆਂ ਦਾ ਹੋਏ, ਫਿਰ ਆਸ਼ੂਤੋਸ਼ੀਆ ਹੋਏ, ਭਨਿਆਰਾ ਹੋਏ, ਹੁਣ ਦੇ ਪੀਰੀਅਡ ਸੌਦਾ ਸਾਧ ਹੋਏ, ਇਹਨਾਂ 'ਚ ਫਿਰ
ਉਹ ਨਹੀਂ ਜਿਹੜੇ ਕਿ ਹੋਰ ਸੈਂਕੜਿਆਂ ਦੀ ਗਿਣਤੀ 'ਚ ਖੁੰਬਾਂ ਵਾਂਗ ਨਿਕਲੇ ਸਾਧ ਨੇ ਜਿਨ੍ਹਾਂ ਨੂੰ ਪ੍ਰਮੋਟ ਕਰਕੇ ਦੇਹਧਾਰੀ ਗੁਰੂ ਡੰਮ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਪਰ ਇਹ ਸੌਦਾ ਸਾਧ ਜਿਹੜਾ ਕਨਵਿਕਟਡ ਹੈ ਕ੍ਰਿਮੀਨਲ ਮਰਡਰ ਦੇ ਵਿੱਚ ਵੀ, ਰੇਪ ਦੇ ਵਿੱਚ ਵੀ, ਇਹਨੂੰ ਰਿਪੀਟਡਲੀ ਪੈਰੋਲ ਤੇ ਛੱਡਿਆ ਜਾ ਰਿਹਾ ਹੈ। ਇਹਦੀ ਈਵਨ ਸਜ਼ਾ ਦੀ ਮੁਆਫੀ ਵੀ 26 ਜਨਵਰੀ ਦੇ ਬਹਾਨੇ ਨਾਲ ਕੀਤੀ ਗਈ। ਔਰ ਹੁਣ ਜਦੋਂ ਕਿ ਇਹਨੂੰ ਫੇਰ ਪੈਰੋਲ ਤੇ ਛੱਡਿਆ ਗਿਆ 40 ਦਿਨਾਂ ਦੀ, ਇਹਦਾ ਡੇਰਾ ਜਾ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਹਰਿਆਣਾ ਔਰ ਯੂਪੀ ਦੋਨੋਂ ਥਾਵਾਂ ਤੇ ਬੀਜੇਪੀ ਦੀ ਹਕੂਮਤ ਹੈ। ਇਸ ਵੇਲੇ ਇਹ ਜੇਲ੍ਹ ਚੋਂ ਜਿਹੜੀ ਸੁਨਿਆਰਾ ਕੀ ਜੇਲ੍ਹ ਹੈ ਸੁਨਿਆਰੀ ਅੰਬਾਲਾ ਜ਼ਿਲ੍ਹੇ 'ਚ, ਉੱਥੋਂ ਰਿਹਾ ਹੋਣ ਤੋਂ ਬਾਅਦ ਬਾਗਪਤ ਯੂਪੀ ਦੇ ਆਪਣੇ ਡੇਰੇ 'ਚ ਪਹੁੰਚਿਆ ਹੋਇਆ ਔਰ ਉੱਥੇ ਬੈਠਾ ਵੀ ਕਿਸ ਲੈਵਲ ਦੀਆਂ ਇਹ ਸ਼ਰਾਰਤਾਂ ਕਰ ਰਿਹਾ ਸੀ। ਪਹਿਲੇ ਦਿਨ ਦੱਸਿਆ ਸੀ ਕਿ ਕਿਵੇਂ 3 ਫੁੱਟੀ ਕਿਰਪਾਨ ਦੇ ਨਾਲ ਉਸਨੇ ਕੇਕ ਕੱਟਿਆ ਰਿਹਾਈ ਦਾ। ਹੁਣ ਜਿਹੜੀ ਕਿਰਪਾਨ ਸਾਡੇ ਲਈ ਕਿਰਪਾ ਔਰ ਆਨ ਦਾ ਪ੍ਰਤੀਕ ਹੈ, ਉਸ ਨੂੰ ਚੀਪਨ ਕਰਨਾ ਇਹ ਵੀ ਇੱਕ ਸਿੱਧਾ ਅਟੈਕ। ਔਰ ਫਿਰ ਉਹ ਸਲਾਬਤਪੁਰਾ ਡੇਰਾ ਜਿੱਥੇ ਇਹਨੇ 10ਵੇਂ ਪਾਤਸ਼ਾਹ ਦਾ ਜਾਮਾ ਪਾ ਕੇ ਉਵੇਂ ਹੀ ਜਾਮੇ ਇਨਸਾਨ ਦੇ ਨਾਂ ਥੱਲੇ ਡਰਾਮੇਬਾਜ਼ੀ ਕੀਤੀ। ਕੇਸ ਉੱਥੇ ਚੱਲਦਾ, ਇੱਕ ਪਾਸੇ ਕੋਰਟ 'ਚ ਕੇਸ ਕੀਤੇ ਹੋਏ ਨੇ ਜੀ ਸਾਡਾ ਕੇਸ ਰਿਮੂਵ ਕਰੋ, ਪੰਜਾਬ 'ਚ ਸਾਨੂੰ ਇਨਸਾਫ ਨਹੀਂ ਮਿਲੇਗਾ। ਲੇਕਿਨ ਉਸੇ ਸਲਾਬਤਪੁਰੇ ਦੇ ਵਿੱਚ ਇਹਨੇ ਆਪਣਾ ਸੋ ਕਾਲਡ ਸਤਸੰਗ ਦੇ ਕੂੜ ਸੰਗ ਜਿਹੜਾ ਰੱਖਿਆ ਔਰ ਉੱਥੋਂ ਵੀਡੀਓ ਲਿੰਕ ਰਾਹੀਂ ਜਿਹੜਾ ਉਹ ਜੁੜਨ ਦੀ ਲਾਈਨ ਔਰ ਇੱਥੋਂ ਜਿਹੜਾ ਪ੍ਰਮੋਟ ਕੀਤਾ ਗਿਆ ਕਿ ਬੱਸਾਂ ਰਾਹੀਂ ਦੂਜਿਆਂ ਰਾਹੀਂ ਲੋਕ ਪਹੁੰਚਣ, ਅੰਦਰ 20 ਸਕਰੀਨਾਂ ਲਾਈਆਂ ਗਈਆਂ। ਦੂਜਾ ਸਿੱਖ ਜਥੇਬੰਦੀਆਂ ਨੇ ਇਸ ਦੇ ਉੱਤੇ ਪੂਰੀ ਜਿਹੜੀ ਹੈ ਉਹ ਪਹਿਲਾਂ ਹੀ ਵਾਰਨਿੰਗ ਦਿੱਤੀ ਹੋਈ ਸੀ। ਉਹਨਾਂ ਨੇ ਚੱਕਾ ਜਾਮ ਵੀ ਕੀਤਾ, ਕਈ ਥਾਂ ਉਹਨਾਂ ਨੇ ਰੋਡਸ ਬਲੌਕ ਕੀਤੀਆਂ। ਪਰ ਜਿਸ ਵੱਡੀ ਬਜਾਏ ਕਿ ਪੰਜਾਬ ਦੀ ਹਕੂਮਤ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਬੀਜੇਪੀ ਤਾਂ ਬਲਦੀ ਦੇ ਬੂਥੇ 'ਚ ਧੱਕਣ ਲਈ ਉਹਨਾਂ ਦੇ ਤਾਂ ਦਿੱਲੀ 'ਚ ਵੀ ਸਰਕਾਰ ਹੈ, ਹਰਿਆਣਾ ਯੂਪੀ 'ਚ ਉਹਨਾਂ ਦੀਆਂ ਸਰਕਾਰਾਂ ਨੇ। ਪਰ ਇਹ ਭਗਵੰਤ ਮਾਨ ਜਿਹੜਾ ਕਿ ਬਿਲਕੁਲ ਉਹਦਾ ਗੁੱਡਾ ਹੈ ਕੇਜਰੀਵਾਲ ਦਾ, ਔਰ ਉਹ ਕੇਜਰੀਵਾਲ ਜਿਹੜਾ ਖੁਦ ਵੀ ਉਹਨਾਂ ਨੂੰ ਸੰਤ ਜਿਹੜਾ ਹੈ ਉਸ ਵਾਂਗ ਜਿਵੇਂ ਉਹਨੇ ਨਿਰੰਕਾਰੀਆਂ ਨੂੰ ਦਿੱਲੀ ਦੇ ਵਿੱਚ ਪ੍ਰਮੋਟ ਕੀਤਾ, ਸੌਦਾ ਸਾਧ ਦਾ ਵੀ ਉਹ ਪੂਰਾ ਉਵੇਂ ਪ੍ਰਮੋਸ਼ਨ ਲਾਈਨ ਹੈ ਕਿ ਬਜਾਏ ਕਿ ਪੰਜਾਬ ਸਰਕਾਰ ਲਈ ਇਹ ਜਾਣਦਿਆਂ ਹੋਇਆ ਕਿ ਇੱਕ ਕ੍ਰਿਮੀਨਲ ਹੈ, ਕਨਵਿਕਟ ਹੈ, ਅੱਗੇ ਇਹਦੀ ਬਦੌਲਤ ਪੰਜਾਬ ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ 'ਚ ਚੋਰੀ ਕਰਨ ਵਾਲੇ ਇਹਦੇ ਬੰਦੇ, ਗੋਲੀ ਕਾਂਡ, ਦੂਜੇ ਤੀਜੇ, ਉਹ ਸਿੰਪਲੀ ਪਰਮਿਸ਼ਨ ਡਿਨਾਈ ਕਰ ਸਕਦੇ ਸੀ ਕਿ ਠੀਕ ਹੈ ਆਪਣੇ ਘਰਾਂ 'ਚ ਜਾਂ ਲੋਕਲ ਦੇ ਵਿੱਚ ਤੁਸੀਂ ਜਾਓ, ਇੰਨੀ ਗੈਦਰਿੰਗ ਇੱਥੇ ਅਸੀਂ ਨਹੀਂ ਹੋਣ ਦੇਣੀ। ਪਰ ਇਹਦੀ ਥਾਂ ਤੇ ਉਹਨਾਂ ਨੇ ਯਕੀਨੀ ਬਣਾਇਆ ਕਿ ਬਈ ਉਹਦਾ ਉੱਥੇ ਗੈਦਰਿੰਗ ਹੋਏ ਔਰ ਜਿਹੜੇ ਪ੍ਰੋਟੈਸਟ ਕਰਨ ਵਾਲੇ ਥਾਂ ਦੇ ਉੱਤੇ ਉਹਨਾਂ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਾਕੀ ਜਥੇਬੰਦੀਆਂ ਦੇ, ਉਹਨਾਂ ਨੇ ਚੁੱਕ ਕੇ ਜਿਹੜਾ ਬੱਸਾਂ 'ਚ ਭਰ ਕੇ ਦੂਰ ਜਾ ਕੇ ਛੱਡਿਆ ਔਰ ਉੱਥੇ ਉਹਦਾ ਸਮਾਗਮ ਕਰਵਾਇਆ। ਹੁਣ ਇਸ ਨੂੰ ਤੁਸੀਂ ਬਲਦੀ ਦੇ ਬੂਥੇ 'ਚ ਝੋਕਣਾ ਨਹੀਂ ਕਹੋਗੇ ਤਾਂ ਕੀ ਕਹੋਗੇ? ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਹਰ ਰੋਜ਼ ਇਨਸਾਫ ਮੋਰਚੇ ਦੇ ਉੱਤੇ, ਕੌਮੀ ਇਨਸਾਫ ਮੋਰਚਾ ਕਿ ਭਾਈ ਤੁਸੀਂ ਰਿਲੀਜ਼ ਕਰੋ। ਜਦੋਂ ਅਸੀਂ ਬੰਦੇ ਸਿੰਘਾਂ ਦੀ ਗੱਲ ਕੀਤੀ ਤਾਂ ਸਾਡੇ ਇੱਕ ਦੋ ਵੀਰਾਂ ਨੇ ਪੁੱਛਿਆ ਕਿ ਜੀ ਉਹਨਾਂ ਦੀ ਜੇ ਤੁਸੀਂ ਵੇਰਵਾ ਦੇ ਦਿਓ ਜਿਨ੍ਹਾਂ ਨੂੰ ਉਹਨਾਂ ਨੇ ਇਸ ਵੇਲੇ ਜਿਨ੍ਹਾਂ ਦੀ ਰਿਲੀਜ਼ ਲਈ ਗਲਾਇਆ ਹੋਇਆ, ਤੇ ਉਹਦੇ 'ਚ ਮੈਂ ਇਹ ਦੱਸਦੇ ਹਾਂ ਕਿ ਭਾਈ ਜਿਹੜੇ ਮੇਨ 9 ਸਿੰਘ ਨੇ ਜਿਨ੍ਹਾਂ ਦਾ ਉਹਨਾਂ ਦੀ ਮੰਗ ਹੈ ਕਿ ਇਹਨਾਂ ਨੂੰ ਰਿਹਾ ਕਰੋ। ਵੀਰ ਗੁਰਦੀਪ ਸਿੰਘ ਖੇੜਾ, ਇਹ 32 ਸਾਲ ਤੋਂ ਜੇਲ੍ਹ 'ਚ ਨੇ, ਜਦੋਂ ਕਿ ਜਿਹੜੀ ਉਮਰ ਕੈਦ ਵੀ ਹੁੰਦੀ ਹੈ ਉਹ 14 ਸਾਲ ਤੇ ਮੁੱਕ ਜਾਂਦੀ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 28 ਸਾਲ ਤੋਂ ਜੇਲ੍ਹ 'ਚ ਨੇ। ਭਾਈ ਬਲਵੰਤ ਸਿੰਘ ਰਾਜੋਆਣਾ ਉਹ 27 ਸਾਲ ਤੋਂ ਜੇਲ੍ਹ 'ਚ ਨੇ। ਲਖਵਿੰਦਰ ਸਿੰਘ ਲੱਖਾ 27 ਸਾਲ ਤੋਂ ਜੇਲ੍ਹ 'ਚ ਨੇ। ਗੁਰਮੀਤ ਸਿੰਘ 27 ਸਾਲ ਬਿਹਾਈਂਡ ਬਾਰਸ ਹੋ ਗਏ ਨੇ। ਸ਼ਮਸ਼ੇਰ ਸਿੰਘ 27 ਸਾਲ ਹੋ ਗਏ ਨੇ। ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ 2015 ਦੇ ਸਰਬੱਤ ਖਾਲਸਾ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ, 27 ਸਾਲ ਤੋਂ ਜੇਲ੍ਹ 'ਚ ਨੇ। ਪਰਮਜੀਤ ਸਿੰਘ ਭਿਓਰਾ 25 ਸਾਲ ਤੋਂ ਜੇਲ੍ਹ 'ਚ ਨੇ। ਔਰ ਜਗਤਾਰ ਸਿੰਘ ਤਾਰਾ ਜਿਨ੍ਹਾਂ ਦੇ ਉੱਤੇ ਹੁਣ ਕੇਸ ਚੱਲ ਵੀ ਰਿਹਾ ਦੂਸਰਾ, ਉਹ 17 ਸਾਲ ਤੋਂ ਜੇਲ੍ਹ ਦੇ ਵਿੱਚ ਨੇ। ਹੁਣ ਇੱਕ ਪਾਸੇ ਤਾਂ ਇਹ ਪਾਰਟ ਹੈ ਕਿ ਇਹ ਜਿਨ੍ਹਾਂ ਨੇ ਆਪਣੀਆਂ ਟਰਮਸ ਪੂਰੀਆਂ ਕਰ ਲਈਆਂ ਉਹਨਾਂ ਨੂੰ ਨਾ ਪ੍ਰੋਪਰ ਪੈਰੋਲ, ਨਾ ਉਹਨਾਂ ਦੀ ਰਿਲੀਜ਼। ਦੂਸਰੇ ਪਾਸੇ ਉਸ ਕ੍ਰਿਮੀਨਲ ਨੂੰ ਕਿਵੇਂ ਜਿਹੜਾ ਉਹ ਪੈਟਰਨਾਈਜ਼ ਕਰ ਰਹੇ ਨੇ। ਔਰ ਹੁਣ ਇਹਨਾਂ ਦੀ ਰਿਲੀਜ਼ ਤੋਂ ਅੱਜ ਜਿਵੇਂ ਇਹਨਾਂ ਦੀ ਆਲ ਪਾਰਟੀ ਮੀਟਿੰਗ ਸੀ ਪਾਰਲੀਮੈਂਟ ਸੈਸ਼ਨ ਤੋਂ ਪਹਿਲਾਂ, ਤੇ ਹਰਸਿਮਰਤ ਕੌਰ ਬਾਦਲ ਨੇ ਉਸ ਦੇ ਵਿੱਚ ਕਿਹਾ ਕਿ ਜੀ ਇਹ ਜਿਹੜਾ ਦੇਅਰ ਆਰ ਡਿਫਰੈਂਟ ਲਾਜ਼ ਫਾਰ ਸਿੱਖਸ
rapists and murderers are getting remissions, but Sikh prisoners have stayed incarcerated for 30 years. The government promised their release, but to no avail. Sikh prisoners are being described as a threat to national security. जी। ਪੜ੍ਹਨ 'ਚ ਬੜੀ ਮਜ਼ਬੂਤ ਸਟੇਟਮੈਂਟ ਲੱਗਦੀ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਕਹਿ ਰਹੀ ਹੈ ਕਿ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਨੇ, ਸਿੱਖਾਂ ਲਈ ਵੱਖਰਾ ਹੈ ਔਰ ਉਹਨਾਂ ਨੂੰ ਸਿੱਖਾਂ ਨੂੰ ਜੇਲ੍ਹਾਂ 'ਚ ਤਾੜਿਆ ਹੋਇਆ ਹੈ, ਬਾਕੀ ਰੇਪਿਸਟ ਔਰ ਮਰਡਰ ਛੱਡੇ ਜਾ ਰਹੇ ਨੇ ਔਰ ਇਹ ਸਿੱਖਾਂ ਦੇ ਨਾਲ ਜਿਹੜਾ ਹੈ ਇਹ ਧੱਕਾ ਹੋ ਰਿਹਾ। ਕਾਸ਼ ਇਹ ਆਪਣੇ ਘਰ ਵਾਲੇ ਨੂੰ, ਆਪਣੇ ਸਹੁਰੇ ਨੂੰ ਇਹ ਕਹਿ ਸਕਦੀ ਜਾਂ ਆਪ ਜਿਸ ਹਕੂਮਤ 'ਚ ਤਰਲੇ ਕਰਕੇ ਮਿਨਿਸਟਰੀ ਲਈ ਜੀ ਕਿ ਭਾਈ ਇਹ ਕਿਹਨੇ ਪਾਲਿਆ ਗੁਰਮੀਤ ਰਾਮ ਰਹੀਮ ਨੂੰ, ਬਿਲਕੁਲ। ਖੁਦ ਪਿਤਾ ਜੀ ਕਹਿ ਕੇ ਉਹਦੀ ਸ਼ਰਨ 'ਚ ਜਾਂਦੀ ਰਹੀ ਹੈ, ਅੱਜ ਉਹ ਰੇਪਿਸਟ ਔਰ ਮਰਡਰ ਨਜ਼ਰ ਆ ਰਿਹਾ। ਕਿਵੇਂ ਈਵਨ ਸ਼ਸ਼ੀਕਾਂਤ ਜਿਹੜਾ ਡੀਜੀਪੀ ਇੰਟੈਲੀਜੈਂਸ ਦਾ ਸੀ, ਉਹਨੇ TV 84 ਦੇ ਉੱਤੇ ਮੰਨਿਆ ਸੀ ਕਿ ਸਲਾਬਤਪੁਰ ਡੇਰੇ ਦੇ ਵਿੱਚ ਜਿਹੜੀ ਪੁਸ਼ਾਕ ਉਸਨੇ ਪਹਿਨ ਕੇ ਡਰਾਮਾ ਕੀਤਾ ਇਨਸਾਨ, ਜਾਮੇ ਇਨਸਾਨ ਦਾ, ਉਹ ਮੈਂ ਸੁਖਬੀਰ ਬਾਦਲ ਦੇ ਕਹਿਣ ਤੇ ਭਜਵਾਈ ਸੀ। ਅਸੀਂ ਯਕੀਨੀ ਬਣਾਇਆ ਸੀ, ਅੰਦਰ ਸਾਡਾ ਫੋਟੋਗ੍ਰਾਫਰ ਸੀ, ਉਹਨਾਂ ਤਸਵੀਰਾਂ ਨੂੰ ਬਾਅਦ ਦੇ ਵਿੱਚ ਇੰਡੀਅਨ ਐਕਸਪ੍ਰੈਸ ਔਰ ਅਜੀਤ ਦੇ ਵਿੱਚ ਲਾਇਆ ਤਾਂ ਕਿ ਸਿੱਖ ਭੜਕਣ ਔਰ ਉਵੇਂ ਹੀ ਹੋਇਆ। ਔਰ ਜਦੋਂ ਜਿਹੜਾ ਇਹਨਾਂ ਦੇ ਖਿਲਾਫ ਗੁਰਮਤਾ ਵੀ ਹੋ ਜਾਂਦਾ ਹੈ ਕਿ ਭਾਈ ਇਹਨੂੰ ਜਿਹੜਾ ਹੈ ਉਹ ਤਲਬ ਕੀਤਾ ਜਾਏ, ਤੇ ਕਿਵੇਂ ਬਾਦਲਾਂ ਨੇ ਉਹਨੂੰ ਮਾਫੀ ਦਵਾਈ ਔਰ ਕਿਵੇਂ ਮਾਫੀ ਦਿਵਾਉਣ ਦੇ ਖਿਲਾਫ ਜਦੋਂ ਸਿੱਖਾਂ ਦੇ ਵਿੱਚ ਗੁੱਸਾ ਆਇਆ ਤੇ 90 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਦੇ ਖਾਤੇ ਚੋਂ ਕਢਵਾ ਕੇ ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟ ਲਵਾਈਆਂ ਗਈਆਂ ਥਾਂ ਤੇ ਕਿ ਬਹੁਤ ਚੰਗਾ ਕੰਮ ਕੀਤਾ ਹੈ, ਬਹੁਤ ਪੀਸ ਲਈ ਬੜਾ ਜ਼ਰੂਰੀ ਹੈ। ਫਿਰ ਬੀਬੀ ਹਰਸਿਮਰਨ ਜੀ, ਤੁਹਾਡੇ ਪਤੀ ਦੇਵ ਸੁਖਬੀਰ ਬਾਦਲ ਨੇ ਇਸ ਕ੍ਰਿਮੀਨਲ ਦੀ ਪਿਕਚਰ ਸੋ ਕਾਲਡ ਮੈਸੇਂਜਰ ਆਫ ਗੋਡ ਕਿਵੇਂ ਜਿਹੜੀ ਹੈ ਪੰਜਾਬ ਦੇ ਵਿੱਚ ਰਿਲੀਜ਼ ਕਰਵਾਈ। ਤੁਹਾਡੇ ਇੰਨੇ ਕੁ ਗੁਨਾਹ ਨੇ ਕਿ ਸਭ ਕੁਝ ਗੁਨਾਹ ਦੇ ਨਾਲ ਹੀ ਕਾਲਾ ਹੋਇਆ। ਸੋ ਇਹ ਹੁਣ ਡਰਾਮੇਬਾਜ਼ੀ ਕਿ ਜੀ ਦੇਖੋ ਸਿੱਖਾਂ ਲਈ ਹੋਰ ਕਾਨੂੰਨ, ਤੁਹਾਡੇ ਲਈ ਅੱਜ ਤੁਸੀਂ ਇਰਰੈਲੇਵੈਂਟ ਹੋ ਗਏ ਹੋ, ਪਰ ਅਨਫੋਰਚੂਨੇਟਲੀ ਤੁਸੀਂ ਖੁਦ ਇਰਰੈਲੇਵੈਂਟ ਹੁੰਦਿਆਂ ਅਕਾਲੀ ਦਲ ਨੂੰ ਵੀ, ਜਿਹਦਾ 100 ਸਾਲ ਦੀ ਹਿਸਟਰੀ ਕੁਰਬਾਨੀਆਂ ਵਾਲੀ ਭਾਰਤ ਦੀ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਜਮਾਤ, ਉਹਨੂੰ ਵੀ ਤੁਸੀਂ ਅੱਜ ਇਸ ਲੈਵਲ ਤੇ ਰਿਡੰਡੈਂਟ ਕਰ ਦਿੱਤਾ ਹੈ ਕਿ ਅੱਜ ਬੰਦੀ ਸਿੰਘਾਂ ਦੀ ਰਿਹਾਈ ਜਾਂ ਪੰਥਕ ਮੁੱਦੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੋਰਚਾ ਅਕਾਲੀ ਦਲ ਨਹੀਂ ਲਾ ਰਿਹਾ ਮੰਜੀ ਸਾਹਿਬ ਜਾਂ ਅਕਾਲ ਤਖਤ ਤੇ ਅਰਦਾਸ ਕਰਕੇ। ਅੱਜ ਉਹ ਮੋਹਾਲੀ ਔਰ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਉਹ ਮੋਰਚਾ ਜਿਹਦਾ ਕੋਈ ਲੀਡਰ ਨਹੀਂ ਹੈ, ਜਿਸ ਨੂੰ ਸਿੱਖ ਸੰਗਤਾਂ ਆਪ ਮੁਹਾਰੇ। ਔਰ ਇਹ ਗੱਲ ਮੈਨੂੰ ਬੜੇ ਇੱਕ ਪ੍ਰੋਮੀਨੈਂਟ ਜਿਹੜੇ ਐਨਾਲਿਸਟ ਨੇ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਜਲਵਾ ਉੱਥੇ ਦੇਖਣ ਜਾ ਰਿਹਾ ਜਿਵੇਂ ਕਿਸਾਨ ਮੋਰਚੇ ਦਾ ਕੋਈ ਲੀਡਰ ਨਹੀਂ ਸੀ, ਕਹਿਣ ਨੂੰ ਭਾਵੇਂ 34 ਕਾਮਰੇਡ ਜਥੇਬੰਦੀਆਂ ਸੀ, ਉਹ ਆਪ ਮੁਹਾਰਾ ਵਹਿਣ ਸੀ। ਉਹਨਾਂ ਨੇ ਕਿਹਾ ਜੀ ਇਹੀ ਜਲਵਾ ਮੈਂ ਇਸ ਕੌਮੀ ਇਨਸਾਫ ਮੋਰਚੇ 'ਚ ਦੇਖਿਆ। ਬੇਸ਼ੱਕ ਸਤਿਕਾਰਤ ਸ਼ਖਸੀਅਤਾਂ, ਹਵਾਰਾ ਜੀ ਦੇ ਧਰਮ ਪਿਤਾ ਜਾਂ ਅਮਰ ਸਿੰਘ ਚਾਲ ਜਾਂ ਪਾਲ ਸਿੰਘ ਫਰਾਂਸ ਦੂਜੇ ਉਹ ਤੁਹਾਨੂੰ, ਪਰ ਉਹਨਾਂ ਨੇ ਕਿਹਾ ਜੀ ਇਹ ਸੰਗਤਾਂ ਦਾ ਵਹਿਣ ਹੈ ਜਿਹੜਾ ਕਿ ਦੱਸ ਰਿਹਾ, ਡਿਫਾਈਨ ਕਰ ਰਿਹਾ। ਪਰ ਜਿਹੜਾ ਮੇਰਾ ਫਿਕਰ ਹੈ ਕਿ ਉਹਨਾਂ ਨੇ ਇੱਕ ਪਾਸੇ ਇਧਰ ਮੋਰਚੇ ਦੇ ਵਿੱਚ ਜਿਹੜਾ ਇੱਕ ਸਿੱਖ ਸੈਂਟੀਮੈਂਟ ਇਸ ਵੇਲੇ ਅਰੂਜ਼ ਵੱਲ ਜਾ ਰਿਹਾ ਹੈ, ਦੂਸਰੇ ਪਾਸੇ ਪੰਜਾਬ ਦੇ ਵਿੱਚ ਸੌਦਾ ਸਾਧ ਦੀ ਪੁਸ਼ਤ ਬਣਾਈ ਕਰਕੇ ਉਸ ਕਿਸਮ ਦਾ ਜਿਹੜਾ ਹੈ ਉਹ ਮਾਹੌਲ ਸਿਰਜ ਰਹੇ ਨੇ ਤਾਂ ਕਿ ਸਿੱਖ ਨਸਲਕੁਸ਼ੀ ਦਾ ਇੱਕ ਹੋਰ ਦੌਰ ਸ਼ੁਰੂ ਕਰਨ ਦਾ ਰਾਹ ਪੱਧਰਾ ਹੋਏ। ਔਰ ਸਿੱਖ ਪੰਜਾਬ ਦੀਆਂ ਜਿਹੜੀ ਪਾਣੀਆਂ ਦੀ ਲੁੱਟ ਦੇ ਲਈ ਵੀ ਸੁਪਰੀਮ ਕੋਰਟ ਨੇ ਬੇਸ਼ੱਕ ਜਿਹੜਾ ਫੈਸਲਾ ਇਹਨਾਂ ਦਿਨਾਂ 'ਚ ਦੇਣਾ ਸੀ ਉਹ ਅੱਗੇ ਤਰੀਕ ਪਾ ਦਿੱਤੀ ਹੈ, ਪਰ ਮਲਟੀਪਲ ਲੈਵਲ ਦੇ ਉੱਤੇ ਇਹਨਾਂ ਦਾ ਸਿੱਖਾਂ ਨੂੰ ਡਿਸਟਰੋਏ ਕਰਨ ਦਾ ਲੌਕ ਸਟਾਕ ਐਂਡ ਬੈਰਲ ਟੋਟਲ ਵਾਰ ਦੇ ਵਿੱਚ ਉਸ ਏਜੰਡੇ ਨੂੰ ਲਾਗੂ ਕਰਨ ਲਈ ਜ਼ਰੂਰੀ ਹੈ ਕਿ ਪੰਜਾਬ ਨੂੰ ਇੱਕ ਵਾਰ ਫੇਰ ਬਲਦੀ ਦੇ ਬੂਥੇ 'ਚ ਸੁੱਟਿਆ ਜਾਏ ਜਿਹੜਾ ਕਿ ਇਹਨਾਂ ਦੀ ਮੂਵ ਉਸ ਡਾਇਰੈਕਸ਼ਨ 'ਚ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।